ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਘਰੇਲੂ ਨੁਸਖਿਆਂ ਦੀ ਗੱਲ ਕਰਦੇ ਹਾਂ। ਜਿਹੜੇ ਨੁਸਖੇ ਸਾਡੇ ਬਜ਼ੁਰਗ ਵਰਤਦੇ ਸੀ ਉਹਨਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਵਰਤ ਕੇ ਕਿਸ ਤਰ੍ਹਾਂ ਆਪਾਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ। ਜਿਹੜੀਆਂ ਚੀਜ਼ਾਂ ਆਸਾਨੀ ਦੇ ਨਾਲ ਸਟੋਰਾਂ ਦੇ ਵਿੱਚ ਮਿਲ ਜਾਂਦੀਆਂ ਆ ਜਾਂ ਇੱਕ ਦੂਜੇ ਦੀਆਂ ਦੱਸੀਆਂ ਹੋਈਆਂ ਆ, ਤੁਸੀਂ ਪੰਸਾਰੀ ਦੀ ਦੁਕਾਨ ਤੋਂ ਗਰੋਸਰੀ ਸਟੋਰ ਤੋਂ ਲੈ ਸਕਦੇ ਹਾਂ, ਜਿੱਥੇ ਤੁਹਾਨੂੰ ਸ਼ੈਲਫ ਤੋਂ ਮਿਲ ਜਾਂਦੀਆਂ, ਡਾਕਟਰ ਤੋਂ ਨਹੀਂ ਲਿਖਾਉਣੀਆਂ ਪੈਣੀਆਂ। ਉਹਨਾਂ ਦੀ ਗੱਲਬਾਤ ਕਰਦੇ ਹਾਂ। ਉਹ ਚੀਜ਼ਾਂ ਲੈ ਕੇ ਸਾਡੇ ਬਜ਼ੁਰਗ ਆਪਣਾ ਇਲਾਜ ਕਰਦੇ ਸੀ ਤਾਂ ਉਹਨਾਂ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਸਾਈਡ ਇਫੈਕਟ ਇਹਨਾਂ ਦੇ ਕੋਈ ਨਹੀਂ ਹੁੰਦੇ। ਬਾਏ ਗਰਮੀ ਤੁਹਾਨੂੰ ਹੋ ਸਕਦੀ ਆ, ਉਹ ਤੁਸੀਂ ਆਪਣਾ ਸਰੀਰ ਦੇਖ ਕੇ ਹਰ ਇੱਕ ਚੀਜ਼ ਲੈਣੀ ਆ। ਪਹਿਲਾਂ ਥੋੜ੍ਹੀ ਚੀਜ਼ ਤੋਂ ਸ਼ੁਰੂ ਕਰਨਾ ਹੈ। ਜੇ ਤੁਹਾਨੂੰ ਲੱਗਦਾ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਜਾਂ ਉਹਦੇ ਨਾਲ ਬਾਏ ਗਰਮੀ ਹੋ ਜਾਂਦੀ ਆ ਤਾਂ ਉਸ ਚੀਜ਼ ਨੂੰ ਤੁਸੀਂ ਘੱਟ ਵੀ ਕਰ ਸਕਦੇ ਆ। ਅਤੇ ਬੈਲੈਂਸ ਰੱਖਣ ਨੂੰ ਸਰੀਰ ਨੂੰ ਤੁਸੀਂ ਬਾਏ ਗਰਮੀ ਦੇ ਹਿਸਾਬ ਦੇ ਨਾਲ ਬੈਲੈਂਸ ਰੱਖ ਸਕਦੇ ਆ। ਚੀਜ਼ਾਂ ਬਹੁਤ ਹੁੰਦੀਆਂ ਖਾਣ ਵਾਲੀਆਂ ਅਤੇ ਉਹ ਜ਼ਰੂਰ ਖਿਆਲ ਰੱਖਣਾ ਆ। ਬਿਮਾਰੀ ਜ਼ਰੂਰ ਪਤਾ ਕਰ ਲਿਆ ਕਰੋ ਕਿ ਤੁਹਾਨੂੰ ਕੀ ਆ, ਉਹਦਾ ਇਲਾਜ ਪੁੱਛ ਲਿਆ ਕਰੋ। ਥੋੜ੍ਹਾ ਜਿਹਾ ਇਹਦੇ ਲਈ ਟਾਈਮ ਲੱਗਦਾ ਆ, ਪਰ ਜੇ ਤੁਸੀਂ ਆਮ ਚੀਜ਼ਾਂ ਜਿਹੜੀਆਂ ਦੱਸੀਆਂ ਖਾਂਦੇ ਰਹੋ ਤਾਂ ਤੁਹਾਡੇ ਲਾਗੇ ਬਿਮਾਰੀਆਂ ਨਹੀਂ ਆਉਂਦੀਆਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਦਵਾਈ ਲਿਖ ਕੇ ਦੇਵੇ। ਅਤੇ ਇਹੀ ਪ੍ਰੋਗਰਾਮ ਹੈ ਜਦੋਂ ਤੁਸੀਂ ਐਤਵਾਰ ਨੂੰ ਸੁਣ ਰਹੇ ਹੋਵੋਗੇ 4 ਤੋਂ 6, ਤਾਂ ਉਹਦੇ ਵਿੱਚ ਵੀ ਤੁਸੀਂ ਦੁਬਾਰਾ ਇਹਨਾਂ ਨੂੰ ਸੁਣ ਕੇ ਚੀਜ਼ਾਂ ਨੂੰ ਲਿਖ ਸਕਦੇ। ਅਤੇ ਹੁਣ ਚੱਲਦੇ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ 408 272 5200 ਸਟੂਡੀਓ ਦਾ ਫੋਨ ਨੰਬਰ ਹੈ, 'ਤੇ ਕਾਲ ਕਰ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਰਮਨ ਜੀ। ਸਤਿ ਸ਼੍ਰੀ ਅਕਾਲ ਰਮਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਕੁਐਸਚਨ ਹੈਗੇ। ਪਹਿਲਾ ਕੁਐਸਚਨ ਕਿ ਮੇਰੇ ਡਾਕਟਰ ਨੇ ਕਿਹਾ ਸੀਗਾ ਕਿ ਤੇਰੇ ਬਲੱਡ ਪੈਰਾਂ 'ਚ ਸਰਕੂਲੇਟ ਨਹੀਂ ਹੋ ਰਿਹਾ, ਮੇਰੇ ਪੈਰ ਥੱਲੇ ਨੀਲੇ ਹੋ ਜਾਂਦੇ ਤੇ ਬਲੱਡ ਸਰਕੂਲੇਟ ਨਹੀਂ ਕਰ ਰਿਹਾ ਜਿੱਦਾਂ। ਹਾਂਜੀ, ਉਹਦੇ ਬਾਰੇ ਪੁੱਛਣਾ ਸੀ। ਦੂਸਰਾ ਕੁਐਸਚਨ ਕਿ ਪਹਿਲਾਂ ਕਿਸੇ ਨੇ ਦੱਸਿਆ ਸੀਗਾ ਕਿ ਕੇਲੇ ਦਾ ਭਾਰ ਘਟਾਉਣ ਤੋਂ ਨੁਸਖਾ ਕਿ ਉਹਨੂੰ ਬੋਇਲ ਕਰ ਲੈਣਾ ਨਾ, ਉਹਦੇ ਬਾਰੇ ਦਵਾਰਤੀ ਦੱਸ ਦੇਣ ਕੋਈ, ਫਿਰ ਪਤਾ ਲੱਗ ਜਾਏਗਾ। ਹਾਂਜੀ, ਉਹਨਾਂ ਨੂੰ ਵੈਸੇ ਗਰਮ ਪਾਣੀ 'ਚ ਪਾ ਕੇ ਖਾਣ ਨੂੰ ਕਿਹਾ ਸੀ। ਦੁੱਧ ਨਹੀਂ ਪੀਣਾ ਕੁਛ ਵੀ। ਥੋੜ੍ਹਾ ਜਿਹਾ ਗਰਮ ਪਾਣੀ ਦੇ ਵਿੱਚ ਪਾ ਕੇ ਤੁਸੀਂ ਉਹਨਾਂ ਨੂੰ ਮੈਸ਼ ਕਰਕੇ ਖਾਣ ਨੂੰ ਦੱਸਿਆ ਸੀਗਾ, ਇੰਨਾ ਕੀ ਦੱਸਿਆ ਸੀਗਾ। ਅਤੇ ਆਪਾਂ ਅੱਜ ਜ਼ਰੂਰ ਪੁੱਛਦੇ ਜੇ ਕਿਸੇ ਨੇ ਕੀਤਾ ਤਾਂ ਆਪਣੀ ਫੀਡਬੈਕ ਜ਼ਰੂਰ ਦੇਵੇ। ਥੈਂਕ ਯੂ। ਅੱਛਾ, ਉਹ ਪਹਿਲਾਂ ਕਾਲੀ ਉਹਨੂੰ ਉਬਾਲ ਲੈਣਾ, ਉਬਾਲ ਕੇ ਬਸ ਉੱਦੀ ਖਾ ਲੈਣਾ। ਥੋੜ੍ਹਾ ਜਿਹਾ ਉਬਾਲ ਕੇ ਪਾਣੀ ਨਾ ਉਹਦੇ ਵਿੱਚ ਪਾ ਕੇ ਮੈਸ਼ ਜਿਹਾ ਕਰਕੇ ਖਾ ਲੈਣਾ। ਅੱਛਾ ਜੀ, ਠੀਕ ਆ। ਠੀਕ ਹੈ, ਠੀਕ ਹੈ, ਓਕੇ ਜੀ, ਥੈਂਕ ਯੂ ਜੀ। ਸਰਕੂਲੇਟ ਖੂਨ ਨਹੀਂ ਹੁੰਦਾ ਇਹਨਾਂ ਦੇ ਪੈਰਾਂ ਦੇ ਵਿੱਚ। ਵੈਸੇ ਮਸਾਜਰ ਵੀ ਹੁੰਦੇ ਆ ਵੀ ਜੇ ਤੁਸੀਂ ਮਸਾਜ ਵੀ ਕਰ ਲਓ, ਪਰ ਹੋਰ ਵੀ ਆਪਾਂ ਪੁੱਛ ਲੈਂਦੇ ਹਾਂ ਵੀ ਉਹਦੇ ਲਈ ਕੀ ਵਰਤਿਆ ਜਾ ਸਕਦਾ। ਗੁਰਜਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਆਪਣੀ ਭਤੀਜੀ ਬਾਰੇ ਗੱਲ ਕਰਨੀ ਸੀ। ਉਹ ਨਾ 25 ਸਾਲ ਦੀ ਹੈ ਤੇ ਉਹਨੂੰ ਨਾ ਬੜੀ ਐਲਰਜੀ ਹੈ। ਬੜੀ ਸੁੱਕੀ ਖਾਜ ਪੂਰੇ ਸਰੀਰ ਤੇ ਹੁੰਦੀ ਹੈ, ਮੂੰਹ ਵੀ ਕਾਲਾ ਕਾਲਾ ਜਿਹਾ ਹੋ ਜਾਂਦਾ, ਅੱਖਾਂ ਦੇ ਥੱਲੇ ਤੇ ਨੱਕ ਕੋਲ ਤੇ ਨਾ ਨੱਕ ਦੀ ਕੁੰਬਲ ਵੀ ਉਹਦੀ ਬੜੀ ਖਾਜ ਕਰਨ ਨੂੰ ਜੀ ਕਰਦਾ। ਤੇ ਟੈਸਟ ਕਰਾਇਆ ਸੀ, ਉਹ ਕਹਿੰਦੇ ਤੁਹਾਨੂੰ ਸਾਰੀ ਦੁੱਧ ਦੀਆਂ ਚੀਜ਼ਾਂ ਦੀ ਐਲਰਜੀ ਆ, ਸ਼ਿਮਲਾ ਮਿਰਚ ਦੀ, ਟਮਾਟਰ ਦੀ ਤੇ ਡਸਟ ਦੀ ਤੇ ਕੀ ਕਹਿੰਦੇ ਨੇ ਪਰਫਿਊਮ ਦੀ, ਸਾਰੀਆਂ ਐਲਰਜੀਆਂ ਕਹਿੰਦੇ ਨੇ। ਪਰ ਉਹਦਾ ਫਿਰ ਵੀ ਉਹ ਹੁੰਦਾ ਰਹਿੰਦਾ, ਵਿਚਾਰੀ ਕੁਝ ਖਾਂਦੀ ਵੀ ਨਹੀਂ ਹੈਗੀ। ਹੁਣ ਉਹ ਜਿੰਨੀਆਂ ਕੁ ਚੀਜ਼ਾਂ ਦੱਸੀਆਂ ਉਹ ਕਿਤੇ ਤਾਂ ਕਿਤੇ ਹੋਰ ਸੁੰਘ ਹੀ ਲੈਂਦੀ ਆ। ਉਹਦੀ ਜਿਹੜਾ ਇਮਿਊਨ ਸਿਸਟਮ ਆ ਉਹ ਬਹੁਤ ਕਮਜ਼ੋਰ ਹੋਇਆ। ਉਹਨੂੰ ਵੀ ਨਾਲ ਦੀ ਨਾਲ ਠੀਕ ਕਰੋ। ਖਾਣ ਪੀਣ ਵਾਲੀਆਂ ਗੁੱਡ ਚੀਜ਼ਾਂ ਦਿਓ, ਡੇਅਰੀ ਤੋਂ ਤਾਂ ਬਿਲਕੁਲ ਦੂਰ ਰੱਖ ਲਓ। ਅੱਛਾ, ਹਾਂ, ਬਾਕੀ ਜਿਹੜੇ ਨਟਸ ਤੋਂ ਨਹੀਂ ਹੈਗੀ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਦਿਓ। ਬਾਕੀ ਜੇ ਕੋਈ ਵਾਈਟਾਮਿਨ ਲੈਣ ਦੀ ਉਹਨੂੰ ਲੋੜ ਆ ਉਹ ਵੀ ਲਵੇ। ਪਤਾ ਨਹੀਂ, ਕਹਿੰਦੀ ਖਾਜ ਫੇਰ ਵੀ ਹੋ ਜਾਂਦੀ ਹੈ ਜੇ ਕੋਈ ਚੀਜ਼ ਨਾ ਵੀ ਖਾਂਦੀ ਨਾ ਭੈਣ ਜੀ, ਫੇਰ ਵੀ ਉਹਨੂੰ ਬੜੀ ਉਹਦੇ ਹੁਣ ਉਹ ਦਿਮਾਗ 'ਚ ਵੜ ਗਈ ਨਾ ਚੀਜ਼, ਦਿਮਾਗ 'ਚ ਵੜ ਗਈ ਚੀਜ਼। ਹਾਂ, ਤੇ ਕੋਈ ਹੋਰ ਆਪਣੀ ਦੇਸੀ ਦਵਾਈ ਨਹੀਂ ਹੈਗੀ ਕੋਈ? ਜੇ ਅਸੀਂ ਦਵਾਈ ਐ ਨਹੀਂ ਦੱਸਦੇ। ਕੋਈ ਜੇ ਕਿਸੇ ਨਾਲ ਏਦਾਂ ਹੋਇਆ ਹੋ ਤਾਂ ਉਹ ਦੱਸੂਗਾ, ਤੁਸੀਂ ਸੁਣਦੇ ਰਹੋ। ਠੀਕ ਆ ਭੈਣ ਜੀ। ਹੈ ਹਾਂਜੀ, ਠੀਕ ਹੈ। ਪ੍ਰੋਗਰਾਮ ਸਾਰਾ ਹੀ ਸੁਣਨਾ ਪੈਣਾ ਤੁਹਾਨੂੰ, ਸੁਣਦੇ ਜ਼ਰੂਰ ਹੈ, ਕੋਈ ਨਾ ਕੋਈ ਦੱਸ ਦਊਗਾ। ਜੇ ਕਿਸੇ ਦੇ ਨਾਲ ਏਦਾਂ ਹੋਇਆ ਹੋਊ, ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਦੱਸੇ। ਆਪਣੇ ਇਮਿਊਨ ਸਿਸਟਮ ਜ਼ਰੂਰ ਗੁੱਡ ਰੱਖੋ। ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਜਿੱਦਾਂ ਦੂਏ ਤੇ ਜਦੋਂ ਮੈਂ ਹੈ ਮਾਈਗ੍ਰੇਨ, ਪਰ ਮੈਨੂੰ ਬਹੁਤ ਚਟਾਕਾ ਪੈਂਦਾ। ਹਲੇ ਅੱਖ ਤੇ ਮੇਰੇ ਚਟਾਕਾ ਸ਼ੁਰੂ ਹੋ, ਸਿਰ ਨੂੰ ਚਟਾਕਾ ਜਾਂਦਾ ਮੇਰੇ। ਤੇ ਇਹ ਵਾਰਾ ਦੱਸਿਓ ਕੋਈ ਜ਼ਰੂਰ। ਤਾਂ ਇੱਕ ਦੂਜੀ ਮੈਨੂੰ ਚੇਤਾ ਬਹੁਤ ਜ਼ਿਆਦਾ ਭੁੱਲਦਾ ਆ। ਅੱਛਾ। ਤੇ ਦੂਜਾ ਜਿੱਦਾਂ ਮੇਰਾ ਦਿਲ ਬਹੁਤ ਘਬਰਾਉਂਦਾ, ਅੱਜ ਦਿਲ ਮੇਰਾ ਕਾਲਾ ਕਾਲਾ ਦਿਲ ਪੈਂਦਾ ਮੇਰਾ। ਤੁਹਾਨੂੰ ਹੁੰਦਾ ਤਾਂ ਹੁਣ ਸਾਰਾ ਕੁਛ ਹੀ ਆ। ਜਗਵੀਰ ਭਾਜੀ ਕਿਚਨ ਪੁੱਛੇ ਜੇ ਦਵਾਈਆਂ ਨਾ ਬਈ ਮੈਂ ਦਵਾਈਆਂ ਜਾਂ ਖਾਂਦੀ ਵੀ ਇੰਨਾ ਜਿੱਦਾਂ ਨਹੀਂ ਇੰਨਾ ਕਿੱਦਾਂ ਮੈਨੂੰ ਇੰਨੀ ਪਤਾ ਕਰਨਾ ਜਿੱਦਾਂ ਖੁਸ਼ਕ ਦਵਾਈਆਂ ਜਿੱਦਾਂ ਕਿੱਦਾਂ ਵੀ ਹੈ ਨਾ। ਤੇ ਇੱਕ ਮੇਰੇ ਬਾਲ ਬਹੁਤ ਜ਼ਿਆਦਾ ਚੜ੍ਹਦੇ ਨੇ, ਬਹੁਤ ਕੁਛ ਲਾ ਕੇ ਦੇਖ ਲਿਆ ਮੈਂ, ਹੈ ਨਾ। ਦਵਾਈਆਂ ਹੀ ਬਹੁਤ ਲੈਂਦੇ ਤੁਸੀਂ। ਫਿਰ ਦਵਾਈਆਂ ਭੈਣ ਜੀ ਹੁਣ ਜਿਹੜੀਆਂ ਹੁਣ ਦੱਸੀਆਂ ਡਾਕਟਰ, ਉਹਦੇ ਨਾਲ ਤਾਂ ਫਰਕ ਪੈਂਦਾ ਬਈ ਬਹੁਤ ਫਰਕ ਪੈਂਦਾ। ਹਾਂਜੀ ਹਾਂਜੀ, ਕੋਈ ਨਹੀਂ, ਪੁੱਛ ਲੈਣੇ। ਜਗਵੀਰ ਭਾਈ ਹੋ ਕੇ ਪਤਾ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ ਜੀ। ਖਾਣ ਪੀਣ ਦਾ ਸਾਰੇ ਜਾਣੇ ਜ਼ਰੂਰ ਖਿਆਲ ਰੱਖੋ। ਜਿਹੜੀਆਂ ਤੁਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਆ ਤੁਹਾਨੂੰ ਖਾਣੀਆਂ ਪੈਂਦੀਆਂ ਆ। ਅਤੇ ਕਈ ਤਾਂ ਬਿਲਕੁਲ ਜ਼ੁਕਾਮ 'ਤੇ ਵੀ ਕਹਿੰਦੇ ਅਸੀਂ ਆਪਣਾ ਕੋਈ
ਉੱਟ-ਨੱਟ ਨਹੀਂ ਕਰਨੀ, ਉਹ ਦਵਾਈਆਂ ਹੀ ਖਾਣੀਆਂ, ਫਿਰ ਉਹਦੇ ਨਾਲ ਗਰਮੀ ਤੇ ਹੁੰਦੀ। ਹੁਣ ਡਾਕਟਰ ਵੀ ਕੁਛ ਨਹੀਂ ਕਰ ਸਕਦੇ ਇਹਦੇ ਵਿੱਚ। ਕੁਲਦੀਪ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਗਿੱਟਾ ਮੁੱਚਿਆ ਹੈ ਕਿਸੇ ਦਾ, ਉਹ ਪੁੱਛਣਾ ਸੀਗਾ ਬਈ ਦੂਜਾ ਉਹ ਜੇ ਤਾਂ ਰੈਸਟ ਕਰਦੇ ਆ ਫਿਰ ਤਾਂ ਸੋਜ ਉਤਰ ਜਾਂਦੇ, ਨਹੀਂ ਫਿਰ ਸੋਜ ਬਹੁਤ ਐਡਾ ਹੋ ਜਾਂਦਾ ਭਾਰਾ ਪੈਰ। ਅੱਛਾ, ਜੇ ਕਿਸੇ ਨੂੰ ਪਤਾ ਹੋਵੇ ਹਾਂਜੀ ਉਹਦੇ ਬਾਰੇ ਦੱਸੇ ਕੋਈ ਜ਼ਰੂਰ। ਜੇ ਉਹ ਤੁਰਦੇ ਹੀ ਨਹੀਂ, ਰੈਸਟ ਕਰਦੇ ਤਾਂ ਸੋਜ ਲੱਥ ਜਾਂਦੀ। ਸੋਜ ਪੈਂਦੀ ਕਿਉਂ ਆ? ਹਾਂਜੀ, ਇਹ ਪੁੱਛਣਾ। ਸੋਜ ਪੈਂਦੀ ਕਿਉਂ ਆ ਉਹ ਪਤਾ? ਨਹੀਂ, ਉਹ ਮੁੱਚਿਆ ਹੋਇਆ ਵੀ ਗਿੱਟਾ ਮੁੱਚਿਆ, ਮੋਚ ਆਈ ਸੀ। ਅੱਛਾ, ਉਹ ਤਾਂ ਫਿਰ ਏਦਾਂ ਹੀ ਹੋਣੀ ਆ। ਹਾਂਜੀ, ਠੀਕ ਆ। ਹਾਂ, ਉਹਦਾ ਠੀਕ ਕਰਨ ਲਈ ਉਹ ਪੁੱਛਣਾ ਵੀ ਉਹਦਾ ਕੀ ਕੀਤਾ ਜਾਵੇ, ਮਤਲਬ ਕਿਸੇ ਨੇ ਕੀਤਾ ਇਲਾਜ। ਠੀਕ। ਹਾਂਜੀ ਹਾਂਜੀ, ਥੈਂਕ ਯੂ। ਇਹ ਤਾਂ ਗਿੱਟੇ ਨੂੰ ਮੋਚ ਆਈ ਆ ਤਾਂ ਉਹ ਬੰਨ੍ਹਦੇ ਹੁੰਦੇ ਆ। ਜੇ ਗਿੱਟੇ ਨੂੰ ਮੋਚ ਨਹੀਂ ਗਈ, ਉੱਦਾਂ ਹੀ ਵਿੱਚ ਅੰਦਰ ਮਾਸ ਫਟਿਆ ਆ, ਉਹਦਾ ਫਿਰ ਟਾਈਮ ਲੱਗੂ। ਪਰ ਆਪਾਂ ਪੁੱਛ ਲੈਂਦੇ ਹਾਂ ਫਿਰ ਜੇ ਇਹਨਾਂ ਦਾ ਗਿੱਟਾ ਉਤਰਿਆ ਹੋਇਆ, ਮੋਚ ਆਈ ਆ, ਤੇ ਕੀ ਕਾਰਨ। ਗੁਰਚਰਨ ਸਿੰਘ ਜੀ। ਹਾਂਜੀ, ਸ਼ੂਗਰ ਦਾ ਜੀ, ਮੇਥੀ ਦੇ ਮੇਥੀ, ਕਾਲੀ ਜੀਰੀ ਤੇ ਜਵੈਣ ਕਿੰਨੀ ਮਕਦਾਰ 'ਚ ਚਾਹੀਦੀ ਆ। ਤੇ ਇੱਕ ਬਾਥਰੂਮ ਦੀ ਪ੍ਰੋਬਲਮ ਹੈ। ਜਗਵੀਰ ਸਿੰਘ ਨੂੰ ਤੁਹਾਨੂੰ ਬਹੁਤ ਵਾਰੀ ਦੱਸਿਆ, ਤੁਸੀਂ ਸੁਣਦੇ ਨੀ ਗੇ। ਬਹੁਤ ਵਾਰੀ ਦੱਸਿਆ ਤੁਹਾਨੂੰ। ਮੈਂ ਦਵਾਈਆਂ ਵੀ ਵਰਤਦਾ ਜੀ। ਤੁਹਾਨੂੰ 5-6 ਮਹੀਨੇ ਹੋ ਗਏ ਤੁਹਾਨੂੰ ਇਹ ਪੁੱਛਦਿਆਂ ਨੂੰ। ਤੁਹਾਨੂੰ ਫਿਰ ਵੀ ਮੈਂ ਦੱਸ ਚੁੱਕੀ ਹਾਂ ਜੀ। ਠੀਕ ਨਹੀਂ ਆਦਾ ਮੈਨੂੰ। ਦਵਾਈਆਂ ਵੀ ਖਾਣਾ ਮੈਂ। ਠੀਕ ਹੈ, ਦਵਾਈਆਂ ਵੀ, ਦੋਨੇ ਚੀਜ਼ਾਂ ਖਾਣੇ ਤੁਸੀਂ। ਠੀਕ ਹੈ, ਪੁੱਛ ਲੈਂਦੇ। ਹਾਂਜੀ, ਪੁੱਛ ਲੈ। ਓਕੇ ਜੀ, ਥੈਂਕ ਯੂ। ਜੇ ਤੁਸੀਂ ਸਾਰੀਆਂ ਚੀਜ਼ਾਂ ਪਸਾਈ ਫਿਰਦੇ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਫਿਰ ਆਮ ਕਾਹਦੇ ਤੋਂ ਆਉਂਦਾ ਹੈਗਾ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਜੇ ਕੋਈ ਦੱਸ ਸਕਦਾ ਹੋਵੇ ਅਜਵਾਇਣ ਦਾ ਅਰਕ ਕਿੱਦਾਂ ਬਣਾਈਦਾ, ਤਾਂ ਕਿੰਨੇ ਘੰਟੇ ਉਹਨੂੰ ਪੈਣਾ 24 ਆਵਰ, ਜਾਂ ਮਤਲਬ ਕਿ ਕਿੱਦਾਂ, ਜੇ ਉਹ ਕਹਿੰਦੇ ਆ ਨਾ ਜੇ ਸ਼ਰਾਬ ਕੋਈ ਪੀਂਦਾ ਹੋਵੇ ਤਾਂ ਉਹਦੇ ਵਿੱਚ ਵੀ ਵੈਸੇ ਤਾਂ ਅਰਕ ਮਿਲ ਜਾਂਦਾ ਸਟੋਰਾਂ ਦੇ ਵਿੱਚ। ਉਹ ਕਹਿੰਦੇ ਮਿਲਦਾ ਨਹੀਂ, ਇੰਗਲੈਂਡ 'ਚ ਰਹਿੰਦੇ ਆ, ਕਹਿੰਦੇ ਸਾਡੇ ਮੈਂ ਟਰਾਈ ਕੀਤੀ ਨਹੀਂ ਮਿਲਦਾ। ਪਤਾ ਨਹੀਂ ਉਹ ਕਿੱਦਾਂ ਦੇ ਸੀ। ਇੰਗਲੈਂਡ 'ਚ ਤਾਂ ਸਭ ਤੋਂ ਪਹਿਲਾਂ ਚੀਜ਼ਾਂ ਮਿਲਦੀਆਂ, ਪਰ ਜੇ ਤੁਸੀਂ ਉੱਦਾਂ ਵੀ ਉਹਦਾ ਪਾਣੀ ਪੂਣੀ ਵੀ ਪਿਲਾ ਦਿੰਦੇ ਆ, ਅਜਵਾਇਣ ਤਾਂ ਉੱਦਾਂ ਹੀ ਗੁੱਡ ਹੁੰਦੀ ਆ, ਪਾਣੀ ਵੀ ਉਹਦਾ ਬੇਸ਼ੱਕ ਭੇ ਕੇ ਪਿਲਾ ਦੇਣ ਤਾਂ ਉਹ ਵੀ ਵਧੀਆ ਹੁੰਦਾ। ਪਰ ਅਰਕ ਕਿਵੇਂ ਕੱਢੀ ਦਾ ਕਦੀ ਸੁਣਿਆ ਨਹੀਂ ਮੈਂ। ਅੱਛਾ, ਨਹੀਂ ਮੈਂ ਕਹਿੰਦੇ ਨਾ 24 ਆਵਰ ਭੇਣਾ ਤਾਂ ਫਿਰ ਅਰਕ ਬਣ ਜਾਂਦਾ। ਮੈਂ ਏਦਾਂ ਹਾਂ, ਭੇ ਕੇ ਦੇਖ ਲੈਣ ਉਹਨੂੰ, ਉਹਦਾ ਤਾਂ ਅਸਰ। ਮੈਂ ਭਾਂਜੀ ਰਿੰਨ ਕੇ ਪਿਲਾ ਦੇਣਾ ਹਨਾ। ਰਿੰਨ ਕੇ ਤਾਂ ਸਭ ਤੋਂ ਵਧੀਆ ਹੈ। ਹਾਂਜੀ, ਠੀਕ ਹੈ ਭੈਣ, ਬਹੁਤ ਦੁਖੀ ਆ ਤਾਂ ਬਹੁਤ ਜ਼ਿਆਦਾ। ਹਾਂਜੀ ਹਾਂਜੀ, ਆਪਣੇ ਸੇਬ ਵੀ ਖਿਲਾਉਣ ਉਹਨਾਂ ਨੂੰ, ਅਦਰਕ ਖਿਲਾਉਣ। ਹਾਂਜੀ, ਬਹੁਤ ਲੋਕ ਤੰਗ ਹੈਗੇ ਆ ਸ਼ਰਾਬ ਵਾਲਿਆਂ ਤੋਂ। ਤੇ ਭਾਈ ਨਾਲ ਦੀ ਨਾਲ ਜੇ ਕਿਸੇ ਨੂੰ ਪਤਾ ਹੁੰਦਾ ਆ ਕਿ ਸ਼ਰਾਬ ਤੋਂ ਛੁਟਕਾਰਾ ਕਿਵੇਂ ਪਾਉਣਾ ਆ, ਉਹ ਵੀ ਤੁਸੀਂ ਦੱਸ ਸਕਦੇ ਆ। ਬਸ ਇਹ ਪੰਜਾਬੀ ਮੰਨਦੇ ਨੇ ਕਿ ਸ਼ਰਾਬ ਇੱਕ ਜਿਹੜੀ ਆ ਇਹ ਬਿਮਾਰੀ ਆ। ਗੁਰਬਖਸ਼। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ, ਠੀਕ ਠਾਕ? ਠੀਕ ਹੈ ਜੀ। ਮੈਂ ਇੱਕ ਤਾਂ 2 ਵੀਕਾਂ ਹੋ ਗਈਆਂ ਤਾਂ ਪੁੱਛਿਆ ਸੀਗਾ ਵੀ ਠੰਡ ਜਦੋਂ ਜ਼ਿਆਦਾ ਲੱਗਦੀ ਹੈ ਨਾ, ਉਹਦੇ ਵਾਸਤੇ ਨਹੀਂ ਮੈਨੂੰ ਕੋਈ ਜਵਾਬ ਮਿਲਿਆ ਜੀ। ਤੇ ਇੱਕ ਜਿੱਦਾਂ ਪਿਛਲੀ ਵੀਕੇ ਕਿਸੇ ਨੇ ਨਾ ਦੱਸਿਆ ਸੀ ਕਿ ਲੱਤ ਤੋਂ ਕੋਈ ਥੋੜਾ ਪਾਉਂਦਾ ਆ, ਇਹ ਨਹੀਂ ਕੁਛ ਵੀ ਦੱਸਿਆ ਵੀ ਕਿੱਥੇ ਪਾਉਂਦਾ ਆ ਕਿੱਥੇ ਨਹੀਂ। ਪੰਜਾਬ 'ਚ? ਨਹੀਂ ਜੀ, ਉਹ ਪੰਜਾਬ ਵਾਲਾ ਹੋਰ ਸੀ, ਇੱਥੇ ਦੀ ਸੀ ਉਹ। ਅੱਛਾ, ਉਹਦਾ ਨਹੀਂ ਪਤਾ। ਉਹਨੇ ਦੱਸਿਆ ਸੀ, ਜੇ ਸੁਣਦੀ ਹੋਵੇ ਤਾਂ ਦੱਸ ਦੇਵੇ ਭੈਣ। ਠੀਕ ਹੈ। ਜਿੱਦਾਂ ਉਹਦਾ ਕੋਈ ਫੋਨ ਨੰਬਰ ਵੀ ਦੇ ਦੇਣ ਤੁਹਾਨੂੰ, ਅਸੀਂ ਬਾਅਦ ਵਿੱਚ ਫੋਨ ਕਰਕੇ ਪਤਾ ਲੈ ਲਾਂਗੇ ਨਾ, ਉਹਦਾ ਥਾਂ ਟਿਕਾਣਾ ਦੱਸ ਦੇਣ। ਠੀਕ ਹੈ ਜੀ। ਤੇ ਇੱਕ ਜਿਹੜਾ ਇੰਡੀਆ 'ਚ ਸੀ, ਸਾਡੇ ਮਰੀਜ਼ ਇੰਡੀਆ 'ਚ ਵੀ ਹੈਗਾ ਆ, ਤੇ ਜੇ ਕੋਈ ਇੰਡੀਆ ਵਾਲਾ ਵੀ ਦੱਸ ਸਕਦਾ ਤਾਂ ਦੱਸ ਦੇ, ਕਿਸੇ ਦਾ ਭਲਾ ਹੋ ਜਾਊਗਾ। ਉਹ ਤੁਸੀਂ ਸੁਣਿਆ ਹੀ ਸੀ, ਉਹਨੇ ਕੋਈ ਨਾਂ ਦੱਸਿਆ ਸੀ ਪਿੰਡ ਦਾ। ਉਹ ਸੁਣ ਨਹੀਂ ਹੋਇਆ ਚੰਗੀ ਤਰ੍ਹਾਂ ਮੇਰੇ ਕੋਲ, ਜੇ ਅੱਜ ਚੰਗੀ ਤਰ੍ਹਾਂ ਦੱਸ ਦੇਣ ਤਾਂ ਠੀਕ ਹੈ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਇੱਕ ਰਿਕੁਐਸਟ ਮੈਂ ਸਾਰਿਆਂ ਨੂੰ ਕਰਨੀ ਆ ਵੀ ਕਦੋਂ ਕਈ ਵਾਰੀ ਕੋਈ ਖਬਰਾਂ ਦੇ ਵਿੱਚ ਗੱਲ ਦੱਸੀ ਜਾਂਦੀ ਹੈ, 3-4 ਵੀਕੀ ਕਾਲ ਆਉਂਦਾ, ਉਹ ਨੰਬਰ ਦਿਓ। ਪੰਜਾਬੀ ਰੇਡੀਓ ਜੋ ਵੈਸੇ 24 ਆਵਰ ਚੱਲਦਾ ਆ। ਇੱਥੇ ਜਿਹੜੀ ਖਬਰ ਨਿਕਲ ਗਈ ਉਹ ਨਿਕਲ ਗਈ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਉਹ ਪਈਆਂ ਹੁੰਦੀਆਂ ਫੇਸਬੁੱਕ ਦੇ ਉੱਤੇ। ਤੁਸੀਂ ਸੁਣ ਕੇ ਜੇ ਤੁਹਾਨੂੰ ਲੋੜ ਆ ਤਾਂ ਇਨਫੋਰਮੇਸ਼ਨ ਉਹਦੇ ਵਿੱਚੋਂ ਲੈ ਸਕਦੇ ਆ। ਪਰ ਸਾਡੇ ਕੋਲ ਇੱਥੇ ਕੁਛ ਲਿਖਿਆ ਨਹੀਂ ਹੁੰਦਾ, ਤੁਸੀਂ ਉਸ ਵੇਲੇ ਧਿਆਨ ਨਾਲ ਸੁਣੋ, ਉਹਦੀ ਰਿਪੀਟਿੰਗ ਸੁਣੋ, ਉਹਦੇ ਵਿੱਚ ਸਾਰਾ ਕੁਛ ਹੀ ਹੁੰਦਾ ਆ। ਹਰਭਜਨ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ, ਮੇਰਾ ਨਾ ਇੱਕ ਮੋਢਾ ਦਰਦ, ਇੱਕ ਧੌਣ ਦੀ ਨਾੜ, ਤੇ ਇੱਕ ਏਦਾਂ ਸਿਰ ਤੇ, ਇੱਕ ਮੋਢਾ ਤੇ ਮੋਰ। ਇਹਨੂੰ 3 ਸਾਲ ਹੋਏ ਆ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਬਹਿ ਕੇ ਕੱਟਦੀ ਆ। ਮੈਂ ਪਿੰਡ ਵੀ ਜਾ ਆਈ ਆ, ਮੈਨੂੰ ਆਰਾਮ ਨਹੀਂ ਆਇਆ। ਤਾਂ ਕਈ ਵਾਰ ਇੱਥੇ ਐਂਬੂਲੈਂਸ ਮੈਨੂੰ ਲੈ ਕੇ ਗਈ, ਕੋਈ ਆਰਾਮ ਨਹੀਂ ਆਉਂਦਾ। ਉਹ ਕਹਿੰਦੇ ਇੱਕ ਬੀਬੀ ਨੇ ਦੱਸਿਆ ਸੀ ਨਾ, ਇੱਕ ਬੰਦੇ ਨੂੰ ਹੱਥ ਹੌਲਾ ਕੀਤਾ ਨੂੰ ਆਰਾਮ ਆ ਗਿਆ। ਜੇ ਉਹ ਦਰਦਾਂ ਤੇ ਹੱਥ ਹੌਲੇ ਨਹੀਂ ਹੁੰਦੇ, ਇਹ ਤਾਂ ਤੁਹਾਡੀ ਕੋਈ ਨਾੜ ਨੂੜ ਹੋਈ ਆ, ਕੋਈ ਨਾ ਪੁੱਛ ਲੈਨੇ ਆਪਾਂ।
ਬਲਵਿੰਦਰ ਮੈਂ ਤਾਂ ਕਿਤੇ ਜਿੰਨਾ ਚਿਰ ਜੀਣਾ ਕਿਤੇ ਸੌਂ ਕੇ ਦੇਖ ਲਵਾਂਗੀ ਜੇ ਮੈਨੂੰ ਹਾਂਜੀ 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 ਜ਼ਰੂਰ ਪੁੱਛ ਲੈਂਦੇ ਜੀ ਆਪਾਂ ਜ਼ਰੂਰ। ਚੰਗੇ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਲੇ ਤੁਹਾਡੀ ਕੋਈ ਵੀ ਨਾੜ ਚੜੀ ਹੁੰਦੀ ਹੈ ਨਾ, ਤੁਹਾਡੀ ਜਿੱਥੇ ਕਾ ਪਿੱਛੇ ਹੋਊਗੀ, ਮੋਰਾਂ 'ਚ ਹੋਊਗੀ, ਧੌਣ 'ਤੇ ਹੋਊਗੀ, ਉਹਨੇ ਤੁਹਾਨੂੰ ਤੰਗ ਕੀਤਾ ਹੋਇਆ। ਹੱਥ ਹੌਲਾ ਕਰਨ ਵਾਲਾ ਮੈਨੂੰ ਲੱਗਦਾ ਜੇ ਅਮਰੀਕਾ ਵਾਲਿਆਂ ਨੇ 5-7 ਚੱਕ ਲਿਆਂਦੇ ਤਾਂ ਸਾਰੇ ਹੌਸਪੀਟਲ ਬੰਦ ਹੋ ਜਾਣੇ ਆ। ਹੋ ਸਕਦਾ ਕਿਸੇ ਖਾਸ ਚੀਜ਼ ਤੋਂ ਕਿਸੇ ਦਾ ਹੋਵੇ, ਪਰ ਮੇਰੇ ਖਿਆਲ ਦੇ ਵਿੱਚ ਹਰੇਕ ਚੀਜ਼ ਦੇ ਉੱਤੇ ਹੱਥ ਹੌਲਾ ਨਹੀਂ ਚੱਲਣਾ। ਨਰਿੰਜਨ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਸਾਡੇ ਇੰਗਲੈਂਡ ਵਿੱਚ ਕੁੜੀ ਆ 40 ਕੁ ਸਾਲਾਂ ਦੀ। ਹਾਂਜੀ। ਉਹਨਾਂ ਦੇ ਕੰਨ ਦੇ ਲਾਗੇ ਜਿੱਦਾਂ ਨਾ ਉਹ ਭਿੱਲੜ ਜਿਹਾ ਵੱਜ ਜਾਂਦਾ, ਪਤਾ ਨਹੀਂ ਕਿਹੜੀ ਚੀਜ਼ ਪਾਣੀ ਜਿਹਾ ਕਹਿੰਦੇ ਕੰਨ ਦੇ ਪਿੱਛੇ ਕਿ ਮੋਰੇ? ਕੰਨ ਦੇ ਪਿੱਛੇ। ਠੀਕ ਆ। ਤਾਂ ਉਹ ਕਿਸੇ ਵੀ ਜਦੋਂ ਕਿੰਨਾ ਉੱਥੇ ਇਲਾਜ ਕਰਾਇਆ ਉਹ ਨਹੀਂ ਹਟਦਾ ਹਨਾ। ਇੱਥੇ ਕਿਸੇ ਭੈਣ ਭਰਾ ਤੋਂ ਆਪਾਂ ਪੁੱਛ ਕੇ ਵੀ ਦੱਸੇ ਤਾਂ ਨਾਲੇ ਜਾਂ ਜਗਵੀਰ ਭਾਜੀ ਕਿਸੇ ਵੀਰਵਾਰ ਨੂੰ ਬੇਸ਼ੱਕ ਦੱਸ ਦੇਣ। ਹਾਂਜੀ ਹਾਂਜੀ ਸੁਣਦੇ ਰਹੋ ਤੁਸੀਂ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਭੇਲੜ ਜਿਹਾ ਵੱਜ ਜਾਂਦਾ, ਇਹ ਤਾਂ ਮੈਂ ਪਹਿਲਾਂ ਵੀ ਕਈ ਵਾਰ ਸੁਣਿਆ। ਕੁਛ ਨਾ ਕੁਛ ਬੰਨਣ ਨੂੰ ਦੱਸਦੇ ਆ ਜਾਂ ਕੋਈ ਨਾ ਕੋਈ ਮੇਰੇ ਖਿਆਲ ਦਾ ਸੁੰਡ ਲਾਉਣ ਨੂੰ ਵੀ ਸ਼ਾਇਦ ਦੱਸਦੇ ਹੋਣਗੇ। ਕੋਈ ਨਾ ਪੁੱਛਦੇ ਹਾਂ ਆਪਾਂ, ਕੋਈ ਨਾ ਕੋਈ ਫੀਡਬੈਕ ਪਲੀਜ਼ ਜ਼ਰੂਰ ਦਿਓ। ਕਿਸੇ ਨੇ ਕਿਸੇ ਦਾ ਦੇਖਿਆ ਹੋਊ, ਸੁਣਿਆ ਹੋਊ, ਕਿਸੇ ਦੇ ਹੋਇਆ ਹੋਊ। ਸਰਿੰਦਰ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਅੱਗੇ ਪੁੱਛਿਆ ਸੀ ਤਾਂ ਉਹ ਆਪਣੀ ਭੈਣ ਜੀ ਜਗਦੀਪ ਕੌਰ ਕਹਿੰਦੀ ਸੀ ਮੈਂ ਫੇਰ ਬਾਅਦ ਚ ਦੱਸੂਗੀ। ਮੈਂ ਮਣਕਿਆਂ ਦਾ ਦੱਸਿਆ ਸੀ ਕਿ ਭਰਦੇ ਆ, ਉਹਦਾ ਮੈਂ ਕੀ ਕਰ ਕੋਈ ਨਹੀਂ, ਸੁਣਦੇ ਰਹੋ, ਨਹੀਂ ਆ ਜਾਣਾ ਫੇਰ। ਜਾਂ ਉਹ ਵੀਰ ਜਿਹੜਾ ਦਵਾਈਆਂ ਦੱਸਦਾ ਹੁੰਦਾ ਜਗਦੀਪ, ਕੋਈ ਨਹੀਂ, ਉਹ ਵੀ ਸੁਣ ਰਹੇ ਆ, ਜੇ ਉਹਨਾਂ ਨੂੰ ਪਤਾ ਹੋਇਆ ਉਹ ਦੱਸ ਦੇਣਗੇ। ਹਾਂਜੀ ਮੈਂ ਕੋਈ ਉਹਦਾ ਪਾ ਕਰ ਲਓ। ਮੇਰੇ ਤੋਂ ਤਾਂ ਬਹਿ ਵੀ ਨਹੀਂ ਔਖਾ ਹੁੰਦਾ, ਤੁਰ ਫਿਰ ਨਹੀਂ ਬਹੁਤਾ ਹੁੰਦਾ। ਠੀਕ ਹੈ। ਇੱਕ ਨੇ ਕਾਲੇ ਹੁੰਦੇ ਇਹਨਾਂ ਦੇ, ਸਾਡੇ ਘਰ ਦੇ ਉਹਦੇ ਗੁੱਠੇ ਦੇ ਪੈਰਾਂ ਦੇ ਕਾਲੀ ਹੋਈ, ਉਹਨਾਂ ਵਾਲੀ ਦੱਸਿਓ। ਤਾਂ ਦੂਜਾ ਮੈਨੂੰ ਇਹ ਥਾਇਰਾਇਡ ਵੀ ਆ, ਉਹਨਾਂ ਸਿਹਤ ਇੰਨੀ ਘਟ ਜਾਂਦੀ ਆ। ਠੀਕ ਆ। ਉਹਨਾਂ ਜ਼ਿਆਦਾ ਸਿਹਤ ਜਿਹੜਾ ਲੋੜ ਮੈਨੂੰ ਨਹੀਂ ਪਤਾ, ਮੈਨੂੰ ਤਾਂ ਡਾਕਟਰ ਹੀ ਦੱਸੂਗਾ ਤੁਹਾਡੀ ਕਾਹਦੇ ਨਾਲ ਘਟਦੀ ਆ। ਮੈਂ ਤੇ ਡਾਕਟਰ ਨਹੀਂ। ਮੈਂ ਕਿਹਾ ਜਦੋਂ ਸੁਣਿਆ ਪਤਾ ਹੁੰਦਾ। ਬਸ ਨਾਲ ਦੀ ਨਾਲ ਸੁਣਦੇ ਜ਼ਰੂਰ ਆ ਕਰੋ। ਆਪਾਂ ਹੋਰ ਵੀ ਪੁੱਛ ਲੈਂਦੇ ਕਿਸੇ ਨੂੰ ਥਾਇਰਾਇਡ ਨਾਲ ਕੀ ਹੁੰਦਾ ਆ। ਹਾਂਜੀ ਥੈਂਕ ਯੂ ਜੀ। ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ। ਤੁਸੀਂ ਤੁਹਾਡੇ ਡਾਕਟਰਾਂ ਨਾਲ ਬਾਹ ਪੈਂਦੇ ਆ, ਉੱਥੇ ਸਵਾਲ ਜ਼ਰੂਰ ਪੁੱਛਿਆ ਕਰੋ ਕਿ ਮੈਨੂੰ ਕਿਹੜੀ ਬਿਮਾਰੀ ਤੋਂ ਮੇਰੀ ਸਿਹਤ ਘਟ ਰਹੀ ਆ, ਕੀ ਪ੍ਰੋਬਲਮ ਕੀ ਆ ਮੈਨੂੰ। ਪਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਨਾ ਗੋਡਾ ਬਹੁਤ ਦੁਖਦਾ ਹੈ ਤੇ ਐਕਸਰੇ ਦੇ ਵਿੱਚ ਕੁਛ ਨਹੀਂ ਆਇਆ, ਕਹਿੰਦੇ ਬੜਾ ਨਰੋ ਹੈ ਤੇ ਪਰ ਨਾ ਮੇਰਾ ਮੁੜਦਾ ਗੋਡਾ ਨਾ ਤੁਰਿਆ ਜਾਂਦਾ ਮੈਥੋਂ। ਬਹੁਤ ਜ਼ਿਆਦਾ ਪ੍ਰੋਬਲਮ ਹੈ ਮੈਨੂੰ। ਤੇ ਨੈਕ ਦੇ ਵਿੱਚ ਉਹ ਕਹਿੰਦੇ ਅਰਥਰਾਈਟਿਕਸ ਆਇਆ, ਨੈਕ ਵੀ ਬਹੁਤ ਦੁਖਦੀ ਹੈ। ਕਿ ਕੋਈ ਇਲਾਜ ਹੋਵੇ ਤਾਂ ਦੱਸਿਆ ਜੀ। ਅਰਥਰਾਈਟ ਤਾਂ ਹੁਣ ਸਾਰਿਆਂ ਨੂੰ ਹੀ ਦੱਸ ਰਹੇ, ਨਿਆਣਾ ਆ ਸਿਆਣਾ ਆ, ਪੇਨ ਤੁਹਾਡੇ ਕਿਤੇ ਵੀ ਹੁੰਦੀ ਆ ਅਰਥਰਾਈਟ ਦੱਸਦੇ ਆ ਸਾਨੂੰ। ਹਾਂਜੀ ਹਾਂਜੀ ਹਾਂਜੀ। ਬੈਕ ਪੇਨ ਹੈ ਨਹੀਂ ਤੁਹਾਨੂੰ ਨਾ? ਬੈਕ ਪੇਨ ਤਾਂ ਉਹ ਫਿਰ ਜ਼ਿਆਦਾ ਜਦੋਂ ਦੂਜੀਆਂ ਹੁੰਦੀਆਂ ਫਿਰ ਥੋੜੀ ਮੋਟੀ ਤਾਂ ਭੁੱਲ ਹੀ ਜਾਂਦੀ ਹੈ। ਹਾਂ ਨਹੀਂ, ਉਹ ਥੋੜੀ ਮੋਟੀ ਦੇ ਨਾਲ ਹੀ ਤੁਹਾਡੇ ਆਲੇ ਦੁਆਲੇ ਖਿਲ ਰਿਹਾ ਹੈ ਸਾਰਾ ਕੁਝ। ਕੋਈ ਨਹੀਂ ਪੁੱਛਦੇ ਆਪਾਂ। ਓਕੇ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵੈਸੇ ਕਈ ਵਾਰੀ ਇਹਦੀ ਫੀਡਬੈਕ ਵੀ ਆਈ ਆ ਬਹੁਤ ਸਾਰਿਆਂ ਨੂੰ ਕਿ ਜਿਹੜੇ ਕੌਲੀ 'ਤੇ ਬਹਿੰਦੇ ਆ, ਮਹੀਨਾ ਕੁ ਬੈਠੇ ਆ, ਉਹਨਾਂ ਦੀ ਬੈਕ ਪੇਨ, ਉਹਨਾਂ ਦੀਆਂ ਹੋਰ ਕਈ ਦਰਦਾਂ ਖਤਮ ਹੋ ਗਈਆਂ। ਮਿਸ ਲਾਈਨ ਹੋਈ ਹੋਊਗੀ ਬੋਡੀ ਜਾਂ ਕੁਛ ਵੀ ਹੋਊਗਾ, ਪਰ ਤੁਸੀਂ ਨਾਲ ਦੀ ਨਾਲ ਹੀ ਓੜ ਪੋੜ ਕਰਦੇ ਰਿਹਾ ਕਰੋ। ਨਾਲ ਦੀ ਨਾਲ ਆਪਾਂ ਬਾਕੀਆਂ ਨੂੰ ਵੀ ਪੁੱਛ ਲੈਂਦੇ ਹਾਂ ਕਿ ਕਿਹੜੀ ਐਕਸਰਸਾਈਜ਼ ਆ ਜਿਹੜੀ ਉਹ ਕਰਨ ਵੀ ਉਸ ਐਕਸਰਸਾਈਜ਼ ਦੇ ਨਾਲ ਉਹ ਠੀਕ ਹੋ ਜਾਣ। ਅਤੇ ਜ਼ਰੂਰ ਦੱਸਿਆ ਕਰੋ ਜੀ, ਕਾਲ ਕਰਿਆ ਕਰੋ 4082725200 ਆ। ਜੇ ਤੁਹਾਨੂੰ ਆਰਾਮ ਆਉਂਦਾ ਆ ਤਾਂ ਤੁਸੀਂ ਕਿਸੇ ਦਾ ਵੀ ਭਲਾ ਕਰ ਸਕਦੇ ਹੋ, ਤੁਸੀਂ ਕਿਸੇ ਨੂੰ ਵੀ ਦੱਸ ਸਕਦੇ ਕਿ ਉਹ ਕੀ ਕਰਨ। ਅਤੇ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਦੂਜਿਆਂ ਨੂੰ ਵੀ ਜ਼ਰੂਰ ਦੱਸੀਏ। ਅਗਲੇ ਕਾਲਰ ਨੇ ਕ੍ਰਿਸ਼ਨ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਕ੍ਰਿਸ਼ਨ ਸਿੰਘ ਜੀ। ਮੇਰਾ ਨਾ ਇੱਦਾਂ ਹੈ ਕਿ ਮੈਨੂੰ ਵੀ ਜਦੋਂ ਪਿਸ਼ਾਬ ਆਉਂਦਾ ਨਾ ਭੈਣ ਜੀ, ਉਹ ਕੰਟਰੋਲ ਨਹੀਂ ਹੁੰਦਾ। ਹਾਂਜੀ। ਤੇ ਜਦੋਂ ਮੈਂ ਬਾਥਰੂਮ ਕਰਨ ਨੂੰ ਤੁਰਦਾ ਤੇ ਉਹ ਨਿਕਲ ਜਾਂਦਾ, ਪਤਾ ਨਹੀਂ ਕੀ। ਹਾਂਜੀ ਬਲੱਡ ਕਮਜ਼ੋਰ ਹੈ ਤੁਹਾਡੇ। ਕੋਈ ਨਹੀਂ ਪੁੱਛ ਲੈਣੇ ਆਪਾਂ। ਹਾਂਜੀ ਚਲੋ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਹਾਂ ਇਹ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੈਗੀ ਆ, ਅੱਜ ਤੋਂ ਨਹੀਂ ਬਹੁਤ ਦੇਰ ਤੋਂ। ਉਹਦਾ ਇਲਾਜ ਵੀ ਦੱਸਦੇ ਆ ਕਿ ਪਰ ਤੁਸੀਂ ਸੁਣਦੇ ਜ਼ਰੂਰ ਰਿਹਾ ਕਰੋ। ਇਹ ਨਹੀਂ ਕਿ ਉਹਨੇ ਉਸ ਵੇਲੇ ਤੁਸੀਂ ਲਾ ਲਿਆ ਅਤੇ ਫਿਰ ਬਸ ਗਏ, ਕਿਸੇ ਨੇ ਦੱਸ ਦਿੱਤਾ ਨਿਕਲ ਗਿਆ। ਅਤੇ ਤੁਸੀਂ ਇਹਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਆ ਕਰੋ। ਅਤੇ ਆਪਾਂ ਸਾਰਿਆਂ ਨੂੰ ਇਹ ਰਿਕੁਐਸਟ ਵੀ ਕਰਦੇ ਹਾਂ, ਭਾਈ ਦੱਸ ਦਿਓ ਜੇ ਕਿਸੇ। ਹਰਦੀਪ ਕਾਲੋ।
ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜੀ ਦੱਸਣਾ ਸੀ, ਮੇਰੇ ਨਾ ਰਾਈਟ ਸ਼ੋਲਡਰ ਵਿੱਚ ਨਾ ਮੈਂ ਅਨਨੈਸੈਸਰੀ ਥੋੜਾ ਜ਼ੋਰ ਲਾਤਾ, ਉਹ ਵਿੱਚੋਂ ਨਾ ਮੇਰਾ ਫਿਰ ਮਾਸ ਪਾਟ ਗਿਆ ਤੇ ਉਹ ਮੈਂ ਡਾਕਟਰ ਕੋਲ ਗਿਆ ਸੀ। ਪਹਿਲਾਂ ਐਕਸਰੇ 'ਚ ਕੁਛ ਨਹੀਂ ਆਇਆ, ਫਿਰ ਮੈਂ MRI ਕਰਾਈ, ਉਹਨੇ ਦੱਸਿਆ ਤੇਰਾ ਮਾਸ ਪਾਟ ਗਿਆ ਤੇ ਇਹਦਾ ਮੈਂ ਕਹਿੰਦਾ ਸੋਲਿਊਸ਼ਨ, ਉਹ ਕਹਿੰਦਾ ਵੀ ਸੋਲਿਊਸ਼ਨ ਸਰਜਰੀ ਏ। ਮੈਂ ਕਿਹਾ ਸਰਜਰੀ ਤਾਂ ਮੈਂ ਕਰਾਉਣੀ ਨਹੀਂ ਗੀ। ਤੇ ਇਹ ਹੈ ਵੀ ਜੇ ਕੋਈ ਕਿਸੇ ਭੈਣ ਭਰਾ ਨੂੰ ਕੋਈ ਦੇਸੀ ਇਲਾਜ ਜਾਂ ਕੋਈ ਵੀ ਹੋਵੇ ਤੇ ਪਲੀਜ਼ ਉਹ ਦੱਸੇ ਤੇ ਮੈਂ ਉਹ ਯੂਜ਼ ਕਰ ਸਕਾਂ। ਜਿੱਦਾਂ ਮੇਰੀ ਏਜ 59 ਹੈਗੀ ਹੈ। ਠੀਕ ਹੈ ਜੀ। ਤੇ ਜੇ ਕੋਈ ਸੁਣਦਾ ਹੋਵੇ ਤੇ ਉਹਦਾ ਥੈਂਕ ਯੂ ਬਹੁਤ ਬਹੁਤ। ਜ਼ਰੂਰ ਜੀ ਜ਼ਰੂਰ। ਮਾਸ ਫਟੇ ਤੋਂ ਵੈਸੇ ਦੱਸਿਆ ਗਿਆ, ਪੁੱਛ ਵੀ ਲੈਂਦੇ ਕਿ ਮਾਸ ਫਟੇ ਤੋਂ ਕੀ ਕਰਨਾ ਚਾਹੀਦਾ। ਬਿੰਦਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜਾ ਉਹ ਕਹਿ ਰਹੇ ਆ ਨਾ ਕਿ ਮੇਰਾ ਮੋਢਾ ਵੀ ਦੁਖਦਾ, ਸਾਹ ਮਤਲਬ ਕਈ ਕੁਛ ਹੀ ਦੁਖਦਾ ਸੀ, ਗਲ, ਹਾਂ ਬੈਕ ਵੀ ਦੁਖਦੀ ਸੀਗੀ। ਹਾਂਜੀ ਹਾਂਜੀ। ਤੇ ਉਹਦਾ ਨਾ ਇਹ ਫਿਲਹਾਲ ਤਾਂ ਇਹ ਐਕਸਰਸਾਈਜ਼ ਕਰਨ 2 ਟਾਈਮ ਤੇ ਫੇਰ ਕੁਝ ਫਰਕ ਪੈ ਸਕਦਾ। ਤੇ ਦੂਜਾ ਇਹ ਆ ਕਿ ਇੱਕ ਤੇਲ ਤਿਆਰ ਕਰ ਲੈਣ, ਬਈ ਜਿਸ ਤਰ੍ਹਾਂ ਅਜਵਾਇਣ, ਸਰੋਂ ਦਾ ਤੇਲ ਜਾਂ ਤਿਲਾਂ ਦਾ ਤੇਲ ਲੈ ਕੇ ਤੇ ਉਹ ਕੌਲੀ ਸਾਰੀ ਮਤਲਬ ਕਿਸੇ ਭਾਂਡੇ 'ਚ ਪਾ ਲੈਣ ਖੁੱਲੇ 'ਚ, ਉਹਦੇ 'ਚ ਅਜਵਾਇਣ ਤੇ 3-4 ਲਸਣ ਦੀਆਂ ਤੁਰੀਆਂ, ਉਹਨੂੰ ਕੱਟ ਲਾ ਕੇ ਜਿਵੇਂ ਕਰੇਲੇ ਨੂੰ ਲਾਈਦਾ, ਤੇ ਉਹ ਲਾ ਕੇ ਤੇ ਉਹ ਵਿੱਚ ਪਾ ਲੈਣ, ਛਿੱਲਣ ਨਾ ਉਹਦੇ। ਹਾਂਜੀ, ਉਹ ਨਾ ਪੱਕ ਜਾਏਗਾ, ਕਾਲਾ ਹੋ ਜਾਏਗਾ ਲਸਣ। ਉਸ ਤੋਂ ਬਾਅਦ ਫਿਰ ਉਤਾਰ ਕੇ ਠੰਡਾ ਕਰਕੇ ਤੇ ਵਿੱਚ ਉਹਦੇ ਹਲਦੀ ਪਾ ਲੈਣ, ਵਿੱਚ ਉਹਦੇ ਉਸ ਟਾਈਮ ਲੌਂਗ ਵੀ ਪਾ ਲੈਣ 5-6 ਜਦੋਂ ਪੱਕਦਾ। ਹਾਂਜੀ, ਕਾੜਨ ਦੇ ਟਾਈਮ ਤੇ ਉਹਦੇ ਵਿੱਚ ਤੁਸੀਂ 2 ਛਾਣ ਕੇ ਨਾ, ਉਸ ਤੋਂ ਬਾਅਦ ਗਰਮ ਕਰਨ ਦੇ ਲਾਉਣ ਦੇ ਟਾਈਮ ਤੇ ਤੁਸੀਂ ਉਹਦੇ 'ਚ ਫਟਕੜੀ ਪਾ ਲਓ, 2 ਚੂੰਡੀਆਂ ਉਹਦੀਆਂ ਫਟਕੜੀ ਦੀਆਂ ਪਾ ਦਿਓ। ਤੇ ਉਹ ਹੀ ਮੈਂ ਵਰਤਦੀ ਹਾਂ, ਹਰ ਟਾਈਮ ਘਰ 'ਚ ਰੱਖਦੀ ਹਾਂ, ਤਾਂ ਉਹਦੇ ਨਾਲ ਕੋਈ ਵੀ ਪੇਨ ਹੋਵੇ ਤੇ ਮੈਨੂੰ ਫਰਕ ਪੈ ਜਾਂਦਾ। ਅੱਛਾ ਜੀ। ਹਾਂਜੀ। ਤੇ ਦੂਸਰਾ ਇਹ ਆ, ਇੱਕ ਹੋਰ ਆ ਕਿ ਜਿਹੜਾ ਬੈਕ ਪੇਨ, ਉਹ ਬੈਕ ਤੋਂ ਥੱਲੇ ਜਿਹੜੀ ਵਾਲ ਪੈ ਜਾਂਦਾ, ਕਈ ਵਾਰੀ ਕੜਲ ਜਿਹਾ ਇੱਕਦਮ ਪੈਂਦਾ ਉੱਠਦਿਆਂ ਬਹਿੰਦਿਆਂ, ਇਹ ਤੁਸੀਂ ਨਹਾਉਣ ਦੇ ਟਾਈਮ ਤੇ, ਜਿਸ ਟਾਈਮ ਨਹਾਉਣਾ ਹੈ ਨਾ, ਨਹਾ ਕੇ ਤੇ ਤੁਸੀਂ ਤਲੀਏ ਦੇ ਨਾਲ ਸਾਫ਼ ਤੋਂ ਪਹੁੰਚ ਕੇ, ਉਸ ਤੋਂ ਬਾਅਦ ਉਹ ਸਰੋਂ ਦਾ ਤੇਲ ਤੁਸੀਂ ਉਸ ਜਗ੍ਹਾ ਤੇ ਲਾਓ, ਮਤਲਬ ਰੋਜ਼ ਹੀ ਲਾ ਲਓ ਜਾਂ ਇੱਕ ਦਿਨ ਛੱਡ ਕੇ ਲਾ ਲਓ, ਤੇ ਉਹਦੇ ਨਾਲ ਤੁਹਾਡੇ ਕਦੀ ਵਾਸਤੇ ਵੀ ਨਹੀਂ ਇਹ ਵਾਲ ਪੈਂਦਾ। ਮੈਨੂੰ 5-6 ਸਾਲ ਹੋ ਗਏ ਆ, ਮੈਂ ਉਹੀ ਵਰਤਦੀ ਹਾਂ। ਤੇ ਬਿਲਕੁਲ ਪਹਿਲੋਂ ਬਹੁਤ ਹੁੰਦਾ ਸੀ ਮੈਨੂੰ, ਮੈਂ ਬੜੀ ਔਖੀ ਹੁੰਦੀ ਸੀ, ਹੁਣ ਉਹੀ ਵਰਤਦੀ ਹਾਂ ਤੇ ਬਿਲਕੁਲ ਹੀ ਕੁਛ ਨਹੀਂ ਹੈਗਾ, ਮੈਂ ਹੁੰਦੀ ਨਹੀਂ ਮੈਨੂੰ ਕੋਈ ਪੇਨ, ਬੈਕ ਪੇਨ। ਠੀਕ। ਹਾਂਜੀ, ਓਕੇ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਇਹ ਕੀਤੇ ਹੁੰਦੇ ਆ ਜਿਹੜੇ ਦੱਸ ਕੇ ਜਾਂਦੇ ਆ, ਤੇ ਜੇ ਤੁਸੀਂ ਵੀ ਕੁਛ ਕੀਤਾ ਹੋਇਆ, ਤੁਸੀਂ ਵੀ ਤੁਹਾਡੇ ਕੋਲ ਵੀ ਕੁਛ ਹੈਗਾ ਆ ਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੀ ਕੁੜੀ ਨੂੰ ਕੁਛ ਨਹੀਂ ਨਾ ਪਚਦਾ, ਇੱਕ ਤਾਂ ਲੌਂਗ ਤੇ ਲਾਚੀਆਂ ਮੂੰਹ 'ਚ ਪਾ ਕੇ ਨਾ, 2 ਲੌਂਗ 2 ਲਾਚੀਆਂ ਚੁੱਚ ਕੇ ਨਾ ਬਾਹਰ ਪਾਣੀ ਸੁੱਟੇ। ਇੱਕ ਤ੍ਰਿਫਲਾ ਰਾਤ ਨੂੰ ਭਿਉਂ ਕੇ ਨਾ 2 ਚਮਚਾ 1.5 ਜਾਂ 2 ਰਾਤ ਨੂੰ ਗਲਾਸ 'ਚ, ਸਵੇਰੇ ਮਿੱਧ ਕੇ ਨਾ ਕਾਲੀ ਮਿਰਚ ਦਾ ਨਮਕ ਪਾ ਕੇ ਉਹ ਪੀਵੇ, ਅੰਦਰੋਂ ਵਾਈ ਵੂਈ ਨਿਕਲ ਜਾਏਗੀ ਤੇ ਆਪੇ ਸਾਰਾ ਕੁਛ ਉਹਨੂੰ ਚੰਗਾ ਲੱਗੇਗਾ। ਜਿਹੜੇ ਮੋਢੇ ਮਾਸ ਬਣੇ, ਆਇਓਡੈਕਸ ਮਲਮ ਨਾਲ ਮੈਨੂੰ ਆਰਾਮ ਆਇਆ ਸੀ। ਮੈਂ ਉੱਥੇ ਪੌੜੀ ਤੋਂ ਡਿੱਗੀ, ਮੇਰੇ ਮੋਢੇ ਦਾ ਵੀ ਪਾਟ ਗਿਆ ਸੀ ਤੇ ਮੈਂ ਇੰਡੀਆ ਪਿਛਲੀ ਵਾਰੀ ਦੀ ਗੱਲ ਹੈ, ਤੇ ਮੈਂ ਆਇਓਡੈਕਸ ਹੀ ਮਲਦੀ ਰਹੀ, ਸੇਕਾ ਦਿੰਦੀ ਰਹੀ ਹੀਟ ਪੈਡ, ਤੇ ਉਹ ਠੀਕ ਹੋ ਗਿਆ ਮੇਰਾ ਮੋਢਾ ਜੀ। ਤੇ ਉਹ ਇੱਕ ਨਾ ਇੰਡੀਅਨ ਸਟੋਰ ਤੋਂ ਮਿਲਦਾ ਹੈ, ਔਲਾ ਬਦਾਮ ਤੇ ਨਿੰਬੂ ਦਾ ਤੇਲ ਮਿਲਦਾ ਜੇ, ਔਲਾ ਬਦਾਮ ਨਿੰਬੂ ਦਾ ਤੇਲ ਉੱਪਰ ਇੰਡੀਅਨ ਸਟੋਰ ਤੇ ਪਿਆ ਹੁੰਦਾ, ਉਹ ਸਿਰ ਨੂੰ ਲਾਓ ਤੇ ਉਹਦੇ ਨਾਲ ਨਾ ਵਾਲ ਜਿਹੜੇ ਝੜਦੇ ਰੁਕ ਗਏ ਨੇ। ਤੇ ਇੱਕ ਮੈਂ ਕਹਿੰਦੀ ਪਈ, ਜਿਹੜੀ ਭੈਣ ਜੀ ਸ਼ਰਾਬ ਵਾਲੇ ਨਾ ਜਵੈਣ ਉਬਾਲ ਕੇ ਤੇ ਵਿੱਚ ਸਿੰਧਾ ਲੂਣ ਪਾ ਕੇ ਉਹਨੂੰ ਦੇਣ ਮੁੰਡੇ ਨੂੰ। ਠੀਕ ਹੈ। ਇੱਕ ਕੱਪ ਹੀ ਪੀ ਲਿਆ ਕਰੇ ਰੋਜ਼, ਜੇ ਉਹਦਾ ਮਨ ਕਰੇਗਾ ਤੇ ਛੜੀਚੇਗੀ। ਐਵੇਂ ਕਿਵੇਂ 2 ਸੇਬ ਉਬਾਲ ਲੈਣ 2 ਗਲਾਸ ਪਾਣੀ 'ਚ, ਜਦੋਂ 1 ਗਲਾਸ ਰਹਿ ਜਾਏ ਨਾ ਤੇ ਫਿਰ ਉਹਨੂੰ ਪੁਣ ਕੇ, ਤੇ ਨਹੀਂ ਪੀਣਾ ਤਾਂ ਉਹਦੀ ਸ਼ਰਾਬ ਵਾਲੀ ਬੋਤਲ 'ਚ ਹੀ ਪਾ ਦਿਓ। ਅਦਰਕ ਕੱਟ ਲਵੇ, ਸਿੰਧਾ ਲੂਣ ਪਾ ਕੇ, ਵਾਹਵਾ ਪੌਂਡ ਪੱਕੇ ਅਦਰਕ ਨੂੰ 3 ਦਿਨ ਰੱਖੀ ਰੱਖੇ, ਫਿਰ ਪੀਲਾ ਨਿੰਬੂ ਨੂੰ ਚੋੜ ਕੇ 3-4 ਫਾੜੀਆਂ ਸਵੇਰੇ ਚੂਸੇ, ਖਾਣੀਆਂ ਨਹੀਂ, ਜ਼ੁਬਾਨ ਦਾ ਸਵਾਦ ਬਦਲਣਾ, ਸੁੱਟ ਦਿੱਤੀਆਂ ਦੁਪਹਿਰੇ, ਫਿਰ ਸ਼ਾਮੀ। ਫਿਰ ਇਹਦੇ ਨਾਲ ਸ਼ਰਾਬ ਬਹੁਤ ਛੁੱਟੀ ਕਈਆਂ ਦੀ ਨਾ। ਤੇ ਮੈਂ ਤੁਹਾਨੂੰ ਦੱਸਣ ਲੱਗੀ ਸੀ ਹੁਣ, ਮੇਰੀ ਗੱਲ ਸੁਣੋ ਜੀ। ਇੱਕ ਭੈਣ ਜੀ ਕਹਿੰਦੇ ਸੀ ਨਾ ਮੇਰੀ ਅੱਖਾਂ ਦੇ ਛੱਪਰ ਭਾਰੇ ਨੇ, ਜਿਹੜੀ ਭੈਣ ਜੀ ਕਹੀ ਗਈ ਨਾ ਮੈਨੂੰ 3 ਸਾਲ ਹੋ ਗਏ ਨੇ, ਮੈਂ 3-4 ਵਾਰੀ ਬੇਟੇ ਤੁਹਾਨੂੰ ਯਾਦ ਹੈ ਮੈਂ ਐਕਸਰਸਾਈਜ਼ ਦੱਸੀ ਨਾ, ਤਲੀਆਂ ਕੰਨਾਂ ਤੇ ਰੱਖ ਕੇ ਗਰਦਨ ਨੂੰ ਘੁਮਾਓ,
ਅੱਗੇ ਪਿੱਛੇ ਸਾਈਡਾਂ ਤੇ ਬਾਹਾਂ ਆਗਾ ਪਿਛਾਂ ਕਰੋ ਤੇ ਤੁਸੀਂ ਥੱਲੇ ਹੱਥ ਲਾਓ ਜ਼ਮੀਨ ਤੇ, ਤੁਹਾਡਾ ਸਾਰਾ ਕੁਝ ਠੀਕ ਹੋ ਜਾਏਗਾ। 12 ਚੀਜ਼ਾਂ ਦੇ ਤੇਲ ਦੀ ਮਾਲਿਸ਼ ਕਰ ਲਵੇ ਉਹ ਭੈਣ ਜੀ। ਅੱਖਾਂ ਦੇ ਛੱਪਰ ਜਿਹੜੇ ਜੀ ਰੋਜ਼ ਉਹਨਾਂ 3-4 ਵਾਰੀ ਪੁੱਛਿਆ ਭਾਰੇ ਨੇ, ਅੱਖਾਂ ਸੁੰਗੜਨ, ਅੱਖਾਂ ਦੇ ਛੱਪਰ ਭਾਰੇ ਹੋਣ, ਅੱਖਾਂ ਦਬਣ, ਡਰਾਈ ਹੋਣ, ਤਾਂ ਆਹ ਤੇਲ ਬਣਾ ਕੇ ਨਾ ਉਹਦੀ ਮਾਲਿਸ਼ ਕਰਨ 4 ਚੁਫੇਰੇ ਅੱਖਾਂ ਤੋਂ ਠੀਕ ਹੋ ਜਾਣਗੇ। 250 ਗ੍ਰਾਮ ਲੈ ਲਵੇ ਤਿਲਾਂ ਦਾ ਤੇਲ, ਫਿਰ 10-10 ਗ੍ਰਾਮ ਸਾਰੀਆਂ ਚੀਜ਼ਾਂ ਪਾ ਦੇਵੇ ਵਿੱਚ, ਮੋਟੀ ਇਲਾਚੀ, ਲੌਂਗ, ਕਾਲੀ ਮਿਰਚ, ਸੁੰਡ, ਦਾਲਚੀਨੀ, ਜਵੈਣ ਤੇ ਲਸਣ ਦੀਆਂ 2-4 ਤੁਰੀਆਂ, ਜੀਰਾ ਤੇ ਆਪਣੀ ਜੈਫਲ, ਬਸ ਇਹ ਪਾ ਕੇ ਨਾ ਤੇਲ ਸੜ ਜਾਏਗਾ ਨਾ, ਪੁਣ ਕੇ ਰੱਖ ਲਵੇ। ਕੋਸੇ ਨਾਲ ਉਂਗਲ ਡੋਬੀ ਤੇ 4 ਚੁਫੇਰੇ ਮਾਲਿਸ਼ ਕਰੇ, ਇਹਦੇ ਨਾਲ ਬਹੁਤ ਉਹਨੂੰ ਆਰਾਮ ਆ ਜਾਣਾ। ਇਹ ਵਰਤਿਆ ਅੱਗੇ ਨੁਕਸਾ। ਜਦੋਂ ਤੁਹਾਨੂੰ ਰੀਹ ਦੀ ਪੀੜ ਸੁਣਦੇ ਤੁਸੀਂ ਕਿਉਂ ਜੇ ਦੱਸਦੇ ਧਾਗਾ ਬੰਨੋ ਉਂਗਲ ਨੂੰ, ਹੈਨਾ। ਅਸਗੰਧ ਦੀ ਮੈਂ ਕਿੰਨੀ ਵਾਰੀ ਦੱਸਿਆ, ਪਤਾ ਨਹੀਂ ਕਿਉਂ ਨਹੀਂ ਕਰਦੇ। ਅਸਗੰਧ ਦੀ ਗੋਲੀ ਖਾਓ, ਰੰਡੀ ਦੇ ਬੀਜ ਤੇ ਸੁੰਡ ਦੀ ਖੀਰ ਬਣਾ ਕੇ ਖਾ ਲਓ। ਅਸਗੰਧ ਦੇ ਖਸਖਸ ਦੁੱਧ 'ਚ ਪਾ ਕੇ ਉਬਾਲ ਕੇ ਪੀ ਲਓ। ਪੈਰ ਦੀ ਜਿਹੜੀ ਉਂਗਲ ਵੱਡੀ ਨਾਲ ਧਾਗਾ ਬੰਨ੍ਹਦੇ ਜਾਓ ਤਾਂ ਉਸੇ ਵੇਲੇ ਫਰਕ ਪੈ ਜਾਂਦਾ। ਪਤਾ ਨਹੀਂ ਕਿਉਂ ਨਹੀਂ ਕਰਦੇ, ਫਿਰ ਪੁੱਛੀ ਜਾਣਗੇ। ਉਹ ਭੈਣ ਜੀ ਸੀ ਮੈਂ ਭੌਰੀ ਤੇ ਬੰਨ੍ਹਦੀ ਨੇ, ਉਹ ਕੱਚੀ ਜਿਹੜੀ ਕੱਚਾ ਐਲੋਵੇਰਾ ਦਾ ਗੁੱਦਾ ਹੈ ਨਾ ਉਹ ਨਹੀਂ ਬੰਨੀਦਾ, ਉਹਦੇ ਨਾਲ ਫਰਕ ਨਹੀਂ ਪੈਂਦਾ। ਮੇਰਾ ਬਹੁਤ ਪੁਰਾਣਾ ਨੁਕਸਾ, ਪਕੌੜੇ ਕੱਢੋ, ਸਰੋਂ ਦਾ ਤੇਲ ਸੜਦਾ ਉੱਤੇ ਬੁੜਾ ਲੱਭ ਕੇ ਬੰਨੋ ਜਿੱਥੇ ਜਿੱਥੇ ਹੈਗੀਆਂ ਨੇ, ਵਿੱਚੇ ਹੀ ਨਿਕਲ ਜਾਣਗੀਆਂ ਸੜ ਸੁੜ ਕੇ। ਐਲੋਵੇਰਾ ਗੁੱਦਾ ਬੰਨਣਾ ਨਾ, ਤੇਲ ਤੇ ਹਲਦੀ, ਤੇਲ ਸਾੜ ਕੇ ਉੱਤੇ ਬੰਨੋ। ਇੱਥੇ ਅੱਕ ਕੋਈ ਨਹੀਂ ਕਹਿੰਦੇ, ਤੱਕ ਦਾ ਦੁੱਧ ਲਾਣੇ ਜਾਓ ਤੇ ਜਿਹੜੀ ਭੌਰੀ ਤੇ ਪਕੜ ਕੇ ਬਾਹਰ ਆ ਜਾਂਦੀ। ਭੈਣ ਜੀ ਇੱਕ ਪੁੱਛਦੇ ਸੀ ਨਾ ਕਿਡਨੀ ਪਾਰੋਂ, ਤੇ ਉਹ ਆਂਸੀ ਮੇਰੀ ਕਿਡਨੀ ਕਮਜ਼ੋਰ ਹੈ। ਆਹ ਸਿੰਪਲ ਜੇ ਆਪਣੇ ਰੋਜ਼ ਦੇ ਨੁਕਸਾਨ ਇਹੋ ਹੀ ਇੰਨਾ ਕੀ ਕਰਦੇ ਰਹਿਣਗੇ ਤਾਂ ਠੀਕ ਹੋ ਜਾਣਗੇ। ਜਦੋਂ ਆਪ ਕਲਮੀ ਚੋਰਾ, ਜੌਂ ਖਾਰ ਤੇ ਭਖੜਾ, ਅੱਜ ਕੱਲ੍ਹ ਦੁੱਧ ਨਾਲ ਲੈਣਾ ਚਾਹੀਦਾ, ਸਰਦੀ ਹੈ, ਕੱਚੀ ਲੱਸੀ ਨਾਲ ਨਹੀਂ ਲੈਣਾ। ਇੱਕ ਇਹ ਜਿਹੜੇ ਜੌਂ ਨੇ ਨਾ 2 ਲੱਪ ਰਾਤ ਨੂੰ 2 ਗਲਾਸ 'ਚ ਭਿਉਂ ਦੇਣ ਕਰਨ, ਸਵੇਰੇ ਨੰਗੇ ਉਬਾਲਣ, ਢੱਕਣ ਨਹੀਂ ਦੇਣਾ। ਜਦੋਂ ਹੌਲੀ ਹੌਲੀ ਅੱਗ ਤੇ ਜਦੋਂ 1 ਗਲਾਸ ਰਵੇ ਪੁਣ ਕੇ ਗੁਣਗੁਣਾ ਜਾਂ ਪੀਂਦੇ ਰਹਿਣ, ਉਹਨਾਂ ਨੂੰ ਤੁਸੀਂ ਵੇਖਿਆ ਜੇ ਬੜੀ ਸੌਖਾ ਜਿਹਾ ਇਲਾਜ ਹੀ ਕਰ ਦੇਣੋ, ਇੰਨੇ ਜੋਗੇ ਹੀ ਹੋਣਗੇ। ਤੇ ਜਦੋਂ ਭਾਜੀ ਆਉਂਦੇ ਨੇ ਪਾਣੀ ਵਗਦਾ, ਅਸੀਂ ਰੋਜ਼ ਹੀ ਭਾਜੀ ਜਗਵੀਰ ਵੀ ਦੱਸ ਦਿੰਦਾ, ਮੈਂ ਵੀ ਦੱਸਣੀ ਹੁੰਦੀ ਹਾਂ, ਠਿਕਰੀ, ਨਸਾਦਰ, ਲੌਂਗ ਤੇ 3-4 ਚੀਜ਼ਾਂ ਜਿਹੜੀਆਂ ਇਹਨਾਂ ਵਿੱਚ, ਕਾਲੀ ਮਿਰਚ ਪਾ ਲਓ, ਲੌਂਗ ਪਾ ਲਓ, ਠਿਕਰੀ ਸਾਦਰ ਪਾ ਲਓ, ਉਹਨੂੰ ਮੂੰਹ 'ਚ ਮਲ ਕੇ ਬਾਹਰ ਚੂਲੀਆਂ ਕਰੋ, ਤੁਹਾਡੇ ਮੂੰਹ ਦਾ ਪਾਣੀ ਸੁੱਕ ਜਾਏਗਾ। ਤ੍ਰਿਪਲਾ ਰਾਤ ਨੂੰ ਭਿਓ ਕੇ ਸਵੇਰੇ ਲੈ ਲੈਣਾ, ਉਹਦੇ ਨਾਲ ਮੂੰਹ ਦਾ ਪਾਣੀ ਸੁੱਕ ਜਾਂਦਾ ਹੈ। ਆ ਭਾਈ ਸਾਹਿਬ ਜਿਹੜੇ ਹੁਣ ਸੁਣਦੇ ਪਏ ਨੇ ਕਿ ਨਹੀਂ, ਉਹਨਾਂ ਦਾ ਪਿਸ਼ਾਬ ਵਾਸਤੇ ਮੈਂ ਸਪੈਸ਼ਲ ਲਿਖਿਆ, ਉਹਨਾਂ ਬੜੀ ਵਾਰੀ ਪੁੱਛਿਆ। ਛੋਟੇ ਛੋਟੇ ਉਪਾਵਾਂ ਨਾਲ ਆਰਾਮ ਨਹੀਂ ਹੋਣਾ, ਪਰ ਮੈਂ ਦੱਸ ਦਿੰਦੀ ਹਾਂ। ਭੁੱਜੇ ਛੋਲੇ, ਗੁੜ, ਬਦਾਮ ਤੇ ਪਿਸਤਾ ਕੁੱਟ ਕੇ ਨਾ ਲੱਡੂ ਜਿਹੇ ਬਣਾ ਕੇ ਖਾ ਲੈਣ, ਜਵੈਣ ਤੇ ਗੁੜ ਕੁੱਟ ਕੇ ਖਾ ਲੈਣ, ਹੈ ਨਾ। ਹੁਣ ਮੈਂ ਜਿਹੜਾ ਅਸਲੀ ਨੁਕਸਾ ਲੋਕੀ ਜਾਂਦੇ ਪਏ ਨੇ, ਇਹਨਾਂ ਦਾ ਬਲੱਡਰ ਕਮਜ਼ੋਰ ਹੈ, ਜਿਹੜੇ ਕਹਿੰਦੇ ਪਏ ਜਾਂਦਿਆਂ ਨਿਕਲ ਜਾਂਦਾ। ਜਦੋਂ ਬਲੱਡਰ ਕਮਜ਼ੋਰ ਹੁੰਦਾ ਨਾ, ਉਹਦਾ ਇਹੀ ਪ੍ਰੋਬਲਮ ਆਉਂਦੀ। ਉਹ ਮਾਰੀਆਂ ਦਵਾਈਆਂ 4 ਮੰਗਾ ਲੈਣ, ਮਲਾਈ ਤੇ ਸ਼ਹਿਦ ਨਾਲ ਲੈਣ, ਰਾਤ ਦੁੱਧ ਨਾਲ, ਤੇ ਬਲੈਡਰ ਦਾ ਉਹਦੀ ਤਾਕਤ ਪਏਗੀ, ਪਿਸ਼ਾਬ ਆਪੇ ਹੀ ਰੁਕ ਜਾਣਾ। ਇੱਕ ਸਵਰਨ ਬੰਗ ਹੈ, ਲੋਹ ਭਸਮ ਹੈ, ਸੁੱਚੇ ਮੋਤੀ ਭਸਮ ਹੈ ਤੇ ਬੰਗ ਭਸਮ, 4 ਚੀਜ਼ਾਂ ਤੋਲਾ 2-2 ਤੋਲੇ ਮੰਗਾ ਲੈਣ ਇੰਡੀਆ ਤੋਂ, ਪਸਾਰੀ ਕੋਲ ਮਿਲਣਗੇ। ਮਿਕਸ ਕਰਕੇ 2 ਚੌਲ ਜਿੰਨੀ ਮਲਾਈ ਤੇ ਸ਼ਹਿਦ ਰਲਾ ਕੇ ਤੇ ਉਹਦੇ ਨਾਲ ਦੁੱਧ ਨਾਲ ਲੈਣ, ਉਹਨਾਂ ਨੂੰ ਬਹੁਤ ਆਰਾਮ ਆ ਜਾਏਗਾ ਇਹਦੇ ਨਾਲ। ਇੱਕ ਉਹ ਆਂਦੇ ਸੀ ਨਾ, ਜਿਹੜੀ ਆਂਦੇ ਸੀ ਉਹਦੀ ਸਮੈਲ ਆਉਂਦੀ ਹੈ ਸਫ਼ਰ ਵਿੱਚ, ਜਦੋਂ ਜਹਾਜ਼ ਚੜ੍ਹਨਾ ਪੈਨੀ ਮੂੰਹ 'ਚ ਰੱਖ ਲੈਣ, ਤਾਂਬੇ ਦੀ ਪੈਨੀ। ਉੱਥੇ ਜਾਣਗੇ ਇੰਡੀਆ, ਥੋੜਾ ਬਣਾ ਪਾਣੀ ਪੂਣੀ ਪੀ ਲੈਣਗੇ ਤੇ ਉਹਦੇ ਨਾਲ ਉਹਨਾਂ ਨੂੰ ਕਾਫੀ ਫਰਕ ਪੈ ਜਾਂਦਾ ਹੈ। ਉਹ ਅਸੀਂ ਬੁਖਾਰ ਨਹੀਂ ਉਤਰਦਾ, ਸੌਖਾ ਜਿਹਾ ਇਲਾਜ ਹੈਗਾ ਜਿਹਦੇ ਨਾਲ ਬੁਖਾਰ ਉਤਰ ਜਾਏਗਾ। 6-7 ਦਿਨ ਦੇਣ ਉਹਨਾਂ ਨੂੰ, ਬੁਖਾਰ ਬਿਲਕੁਲ ਉਤਰ ਜਾਏਗਾ। ਜੇ ਅੰਦਰ ਰਸਤੇ ਜਰਤ ਜਾਂਦਾ ਨਾ, ਨਿਕਲ ਜਾਂਦਾ ਹੱਡੀਆਂ 'ਚੋਂ। ਫਿਰ ਜਵੈਣ, ਲਾਚੀ, ਸੌਂਫ ਤੇ ਬਦਾਮ ਦੀ ਗਿਰੀ ਤੇ ਮਿਸ਼ਰੀ ਰਗੜਨ ਲੱਗਿਆ ਪਾਉਣੀ ਹੈ, ਤੇ ਸੌਂਫ ਇਹ ਰਾਤੀ ਭਿਉਂ ਕੇ ਪਾਣੀ ਕੱਪ ਗਲਾ ਰੱਖ ਦੇਣ ਕਰਨ, ਸਵੇਰੇ ਸ਼ਰਦਾਈ ਤਰ੍ਹਾਂ ਰਗੜ ਕੇ ਨਾ ਤੇ ਉਹਨੂੰ ਮਿਸ਼ਰੀ ਪਾ ਕੇ ਤੇ ਉਹਨੂੰ ਦੇਣ। ਖੂਬ ਕਲਾ ਜਿਹੜੀ ਨੇ ਸੌਂਫ ਤੇ ਮਿਸ਼ਰੀ ਤੇ ਲਾਚੀ ਛੋਟੀ ਦੁੱਧ 'ਚ ਪਾ ਕੇ ਉਬਾਲ ਕੇ ਦੇਣ, ਬੁਖਾਰ ਤਾਂ ਉੱਤਰ ਹੀ ਜਾਂਦਾ ਹੈ। ਜਿਹੜੇ ਉਹ ਕਹਿੰਦੇ ਸੀ ਨਾ ਮੂੰਹ ਦਾ ਮਾਸ ਫਰਕਦਾ ਹੈ, ਆਪਣਾ ਛਿੱਲੜ ਜੇ ਬਣੇ ਪਏ ਨੇ, ਜੈਫਲ ਤੋੜ ਕੇ ਨਾ ਪਾਣੀ ਉਬਾਲ ਕੇ ਤੇ ਗੁਣਗੁਣੇ ਚੂਲੀਆਂ ਕਰਨ, ਉਹ ਕਰਕੇ ਤੇ ਫਿਰ ਗੈਲਸਰੀਨ ਲਾਉਣ, ਉਹਨਾਂ ਨੂੰ ਫਰਕ ਪੈ ਜਾਏਗਾ। ਵੇਖ ਲਿਆ ਤੁਸੀਂ। ਤੇ ਇੱਕ ਉਹਨਾਂ ਜਿਹੜੇ ਭਾਜੀ ਨੂੰ ਮੈਂ ਦੱਸਿਆ, ਜਿਹੜੀ ਨੁਕਸਾ ਦੱਸਿਆ, ਉਹ ਮੰਗਾ ਲੈਣ, ਉਹਦੇ ਨਾਲ ਉਹਨਾਂ ਨੂੰ ਬਹੁਤ ਫਰਕ ਪੈ ਜਾਣਾ ਜੇ। ਨਜਲਾ ਰੋਜ਼ ਕਰਦੇ ਨੇ। ਇੱਕ ਨੱਕ ਬੰਦ ਜਦੋਂ ਤੁਹਾਡਾ ਹੋ ਜਾਂਦਾ ਨਾ, ਸਾਰੇ ਹੀ ਉਹ ਪੁੱਛਦੇ ਨੱਕ ਬੰਦ ਹੋ ਗਿਆ, ਗਲਾ ਖੰਘ। ਦਾਲਚੀਨੀ ਪਾਣੀ ਉਬਾਲ ਲਓ, ਗਰਮ ਨਹੀਂ ਲੱਗੇਗਾ, ਉਹ ਜਦ ਠੰਡ ਉਹ ਜਦ ਜੰਮਿਆ ਉਹ ਨਿਖੜ ਜਾਂਦਾ ਹੈ। ਤੇ ਸੁੰਘ ਕੇ 5-4 ਘੋਟੀ ਗਰਮ ਦੇ ਪੀ ਲਓ, ਨੱਕ ਨੂੰ ਅਵਾੜ ਜੀ ਦੇ ਕੇ, ਤੇ ਨੱਕ ਉਸੇ ਵੇਲੇ ਵੱਜਿਆ ਖੁੱਲ ਜਾਂਦਾ। ਛੋਲਿਆਂ ਦਾ ਆਟਾ ਗੁੜ 'ਚ ਭੁੰਨ ਕੇ ਖਾ ਲਓ, ਗਰਮ ਉੱਤੋਂ ਦੁੱਧ ਪੀ ਲਓ, ਇਹ ਸੌਖਾ ਜਿਹਾ ਇਲਾਜ ਹੈ। ਨਜਲਾ ਜਿਹੜਾ ਨਿੱਛਾ, ਨਜਲਾ, ਜ਼ੁਕਾਮ ਅੱਜ ਕੱਲ੍ਹ ਲੱਗਦੇ ਪੈਣ, ਤੁਸੀਂ ਵੇਸਣ 2 ਚਮਚੇ ਘਿਓ 'ਚ ਭੁੰਨ ਲਵੋ
ਜਦੋਂ ਭੁੱਜ ਜਾਏ ਵਿੱਚ ਖਸਖਸ, ਮਿਸ਼ਰੀ, ਬਦਾਮ, ਸੌਂਫ, ਚਾਰੇ ਮਗਜ਼ ਤੇ ਇਹ ਸਾਰੇ ਪਾ ਕੇ ਨਾ ਦੁੱਧ ਰਿੰਨ ਕੇ ਪੀਣ ਤੋਂ ਉਹਨਾਂ ਨੂੰ ਬੜੀ ਛੇਤੀ ਆਰਾਮ ਆ ਜਾਏਗਾ। ਉਹ ਜਵੈਣ ਹੀ ਪਾਣੀ 'ਚ ਉਬਾਲ ਲੈਣ ਕਰਨ, ਲੌਂਗ ਪਾ ਕੇ ਤੇ ਉਹਦੀ ਸਟੀਮ ਹੀ 3 ਵਾਰੀ ਲੈ ਲੈਣ ਤਾਂ ਵੀ ਆਰਾਮ ਆ ਜਾਂਦਾ ਹੈ। ਹੁਣ ਮੈਂ ਤੁਹਾਨੂੰ ਦੱਸ ਸਕਦੀ ਹਾਂ ਉਹ ਆਪਣੇ ਗੰਠੀਆ ਕਿ ਨਹੀਂ ਦੱਸ ਸਕਦੀ? ਹਾਂਜੀ ਦੱਸ। ਰੋਜ਼ ਪੁੱਛਦੇ ਨੇ ਤੁਸੀਂ ਕੀ ਗਰਮ ਚੀਜ਼, ਫੇਰ ਆਨੇ ਸਾਨੂੰ ਤਾਂ ਗਰਮ ਪਏਗੀ। ਉਹ ਜਿਹੜੀ ਭਾਵੇਂ ਆਰਾਮ ਆਉਣਾ ਭਾਵੇਂ ਕੁਛ ਵੀ ਹੋਵੇ ਖਾਣਾ ਪੈਂਦਾ ਹੈ। ਅਦਰਕ ਦਾ ਰਸ, ਲਸਣ ਦਾ ਰਸ ਜਿਹੜਾ ਨੇ ਮਿਕਸ ਕਰਕੇ ਨਾ 1 ਚਮਚ ਸਵੇਰੇ ਸ਼ਾਮ ਹੈ ਨਾ, ਉਹ ਥੋੜਾ ਜਿਹਾ ਲੈ ਲੈਣ ਕਹਿੰਦੇ ਨੇ। ਇੱਕ ਆਪਾਂ ਅੰਦਰ ਗਰਮੈਸ਼ ਦੇਣੀ ਇਹਨੂੰ। ਲੌਂਗ ਤੇ ਤਿਲਾਂ ਦਾ ਤੇਲ ਤੇ ਬਦਾਮ ਰੋਗਨ ਮਿਕਸ ਕਰਕੇ ਨਾ ਸਾੜ ਕੇ ਤਲੀਆਂ ਤੇ ਉਹਨਾਂ ਜੋੜਾਂ ਦੇ ਉੱਤੇ ਮਾਲਸ਼ ਕਰਨ ਕਾ ਘੁੱਟ ਕੇ। ਇੱਕੋ ਆ ਪੱਕਾ ਇਲਾਜ ਹੈ ਗੰਠੀਆ ਦਾ। ਪਾਈਆ ਪਪੀਤਾ ਲੈ ਕੇ ਨਾ ਗੁੱਦਾ ਉਹਨੂੰ ਰਗੜ ਲਵੋ, ਪਤਲਾ ਕਰ ਲਵੋ। ਜਿਹੜੇ ਉਹ ਰਿੜਕਿਆ ਜਾਏਗਾ ਨਾ ਪਤਲਾ ਹੋ ਜਾਏਗਾ। ਸੁੰਡ, ਮੱਗ, ਕਾਲੀ ਮਿਰਚ ਤੇ ਹਿੰਗ ਭੁੰਨ ਕੇ ਪਾਓ। ਜੈਫਲ, ਲੌਂਗ, ਵੱਡੀ ਇਲਾਚੀ, ਦਾਲਚੀਨੀ ਇਹ ਸਾਰੀ ਪੀਸ ਕੇ ਨਾ ਤੇ 1 ਚਮਚਾ ਰੋਜ਼ ਉਹਦੇ 'ਚ ਘੋਲ ਲਵੋ, ਰੱਖ ਦਿਓ 10 ਮਿੰਟ। ਉਹਨੂੰ ਨਾ ਹੌਲੀ ਹੌਲੀ ਖਾਂਦੇ ਰਹੋ। ਪੀ ਸਕਦੇ ਨੇ, ਖਾ ਸਕਦੇ ਨੇ। ਉਹ ਹੱਡੀਆਂ ਦੇ ਵਿੱਚੋਂ ਜਿਹੜੀ ਇਹਦੀ ਗਰਮੈਸ਼ ਪਏਗੀ ਤੇ ਉਹ ਜਿਹੜੀ ਆਪਣੀ ਜੋੜਾਂ ਦੀ ਤੇ ਗਰੀਸ ਜੰਮੀ ਪਈ ਉਹ ਖੁੱਲ ਜਾਏਗੀ। ਸੁੰਡ ਪਾਣੀ 'ਚੋਂ ਬਾਹਰ ਕੇ ਕਦੀ 2-4 ਵਾਰੀ ਹਫ਼ਤੇ ਪੀ ਲਈ ਗੰਠੀਆ ਵਾਸਤੇ। ਅਸ਼ਵਗੰਧਾ ਦੇ ਕੈਪਸੂਲ ਖਾ ਲਏ ਪਾਣੀ ਨਾਲ, ਖਾਓ ਗੰਠੀਆ ਵਾਸਤੇ ਠੀਕ ਨੇ। ਲਸਣ ਕੁੱਟ ਕੇ ਕਲੌਂਜੀ ਦੇ ਤੇਲ 'ਚ ਸਾੜ ਕੇ ਉਹਦੀ ਜੋੜਾਂ ਤੇ ਮਾਲਿਸ਼ ਕਰ ਲਓ ਗੰਠੀਆ ਵਾਸਤੇ। ਤਿਲਾਂ ਦੇ ਤੇਲ ਵਿੱਚ ਸਿਰਕਾ ਪਾ ਕੇ ਉਹਦੀ ਮਾਲਿਸ਼ ਕਰ ਲਓ। ਇਹ ਜੇ ਚੀਜ਼ਾਂ ਨਾਲ ਹੁਣ ਮੈਂ ਕੈਂਸਰ ਦੇ 2-3 ਲੱਭੇ ਸੀ ਨੁਕਸੇ ਤੇ ਮੈਂ ਕਹੀ ਜੇ ਉਹ ਸੁਣਦੇ ਤੇ ਮੈਂ ਦੱਸ ਹੀ ਦਿਆਂ ਕਿਸੇ ਦਾ ਭਲਾ। ਉਹਨਾਂ ਬਲੱਡ ਕੈਂਸਰ ਦੇ ਸੀ ਉਹ, ਤੇ ਮੈਂ ਥੋੜੀ ਜਿਹੀ ਦੱਸ ਦੇਣੀ ਜੋ ਸੁਣਦੇ ਪੈਣ ਤਾਂ ਕਰ ਹੀ ਲੈਣ, ਚੰਗੀ ਗੱਲ ਹੈ। ਇਹ ਘਰ ਦੀਆਂ ਚੀਜ਼ਾਂ ਨਾਲ ਸਾਈਡ ਇਫੈਕਟ ਕੋਈ ਨਹੀਂ ਹੈਗਾ। ਇੱਕ ਬਲੱਡ ਕੈਂਸਰ ਵਾਲੇ ਨੇ ਕੱਚੀ ਹਲਦੀ ਲੈਣ, ਜਿਵੇਂ ਵੀ ਖਾ ਸਕਦੇ ਨੇ। ਇੱਕ ਅਰਜਨ ਛਾਲ ਲੈ ਕੇ ਨਾ ਉਹਦੀ ਇੱਥੇ ਲੱਕੜਾਂ ਮਿਲ ਜਾਂਦੀਆਂ ਨੇ ਪਸਾਰੀਆਂ ਕੋਲੋਂ, ਖੁਰ ਮੈਨੂੰ ਲੱਗਦਾ ਹੈ ਆਸਟ੍ਰੇਲੀਆ ਤੋਂ ਬੋਲਦੇ ਸੀ। ਰਾਤ ਨੂੰ 1 ਲੱਕੜ ਪਾਣੀ 'ਚ ਭਿਉਂ ਰੱਖਣ ਕਰਨ ਤੇ ਸਵੇਰੇ ਉਹ ਪਾਣੀ ਪੀਣ ਕਰਨ, ਜਿਹੜਾ ਉਹਦੇ ਵਾਲਾ ਹੈ ਲੱਕੜ ਵਾਲਾ ਪਾਣੀ। ਅਰਜਨ ਛਾਲ ਇੱਕ ਹੀ ਕਰਨ ਜਿਹੜਾ ਆਪਣਾ ਹੁੰਦਾ ਹੈ ਨਾ, 1 ਮਿੰਟ, ਬਲੱਡ ਕੈਂਸਰ ਵਾਲੇ ਭੂਰੀ ਮਿਰਚ 20 ਦਾਣੇ ਰਾਤੀ ਪਾਣੀ 'ਚ ਭਿਉਂ ਕੇ ਰੱਖ ਦੇਣ ਤੇ ਸਵੇਰੇ ਮਿੱਧ ਕੇ ਨਾ ਪੁਣ ਕੇ ਪਾਣੀ ਤੇ ਮਾੜਾ ਜਿਹੇ ਵਿੱਚ ਕਾਲੀ ਨਮਕ ਤੇ ਨਮਕ ਪਾ ਕੇ ਉਹ ਲੈਣ ਤੇ ਇਹਦੇ ਨਾਲ ਕੈਂਸਰ ਨੂੰ ਬਹੁਤ ਫਰਕ ਪੈ ਜਾਂਦਾ ਹੈ। ਬਲੱਡ ਕੈਂਸਰ ਵਾਲੇ ਜਿਹੜੇ ਨਾ ਪਨੀਰ, ਡੋਡੀਆ, ਪਿੱਤ ਪਾਪੜਾ, ਚਰੈਤਾ, ਅਫਲਾਤੀਨ ਉਹਨਾਂ ਵਾਸਤੇ ਬੜਾ ਜ਼ਰੂਰੀ। ਜਿਹੜੇ ਜਰਮ ਅੰਦਰ ਬਲੱਡ ਕੈਂਸਰ ਜਰਮ ਹੁੰਦੇ ਨੇ, ਮੇਰੀ ਸਿਸਟਰ ਵਿਚਾਰੀ ਦਾ ਸੀ ਤਾਂ ਪਤਾ ਲੱਗਾ ਸਾਨੂੰ। ਤੇ ਉਹ ਜਿਹੜੇ ਜਦੋਂ ਇਹ ਪੀਣਗੇ ਨਾ ਤੇ ਬਲੱਡ ਸਾਫ਼ ਹੋਵੇਗਾ, ਕਿਰਮ ਮਰ ਜਾਂਦੇ ਨੇ ਫਿਰ। ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ, ਥੈਂਕ ਯੂ। ਚਲੋ ਜੀ ਠੀਕ, ਤੁਹਾਡਾ ਵੀ ਥੈਂਕ ਯੂ, ਤੁਸੀਂ ਕਾਲ ਲਈ। ਧੰਨਵਾਦ ਜੀ, ਧੰਨਵਾਦ। ਤੇ ਦੁਬਾਰਾ ਵੀ ਜੇ ਕਿਸੇ ਚੀਜ਼ ਦਾ ਪਤਾ ਹੁੰਦਾ ਤੇ ਤੁਸੀਂ ਆ ਸਕਦੇ ਆ 4082725200। ਜਿਹੜੇ ਹੋਲਡ ਤੇ ਪਲੀਜ਼ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਸੀ ਸੰਭਾਲ। ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ 4 ਤੋਂ 5:30। ਐਤਵਾਰ ਨੂੰ ਇਸ ਦਾ ਰਿਪੀਟ ਹੁੰਦਾ 4 ਤੋਂ 6, ਜਿਸ ਦੇ ਵਿੱਚ ਜਗਵੀਰ ਸਿੰਘ ਵੀ ਹੁੰਦੇ ਨੇ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਸਾਡੇ ਸਰੋਤੇ ਹੁੰਦੇ ਆ। ਉਹੀ ਆਪਣਾ ਇਲਾਜ ਪੁੱਛਦੇ ਆ, ਕੋਈ ਨਾ ਕੋਈ ਉਸੇ ਦਾ ਹੀ ਇਲਾਜ ਦੱਸ ਜਾਂਦਾ ਆ। ਫੀਡਬੈਕ ਜ਼ਰੂਰ ਦਿਆ ਕਰੋ। ਬਹੁਤ ਦੇਰ ਤੋਂ ਪ੍ਰੋਗਰਾਮ ਚੱਲ ਰਿਹਾ, ਤੁਸੀਂ ਆਪਣੇ ਇਲਾਜ ਆਪ ਕਰਦੇ ਹੋ ਤੇ ਜ਼ਰੂਰ ਇੱਕ ਦੂਜੇ ਨੂੰ ਦੱਸਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਆਪਣਾ ਸਰੀਰ ਦੇਖ ਕੇ ਕਿਸ ਤਰ੍ਹਾਂ ਦਾ ਤੁਹਾਡਾ ਸਰੀਰ ਆ, ਕਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਉਹ ਅਸੈਪਟ ਕਰ ਸਕਦਾ ਆ, ਉਸੇ ਹਿਸਾਬ ਦੇ ਨਾਲ ਚੀਜ਼ਾਂ ਨੂੰ ਤੁਸੀਂ ਲੈਣਾ ਆ। ਚੱਲਦੇ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ, ਰੜਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁੱਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੰਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਮੁਸ਼ੀਆਨਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ, ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 408272 ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਸਾਡੇ ਨਾਲ ਅਗਲੇ ਕਾਲਰਸ ਲੈਂਦੇ ਹਾਂ। ਇੱਕ ਵਾਰ ਫਿਰ ਦੱਸ ਦਈਏ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਐਤਵਾਰ ਨੂੰ ਸੁਣ ਸਕਦੇ ਹਾਂ। YouTube 'ਤੇ ਚੜ੍ਹ ਦਿੱਤਾ ਜਾਂਦਾ ਹੈ, ਉਹਦੇ 'ਤੇ ਵੀ ਸੁਣ ਸਕਦੇ ਹਾਂ। ਅਤੇ ਬਾਕੀ ਪੋਡਕਾਸਟ 'ਤੇ ਹੁੰਦਾ ਹੈ, ਉਹਦੇ 'ਤੇ ਵੀ ਸੁਣ ਸਕਦੇ ਹਾਂ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਸਾਡੇ ਇੱਕ ਬੇਟੀ ਆ 11 ਸਾਲ ਦੀ, ਇੰਗਲੈਂਡ ਦੇ ਵਿੱਚ, ਤੇ ਉਹਨੂੰ ਟਾਇਲਟ ਦੀ ਪ੍ਰੋਬਲਮ ਆ, ਡਾਇਰੀਆ ਦੀ ਤਰ੍ਹਾਂ ਉਹਨੂੰ ਦਿਨ ਵਿੱਚ 7 ਤੋਂ 8 ਵਾਰੀ ਟਾਇਲਟ ਜਾਂਦੀ ਹੈ ਤੇ ਬਲੱਡ ਵੀ ਆਉਂਦਾ ਹੈ। ਤੇ ਉਹਨਾਂ ਦਾ ਉੱਥੇ ਟੈਸਟ ਕੀਤਾ ਗਿਆ, ਕੋਈ ਵਾਊਲ ਇਨਫਲਾਮੇਸ਼ਨ ਕੰਟੈਂਟ ਹੁੰਦਾ ਹੈ ਜਿਹੜਾ ਨਾਰਮਲੀ ਆਪਣੇ ਵਿੱਚ 50 mg ਚਾਹੀਦਾ, ਤੇ ਉਸ ਕੁੜੀ ਦੇ ਵਿੱਚ ਆਇਆ 20,000 mg। ਬਹੁਤ ਜ਼ਿਆਦਾ ਆਇਆ ਆ, ਤੇ ਡਾਕਟਰ ਕਹਿੰਦੇ ਆ ਕਿ ਉਹਦੀ ਵੱਡੀ ਆਂਤੜੀ ਦੇ ਵਿੱਚ ਜ਼ਖਮ ਹੋਏ ਹੋਏ ਆ। ਉਹ ਹਜੇ ਵੀ ਦਵਾਈਆਂ ਲੈਂਦੀ ਆ, ਪਰ ਫੇਰ ਵੀ 3 ਤੋਂ 4 ਵਾਰੀ ਜਾਂਦੀ ਆ ਟਾਇਲਟ, ਪਤਲੀ ਆਉਂਦੀ ਹੈ ਤੇ ਉਹਨੂੰ ਬਲੱਡ ਆਉਂਦਾ ਹੈ। ਉਹ ਜਿੱਦਾਂ ਆਪਣੇ ਪੇਰੈਂਟਸ ਦੀ ਇੱਕੋ ਹੀ ਬੇਟੀ ਆ, ਵੀ ਜੇ ਉਹਦੇ ਲਈ ਕੋਈ ਤੁਸੀਂ ਨੁਕਤਾ ਦੱਸ ਸਕੋ ਤਾਂ ਅਸੀਂ ਬਹੁਤ ਥੈਂਕ ਯੂ ਫੀਲ ਕਰਾਂਗੇ। ਸੁਣਦੇ ਰਹੋ ਪਰਮਜੀਤ ਜੀ, ਸੁਣਦੇ ਰਹੋ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਇਹਨਾਂ ਨੂੰ ਕੋਈ ਨਾ ਕੋਈ ਜੋ ਤੁਹਾਡੀ ਸਮਝ ਵਿੱਚ ਆਉਂਦਾ, ਕਿਉਂਕਿ ਦੇਸੀ ਚੀਜ਼ਾਂ ਆ, ਦੇਸੀ ਚੀਜ਼ਾਂ ਦਾ ਨੁਕਸਾਨ ਨਹੀਂ ਹੁੰਦਾ। ਸੁਣੋ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਸਾਰਾ ਕੁਝ ਦੱਸਦੇ ਹੋ। ਤੇ ਇੱਕ ਮੇਰੀ ਛੋਟੀ 2 ਸਾਲ ਦੀ ਬੇਟੀ ਹੈ ਜੀ, ਉਹ ਜੋ ਖਾਂਦੀ ਹੈ ਨਾ ਤਾਂ ਉਲਟੀ ਕਰ ਦਿੰਦੀ ਹੈ। ਅੱਛਾ। ਤੇ ਕੁਛ ਵੀ ਨਹੀਂ ਉਹਨੂੰ ਪਚਦਾ, ਨਾ ਪਾਣੀ ਪਚਦਾ, ਨਾ ਉਹਨੂੰ ਪੀਰੀਅਡਲਾਈਟ ਪਚਦਾ, ਕੁਛ ਵੀ ਨਹੀਂ ਪਚਦਾ। ਜੇ ਕਿਸੇ ਨੂੰ ਪਤਾ ਹੋਣਾ ਜ਼ਰੂਰ ਦੱਸੋ। ਤੇ ਡਾਕਟਰ ਨੇ ਕਿਹਾ ਹੋਣਾ ਠੀਕ ਆ? ਹਾਂਜੀ, ਉਹ ਕਹਿੰਦੇ ਠੀਕ ਆ, ਬਸ ਇਹੀ ਕੁਝ ਦਿਓ, ਤੇ ਪਰ ਉਹਨਾਂ ਨੂੰ ਪਚਦਾ ਕੁਛ ਨਹੀਂ, ਉਹ ਕੱਢ ਦਿੰਦੀ ਆ। ਠੀਕ ਹੈ, ਪੁੱਛ ਲੈਂਦੇ। ਦੱਸਣਾ। ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਹਾਂਜੀ, ਪਿਛਲੀ ਵਾਰ ਵੀ ਸ਼ਾਇਦ ਦੱਸਿਆ ਸੀ ਕਿਸੇ ਨੇ ਕੁਛ ਨਾ ਕੁਛ ਬੱਚਿਆਂ ਨੂੰ, ਤੇ ਹੁਣ ਵੀ ਜ਼ਰੂਰ ਦੱਸ ਦਿਓ, ਕਿਉਂਕਿ ਜਦੋਂ ਤਾਂ ਛੋਟਾ ਬੱਚਾ ਹੁੰਦਾ ਸਾਲ ਦਾ, ਉਹਦੇ ਤੋਂ ਦੁੱਧ ਕੱਢਣ ਦੀਆਂ ਜ਼ਰੂਰ ਆਈਆਂ ਕਿ ਦੁੱਧ ਕੱਢ ਦਿੰਦਾ, ਉੱਦਾਂ ਹੀ ਕੱਢ ਦਿੰਦਾ, ਫੁੱਟਿਆ ਨਹੀਂ ਹੁੰਦਾ, ਉਹ ਤੋਂ ਵੀ ਕੁਛ ਨਾ ਕੁਛ ਦੱਸਿਆ ਜਾਂਦਾ। ਤੇ ਇਹ ਕਈ ਕੁਛ ਟਰਾਈ ਵੀ ਕਰ ਚੁੱਕੇ ਆ। ਜ਼ਰੂਰ ਦੱਸਿਓ ਜੀ। ਗੁਰਮੇਜ ਕੌਰ। ਹਾਂਜੀ, ਬਲਵਿੰਦਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਤੁਹਾਡਾ ਚੱਲਦਾ ਜੀ। ਤੇ ਮੈਂ ਇਹ ਦੱਸਣਾ ਸੀ, ਜਿਨ੍ਹਾਂ ਦਾ ਮੈਲਾ ਫਟਿਆ ਆ ਨਾ, ਉਹ ਖਵਾਸੀ ਰੋਟੀ ਪਕਾਉਣ ਤੇ ਉਹਦੇ ਉੱਤੇ ਫਟਕੜੀ ਤੇਲ ਲਾ ਕੇ, ਕੋਈ ਵੀ ਤੇਲ ਚਾਹੇ ਅਲਸੀ ਦਾ ਗਰਮ ਲਾ ਲਓ, ਹੈ ਨਾ, ਜਾਂ ਸਰੋਂ ਦਾ ਲਾ ਲੈਣ, ਤੇ ਫਟਕੜੀ ਰਗੜ ਕੇ ਤਾਂ ਉਹ ਉੱਤੇ ਭੁੱਕ ਕੇ ਤਾਂ ਉਹ ਬੰਨਣ। ਇੱਕ ਪਾਸੀ ਰੋਟੀ? ਹਾਂਜੀ, ਇੱਕ ਪਾਸੀ ਰੋਟੀ, ਹਾਂਜੀ। ਤੇ ਉਹ ਬੰਨਣ ਤੇ ਉਹਦੇ ਨਾਲ ਉਹ ਸੱਟ ਚੁਗ ਹੋ ਜਾਂਦੀ ਹੈ ਜੀ। ਠੀਕ ਹੈ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਇਹ ਸੌਖਾ ਤਰੀਕਾ ਆ ਵੈਸੇ। ਇਹ ਚੀਜ਼ਾਂ ਫਟਕੜੀ ਖਾਣ ਨੂੰ ਵੀ ਕਹਿੰਦੇ ਹੁੰਦੇ ਸੀ, ਜਦੋਂ ਕਿਸੇ ਦੇ ਸੱਟ ਚੋਟ ਲੱਗ ਜਾਂਦੀ ਸੀ, ਇਹਦੀ ਖਿੱਲ ਕਰਕੇ ਤਰੀ ਦੁੱਧ ਦੇ ਨਾਲ ਲਵੋ, ਉਹ ਵੀ ਦੱਸਿਆ ਜਾਂਦਾ ਸੀ। ਤੇ ਜੇ ਹੋਰ ਵੀ ਕਿਸੇ ਨੂੰ ਪਤਾ ਹੁੰਦਾ ਤੇ ਤੁਸੀਂ ਵੀ ਸ਼ੇਅਰ ਕਰ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਅਗਲੇ ਕਾਲਰ ਨੇ ਕਿਸ਼ਨ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਮੈਂ ਸੌਰੀ ਹਾਂ, ਭੈਣ ਜੀ ਜਿਹੜੇ ਲਿਖਾ ਕੇ ਗਏ ਨਾ ਦਵਾਈਆਂ, ਉਹ ਕਾਲੀ ਬੋਲੇ ਸੀ, ਮੇਰੇ ਕੋਲ ਲਿਖ ਨਹੀਂ ਹੋਇਆ। ਜਾਂ ਤਾਂ ਉਹਨਾਂ ਦਾ ਨੰਬਰ ਦੇ ਦਿਓ ਮੈਨੂੰ, ਮੈਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਕੋਲ ਲਿਖ ਲੈਣਾ। ਠੀਕ ਹੈ, ਠੀਕ ਹੈ ਕਿਸ਼ਨ ਸਿੰਘ ਜੀ। ਇਹਨੂੰ ਤੁਸੀਂ ਪੋਡਕਾਸਟ 'ਤੇ ਸੁਣ ਲਿਓ, ਕਿਉਂਕਿ ਜਿਹੜਾ ਬੰਦਾ ਦੱਸਦਾ ਪਹਿਲਾਂ ਤਾਂ ਘੰਟਾ ਕੋ ਹੋਲਡ ਹੀ ਰੱਖਦਾ ਆ, ਉਸ ਤੋਂ ਬਾਅਦ ਕਿਤੇ ਉਹਦੀ ਵਾਰੀ ਆਉਂਦੀ ਹੈ ਤਾਂ ਦੱਸ ਕੇ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਕੰਮਕਾਰ ਹੁੰਦੇ ਆ, ਅਤੇ ਉਹ ਫਿਰ ਉਹਨਾਂ ਨੇ ਕੰਮਕਾਰ ਕਰਨਾ ਹੁੰਦਾ ਆ। ਵੈਸੇ ਜੇ ਤੁਹਾਨੂੰ ਬਿਲਕੁਲ ਹੀ ਨਹੀਂ ਲਿਖਿਆ ਜਾਂਦਾ 3-4 ਦਿਨਾਂ ਦੇ ਵਿੱਚ ਕੁਛ ਵੀ, ਅਤੇ ਮੈਨੂੰ ਤੁਹਾਡੀ ਬਿਮਾਰੀ 'ਤੇ ਯਾਦ ਹੈਗੀ ਆ, ਜੌਂ ਉਬਾਲ ਕੇ ਪੀ ਚਲੋ, ਉਹਦੇ ਨਾਲ ਥੋੜ੍ਹਾ ਜਿਹਾ ਤੁਹਾਨੂੰ ਆਰਾਮ ਆ ਜਾਊਗਾ, ਪਰ ਕੋਸ਼ਿਸ਼ ਕਰਿਓ ਕਿ ਉਹ ਤੁਸੀਂ ਦੁਬਾਰਾ ਲਿਖ ਲਵੋ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਉਹ ਜਿਹੜਾ ਕਿਹਾ ਸੀ ਬੀਬੀ ਗੁਰਦੀਪ ਕੌਰ, ਚਾਹੇ ਜਗਦੀਪ ਵੀਰ, ਚਾਹੇ ਉਹ ਜਿਹੜਾ ਇੱਕ ਬਹਾਦਰ ਸਿੰਘ, ਕੋਈ ਤਾਂ ਮੈਨੂੰ ਕਿਸੇ ਦੇ ਦਿਮਾਗ 'ਚ ਆਊਗੀ, ਮੇਰੇ ਮਣਕਿਆਂ ਬਾਰੇ ਜ਼ਰੂਰ ਦੱਸੋ। ਸੁਣ ਲਈ ਆ। ਦੁਬਾਰਾ ਰਿਕੁਐਸਟ ਕਰਨ ਦਾ ਕੋਈ ਨਹੀਂ ਹੁੰਦਾ, ਸੁਣ ਲਿਆ ਸਾਰਿਆਂ ਨੇ। ਜੇ ਇਹਨੂੰ ਵੀ ਪਤਾ ਹੋਊਗਾ ਉਹ ਜ਼ਰੂਰ ਦੱਸ ਦਊਗਾ। ਹੁਣ ਮਣਕੇ ਕਹੇ ਆ, ਤੁਸੀਂ ਪਹਿਲੀਆਂ ਬਿਮਾਰੀਆਂ ਦੇ ਵੀ ਇਲਾਜ ਕਰਦੇ ਨਹੀਂ, ਇਹ ਕਰਨਾ ਪੈਂਦਾ ਹੁੰਦਾ, ਬਹੁਤ ਜ਼ਰੂਰੀ ਆ ਕਿ ਕੀਤੇ ਜਾਣ। ਮੋਹਨ ਲਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪਿਛਲੀ ਵਾਰ ਪੁੱਛਿਆ ਜੀ, ਉਹ ਮੁੰਡਾ ਸਾਡੇ ਕੋਲ ਕੰਮ ਕਰਦਾ ਗੋਰਾ, ਤੇ ਉਹਦੀ ਜ਼ਿਆਦਾ ਚਿਰ ਤੋਂ ਪ੍ਰੋਬਲਮ ਹੈ। ਹੁਣ ਮੈਂ ਸਾਰਾ ਪੁੱਛਿਆ, ਕਹਿੰਦਾ ਮੇਰੇ 20 ਸਾਲ ਤੋਂ ਨਹੀਂ ਸਮੈਲ ਆ ਰਹੀ। ਅੱਛਾ। ਤੇ ਹਾਂਜੀ, ਕੋਈ ਇਹਦੇ ਬਾਰੇ ਹੋਇਆ ਤੇ ਜ਼ਰੂਰ ਦੱਸਿਓ। ਜਿਹੜੇ ਪਿਛਲੀ ਵਾਰ ਦੱਸੇ ਸੀਗੇ ਉਹ ਕੀਤਾ ਸੀ? ਨਹੀਂ ਕੀਤਾ ਨਹੀਂ, ਮੈਂ ਸ਼ਾਇਦ ਉਹ ਕਿਤੇ ਕਰੋਨਾ ਦਾ ਟਾਈਮ ਕਰਕੇ ਕਿਹਾ। ਨਹੀਂ, ਕਰੋਨਾ ਦਾ ਨਹੀਂ, ਉਦਾਂ ਹੀ ਆਮ ਵੀ ਕਰ ਸਕਦੇ। ਠੀਕ ਹੈ। ਇੱਕ ਨਾ ਮੈਨੂੰ ਇਹ ਦੱਸਿਓ ਜੇ ਪੇਟ 'ਚ ਗੜੋਂ ਹੀ ਹੁੰਦੀ ਰਹਿੰਦੀ, ਜਿੱਦਾਂ ਗੈਸ ਬਣ ਕੇ ਨਾ ਬੁਬਲੇ ਜੇ ਬਾਹਰ ਨਿਕਲਦੇ ਆ। ਤੇ ਵੈਸੇ ਤਾਂ ਮੈਂ ਚੂਰਨ ਬਣਾ ਕੇ ਰੱਖਿਆ, ਦੱਸਿਆ ਸੀ ਇੱਥੇ ਆਪਣੇ ਫੋਨ ਤੇ ਹੀ, ਉਹ ਵੀ ਖਾਧਾ, ਤੇ ਹੋਰ ਵੀ 1-2 ਚੀਜ਼ਾਂ ਦੱਸੀਆਂ ਉਹ ਵੀ ਖਾਧੀਆਂ, ਕੋਈ ਫਰਕ ਨਹੀਂ ਪੈਂਦਾ। ਹੋ ਹੀ ਗਿਆ ਮਹੀਨਾ ਕੁ, ਤੇ ਕੋਈ ਹੋਇਆ ਤਾਂ ਦੱਸਿਓ ਜੀ। ਮਹੀਨਾ ਕੁ ਹੋਇਆ? ਕੋਈ ਖਾਣ ਪੀਣ ਦੀਆਂ ਚੀਜ਼ਾਂ ਤਾਂ ਨਹੀਂ ਚੇਂਜ ਕੀਤੀਆਂ ਤੁਸੀਂ? ਨਹੀਂ, ਬਾਹਰੋਂ ਤਾਂ ਬਿਲਕੁਲ ਨਹੀਂ ਖਾਂਦੇ ਆ, ਘਰ ਦਾ ਹੀ ਫੂਡ ਖਾਈਦਾ ਜੀ। ਹਾਂਜੀ, ਨਹੀਂ, ਘਰ ਦੇ ਵਿੱਚ ਵੀ ਕਈ ਵਾਰੀ ਨਵੀਆਂ ਚੀਜ਼ਾਂ ਦੀਆਂ ਟਰਾਈਆਂ ਮਾਰੀ ਦੀਆਂ। ਨਹੀਂ, ਉਹੀ ਬਾਅਦ ਦਾਲ ਫੁਲਕਾ ਹੀ। ਠੀਕ ਹੈ ਜੀ। ਓਕੇ, ਧੰਨਵਾਦ। ਓਕੇ ਜੀ, ਥੈਂਕ ਯੂ। ਕਈ ਵਾਰੀ ਮੌਸਮ ਵੀ ਚੇਂਜ ਹੋ ਜਾਂਦਾ, ਕਈ ਵਾਰੀ ਕਿਸੇ ਨੂੰ ਡੇਅਰੀ ਤੋਂ ਹੋ ਜਾਂਦਾ, ਕਿਸੇ ਨੂੰ ਕਿਸੇ ਚੀਜ਼ ਤੋਂ ਹੋ ਜਾਂਦਾ ਆ। ਦੇਖੋ, ਇਹ ਸਰੀਰ ਆ, ਇਹਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ।
ਤੇ ਜਦੋਂ ਤੁਹਾਨੂੰ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਹੌਲੀ ਸਹਿਜੇ ਕਰਦੇ ਰਿਹਾ ਕਰੋ, ਹੋ ਸਕਦਾ ਤੁਹਾਨੂੰ ਦੇਰ ਬਾਅਦ ਹੀ ਆਰਾਮ ਆ ਜਾਏ, ਫਰਕ ਤੇ ਪਊਗਾ। ਅਜਮੇਰ ਕੌਰ ਜੀ। ਅਜਮੇਰ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਕਿ ਮੇਰੇ ਤਾਂ ਵਾਲ ਬੜੇ ਝੜਦੇ ਆ, ਜੇ ਕਿਸੇ ਨੂੰ ਪਤਾ ਹੋਵੇ ਤੇ ਕੀ ਕਰਨਾ ਚਾਹੀਦਾ? ਕਿਉਂ ਝੜਦੇ ਆ? ਕੋਈ ਬਿਮਾਰੀ ਤਾਂ ਨਹੀਂ ਤੁਹਾਨੂੰ? ਪਤਾ ਨਹੀਂ, ਬਿਮਾਰੀ ਦਾ ਕੁਛ ਨਹੀਂ ਪਤਾ ਲੱਗਦਾ। ਓਦਾਂ ਮੈਂ ਜਿੱਦਾਂ ਗੱਬੇ ਜਿਹੇ ਨੇ, ਜਿਹੜਾ ਗੰਜ ਜਿਹਾ ਵੀ ਪੈਂਦਾ, ਏਦਾਂ ਵੀ ਹੋ ਗਿਆ ਸੀ। ਉਹ ਤਾਂ ਚਲੋ ਮੇਰੇ ਬਹੁਤ ਚਿਰਦੀ ਆ ਇਹ, ਕਦੀ ਉਹ ਠੀਕ ਹੋ ਜਾਂਦਾ, ਪਰ ਹੁਣ ਤਾਂ ਨਹੀਂ, ਫਰਕ ਹੀ ਨਹੀਂ ਪਿਆ, ਕਈ ਚਿਰ ਹੋ ਗਿਆ। ਤੇ ਫਿਰ ਏਦਾਂ ਜਿੱਦਾਂ ਹੁਣ ਤੁਸੀਂ ਰੱਖ ਲਓ 3 ਇੰਚ ਚਾਰੇ ਪਾਸੇ ਉਹ, ਜਾਣੀ ਕਿ ਉਹ ਗੰਜ ਜਿਹਾ ਪਿਆ ਆ, ਹਨਾ। ਅੱਛਾ। ਤੇ ਹੁਣ ਓਦਾਂ ਝੜਦੇ ਬਹੁਤ ਆ, ਹੁਣ ਤਾਂ ਬਿਲਕੁਲ ਹੀ ਜਿੱਦਾਂ ਬਿਲਕੁਲ ਹੀ ਥੋੜੇ ਵੀ ਮਾੜੇ ਜਿਹੇ ਹੀ ਰਹਿ ਗਏ ਵਾਲ। ਉਹ ਮੈਂ ਪੁੱਛਣਾ ਸੀ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੋ ਵੀ ਕੀ ਲਾਈਏ, ਕੀ ਖਾਣਾ ਚਾਹੀਦਾ, ਕੀ ਵਰਤਣਾ ਚਾਹੀਦਾ, ਹਨਾ। ਤੇ ਹਾਂਜੀ, ਸਿਰ ਤੇ ਭਾਜੀ ਜਗਵੀਰ ਸਿੰਘ ਨੇ ਇੱਕ ਦੱਸਿਆ ਸੀਗਾ ਕਿ ਅਸੀਂ ਪੋਤੀ ਲਈ ਵਰਤੀਦੇ, ਉਹ ਮੈਂ ਬੇਟੀ ਆਪਣੀ ਤੋਂ ਐਮਾਜੋਨ ਤੋਂ ਮੰਗਾਈ ਸੀ। ਉਹ ਤਾਂ ਕਹਿੰਦੇ ਠੀਕ ਰਹੀ, ਪਰ ਮੈਨੂੰ ਉਹਦੇ ਨਾਲ ਮੈਂ 2 ਵਾਰੀ ਲਈ ਆ, ਉਹ ਲਾਈ ਆ, ਤਾਂ ਮੈਨੂੰ ਏਦਾਂ ਮਹਿਸੂਸ ਹੋਇਆ ਜਿੱਦਾਂ ਉਲਟੀ ਜਿਹੀ ਆਉਣੀ ਹੁੰਦੀ, ਫਿਰ ਮੈਂ ਬੰਦ ਕਰ ਦਿੱਤੀ। ਉਹ ਲਾਉਣ ਲਈ ਸੀ ਜਾਂ ਖਾਣ ਲਈ ਸੀ? ਉਹ ਲਾਉਣ ਵਾਸਤੇ ਸੀਗੀ, ਉਹ ਮੈਨੂੰ ਠੀਕ ਨਹੀਂ ਬੈਠੀ ਉਹ। ਅੱਛਾ। ਹਾਂਜੀ, ਉਹ ਲਾਉਣ ਲਈ ਸੀਗੀ, ਤਾਂ ਉਹ ਮੈਨੂੰ ਠੀਕ ਨਹੀਂ ਬੈਠੀ, ਪਰ ਜਗਵੀਰ ਭਾਜੀ ਤਾਂ ਦੱਸਦੇ ਹੁੰਦੇ ਆ ਵੀ ਉਹ ਬਹੁਤ ਬੈਠ ਰਿਹਾ। ਤੇ ਚਲੋ ਕਈਆਂ ਨੂੰ ਆਪਣੀ ਆਪਣੀ ਬੋਡੀ ਆ, ਹਨਾ। ਤੇ ਕੋਈ ਹਾਂਜੀ ਲਾਉਣ ਵਾਸਤੇ ਕਿਸੇ ਨੂੰ ਜਿੱਦਾਂ ਹੁਣ ਤੇਲ ਬਣਾਉਂਦੇ ਆ, ਉਹ ਦੱਸਣ ਵੀ ਕਿੱਦਾਂ ਸਾਨੂੰ ਫਰਕ ਪੈ ਸਕਦਾ, ਹਨਾ। ਤੇ ਓਦਾਂ ਮੈਂ ਐਲੋਵੇਰਾ ਤੇ ਆਹ ਯੂਜ਼ ਕਰਦੀ ਹੁੰਦੀ ਆ, ਗਰੀ ਦਾ ਤੇਲ ਪਾ ਕੇ ਵਿੱਚ। ਨਹਾਉਣ ਤੋਂ ਪਹਿਲਾਂ ਵੀ ਲਾਉਣੀ ਆ ਤੇ ਮਗਰੋਂ ਵੀ ਲਾਉਣੀ ਆ, ਕੋਈ ਫਰਕ ਪੈ ਨਹੀਂ ਰਿਹਾ। ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ ਜੀ, ਬਹੁਤ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਤੇ ਕੋਈ ਦੱਸਦਾ ਹੋ ਜੀ ਜਿਹੜੇ ਵਾਲ ਆ ਇਹਨਾਂ ਦੇ ਉਹ ਝੜਦੇ ਆ? ਵੈਸੇ ਵਾਲ ਝੜਨ ਤੋਂ ਤਾਂ ਬਹੁਤ ਵਾਰੀ ਦੱਸਿਆ ਜਾਂਦਾ ਆ, ਵੈਸੇ ਬਹੁਤੀ ਵਾਰੀ ਲੋਕੀ ਮਸਾਜ ਕਰਦੇ ਆ। ਮਸਾਜ ਕਰਨ ਦੇ ਨਾਲ ਵਾਲ ਆ ਵੀ ਜਾਂਦੇ ਆ, ਤੇ ਪਰ ਵਾਲ ਝੜਦੇ ਆ। ਉਹਦੇ ਤੋਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਇਹ ਨਹੀਂ ਕਿ ਤੁਸੀਂ ਆਪਣੇ ਵਾਲ ਵੱਡੇ ਕਰ ਲਿਆ ਤੇ ਜਦੋਂ ਦੂਜੇ ਦੀ ਵਾਰੀ ਆਈ ਆ ਦੱਸਣਾ ਨਹੀਂ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ ਕਿ ਵਾਲ ਝੜਦੇ ਨੇ। ਸਖਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਚੂੜਾ ਤੇ ਕੁੱਲਾ ਇੱਕ ਹੀ ਚੀਜ਼ ਹੁੰਦੀ ਆ? ਪੁੱਛ ਲੈਣੇ ਆਪਾਂ ਕਿਸੇ ਨੂੰ, ਡਾਕਟਰ। ਉਹ ਭੈਣ ਜੀ ਉਹਦੇ 'ਚ ਨਾ ਦਰਦ ਹੁੰਦੀ ਰਹਿੰਦੀ ਆ, ਚੂੜੇ 'ਚ ਦਰਦ ਹੁੰਦੀ ਆ। ਠੀਕ ਹੈ। ਹਾਂਜੀ, ਹੁਣ ਪਤਾ ਨਹੀਂ ਕੁੱਲਾ ਕਹਿੰਦੇ ਕਿ ਚੂੜਾ ਕਹਿੰਦੇ ਆ, ਬੜੀ ਤਿੱਖੀ ਤਿੱਖੀ ਦਰਦ ਹੁੰਦੀ ਰਹਿੰਦੀ ਆ। ਡਾਕਟਰ ਨੂੰ ਦੱਸਿਆ ਸੀ, ਉਹ ਕਹਿੰਦਾ ਉਹ ਕੀ ਕਹਿੰਦੇ ਹੁੰਦੇ ਆ, ਉਹ ਨਾੜ ਚੜੀ ਨਾੜ ਹੋਈ ਆ। ਤੇ ਉਹ ਇੰਡੀਆ ਗਏ ਸੀ, ਉਹ ਕਹਿੰਦੇ ਏਦਾਂ ਦੀ ਕੋਈ ਚੀਜ਼ ਹੈ ਨਹੀਂ ਕੁਛ ਵੀ, ਤੇ ਤੁਹਾਡੇ ਅਲਾਈਨਮੈਂਟ ਗਲਤ ਹੈ, ਅਲਾਈਨਮੈਂਟ ਠੀਕ ਕਰਤੀ ਉਹਨਾਂ ਨੇ, ਪਰ ਉਹ ਦਰਦ ਨਹੀਂ ਹਟੀ। ਜਿੱਦੋਂ ਕਹਿੰਦੇ ਸੀ ਇਹ ਦਰਦ ਟਾਈਮ ਲੈ ਕੇ ਹਟਣੀ, ਕਿਉਂ ਕੋਵਿਡ ਤੋਂ ਪਹਿਲਾਂ ਦੀ ਮੇਰੇ ਏਦਾਂ ਹੋਈ ਸੀ ਅਲਾਈਨਮੈਂਟ ਟੇਢੀ ਮੇਢੀ। ਹਾਂਜੀ ਹਾਂ, ਮੈਂ ਕਿਹਾ ਜੇ ਕਿਸੇ ਨੂੰ ਕੁਛ ਹੋਵੇ ਪਤਾ ਤੇ ਕੁਛ ਪਤਾ ਲੱਗ ਜਾਵੇ। ਠੀਕ ਹੈ, ਥੈਂਕ ਯੂ ਭੈਣ ਜੀ। ਓਕੇ ਜੀ, ਥੈਂਕ ਯੂ। ਦੇਖੋ ਜਿਹੜੀ ਬੋਡੀ ਦੀ ਅਲਾਈਨਮੈਂਟ ਹੁੰਦੀ ਆ, ਇਹ ਆ ਜਿਹੜੇ ਹੁਣ ਕਈ ਡਰਾਈਵ ਕਰਦੇ ਆ ਉਹਨਾਂ ਦੇ ਵੀ ਬਹੁਤ ਹੁੰਦੀਆਂ ਪਈਆਂ। ਜਿਹੜੇ ਲੰਬਾ ਟਾਈਮ ਬਹੁਤ ਸਾਰੇ ਵਿੰਗੇ ਟੇਢੇ ਹੋ ਕੇ ਬੈਠ ਕੇ ਵੀ ਕੁਰਸੀਆਂ 'ਤੇ ਕੰਮ ਕਰਦੇ ਆ, ਉਹਨਾਂ ਦੇ ਵੀ ਬਹੁਤੀ ਵਾਰੀ ਪ੍ਰੋਬਲਮ ਹੋ ਜਾਂਦੀ। ਸੋ ਅਲਾਈਨਮੈਂਟ ਕਿਵੇਂ ਠੀਕ ਹੋ ਸਕਦੀ ਆ, ਉਹ ਤਾਂ ਹੁਣ ਆਪਾਂ ਸਰੋਤਿਆਂ ਨੂੰ ਵੈਸੇ ਪੁੱਛਦੇ ਹਾਂ। ਅਤੇ ਜਿਹੜੀਆਂ ਚੀਜ਼ਾਂ ਵੈਸੇ ਦੱਸੀਆਂ ਜਾਂਦੀਆਂ ਆਮ ਕਰਨੇ ਲਈ, ਸਾਡੇ ਨੋਰਮਲ ਜਿਹੀ ਜਿਹੜੀ ਆਪਣੇ ਬੈਠਣ ਦਾ ਤਰੀਕਾ ਆ, ਆਪਾਂ ਬਹਿੰਦੇ ਤਾਂ ਹੈ ਨਹੀਂ ਗੇ ਸਿੱਧੇ, ਆਪਾਂ ਨੂੰ ਸਾਰਿਆਂ ਨੂੰ ਪਤਾ ਆ। ਜਿੱਦਾਂ ਹੁਣ ਆਪਾਂ ਵੀ, ਮੈਂ ਵੀ ਚੇਅਰ 'ਤੇ ਬੈਠੀ ਹਾਂ, ਜਿਹੜਾ ਢੰਗ ਹੁੰਦਾ ਬੈਠਣ ਦਾ ਨਾ, ਉਸ ਢੰਗ ਨਾਲ ਆਪਾਂ ਬਹਿੰਦੇ ਨਹੀਂ ਗੇ। ਪਰ ਜਿਹੜੇ ਲੰਬੀ ਡਰਾਈਵ ਕਰਦੇ ਆ, ਜ਼ਿਆਦਾ ਚਿਰ ਜਿਨ੍ਹਾਂ ਨੇ ਬੈਠਣਾ ਹੁੰਦਾ ਆ, ਕਈਆਂ ਦੇ ਰੀਹ ਦੀ ਪੇਨ ਹੁੰਦੀ ਆ, ਕਈਆਂ ਦੇ ਬੈਕ ਪੇਨ ਹੁੰਦੀ ਆ, ਅਤੇ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਸੋਫਾ ਲੱਭਦੇ ਹਾਂ, ਜਿਹੜੀ ਨਰਮ ਜਿਹੀ ਸੀਟ ਹੁੰਦੀ ਆ, ਉਹਦੇ ਪਿੱਛੇ ਫਿਰ ਗਦੇਲੇ ਰੱਖਦੇ ਆ, ਮਤਲਬ ਸਿਰਹਾਣੇ ਰੱਖ ਲਏ ਜਾਂ ਕੋਈ ਨਾ ਕੋਈ ਗੱਦੀਆਂ ਰੱਖ ਲਈਆਂ, ਸਹਾਰਾ ਦਿੱਤਾ, ਕੋਈ ਕੰਬਲ ਰੱਖ ਲਿਆ। ਆਪਾਂ ਸਹਾਰੇ ਨਾਲ ਬਹਿੰਦੇ ਹਾਂ। ਨਹੀਂ, ਇਹ ਤਾਂ ਜਿੰਨਾ ਤੁਸੀਂ ਹਾਰਡ ਚੀਜ਼ 'ਤੇ ਬੈਠੋਗੇ ਅਲਾਈਨਮੈਂਟ ਤੁਹਾਡੀ ਤਾਂ ਕਹਿੰਦੇ ਠੀਕ ਹੋ ਸਕਦਾ। ਕਿਸੇ ਸੁਣਨ ਵਾਲਿਆਂ ਦੇ ਵਿੱਚ ਕੋਈ ਡਾਕਟਰ ਹੋਵੇ, ਕਿਸੇ ਨੂੰ ਆਰਾਮ ਆਇਆ ਹੋਵੇ, ਅਤੇ ਉਹ ਵੀ ਕਰੈਕਟ ਕਰ ਸਕਦਾ ਆ ਕਿ ਬੈਠਣ ਦਾ ਢੰਗ ਜੇ ਆਪਾਂ ਆਪਣਾ ਠੀਕ ਕਰ ਲਾਂਗੇ ਅਲਾਈਨਮੈਂਟ ਠੀਕ ਕਰਨੇ ਦੇ ਲਈ। ਕਿੰਨਿਆਂ ਦੇ ਰੀਹ ਦੀ ਪੇਨ ਹੁੰਦੀ, ਕਿੰਨਿਆਂ ਦਾ ਚੂਲਾ ਦੁਖਦਾ ਆ, ਕਿੰਨਿਆਂ ਦੇ ਮੁੰਡੇ ਦੁਖਦੇ ਆ, ਮੋਰ ਦੁਖਦੇ ਆ, ਗਲੇ ਦੀਆਂ ਨਾੜਾਂ ਆ। ਸੋ ਇਹ ਕੋਸ਼ਿਸ਼ ਤੁਸੀਂ ਜ਼ਰੂਰ ਕਰਨੀ ਆ ਕਿ ਜਿਹੜਾ ਤੁਹਾਡਾ ਬੈਠਣ ਦਾ ਢੰਗ ਆ,
ਬੈਠੋ ਤੁਸੀਂ, ਫੱਟੀ ਰੱਖ ਲਓ। ਜ਼ਰੂਰੀ ਆ ਵੀ ਤੁਸੀਂ ਥੋੜ੍ਹਾ ਕੁ ਟਾਈਮ ਉਹਨਾਂ ਫੱਟੀਆਂ ਦੇ ਉੱਤੇ ਜ਼ਰੂਰ ਬੈਠੋ। ਆਮ ਵੀ ਜਿੱਥੇ ਕਿਤੇ ਜਾਂਦੇ ਆ ਅਤੇ ਲੱਭ ਲਓ ਕੋਈ ਨਾ ਕੋਈ, ਜਿਵੇਂ ਟੇਬਲ ਵਰਗੀ ਜਗ੍ਹਾ ਜੇ ਘਰ ਦੇ ਵਿੱਚ ਵੀ ਆ, ਨਹੀਂ ਹੈਗੀ ਤੁਹਾਡੇ ਕੋਲ ਲੱਕੜੀ ਦੀ ਚੇਅਰ, ਕੋਈ ਗੱਲ ਨਹੀਂ, ਜੁਗਾੜ ਕਰ ਲਿਆ ਕਰੋ। ਜਿਹੜੇ ਲੰਬੀ ਡਰਾਈਵ ਕਰਦੇ ਆ, ਫੱਟੀ ਰੱਖ ਲਓ ਉੱਤੇ, ਥੋੜ੍ਹੀ ਦੇਰ ਜ਼ਰੂਰ ਬੈਠੋ ਉਹਦੇ 'ਤੇ। ਜੇ ਸਰੀਰ ਨੂੰ ਠੀਕ ਰੱਖਣਾ, ਜੇ ਕੰਮ ਕਰਨਾ ਆ ਅਤੇ ਸਰੀਰ ਨੂੰ ਠੀਕ ਰੱਖਣ ਦੇ ਲਈ ਤੁਹਾਨੂੰ ਇਹ ਕਈ ਕੁਛ ਜਿਹੜੀਆਂ ਆ ਨਾ ਕਰਨਾ ਪਊਗਾ, ਅਤੇ ਫਿਰ ਤੁਹਾਡਾ ਸਰੀਰ ਵੀ ਠੀਕ ਰਹੂਗਾ। ਆਪਾਂ ਜਿੰਨੀਆਂ ਮਰਜ਼ੀ ਥੱਲੇ ਉਂਗਲਾਂ ਨੂੰ ਕੁਛ ਨਾ ਕੁਛ ਬੰਨ੍ਹੀ ਜਾਈਏ, ਕੁਛ ਵੀ ਕਰੀ ਜਾਈਏ, ਪਰ ਤੁਹਾਡੀ ਅਲਾਈਨਮੈਂਟ ਹੈ ਜਿਹੜੀ ਨਾ ਉਹ ਖਰਾਬ ਹੋਈ ਹੁੰਦੀ ਹੈ। ਸੁਰਿੰਦਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਥੈਂਕ ਯੂ ਤੁਹਾਡਾ। ਹਾਂਜੀ ਜੀ ਭੈਣ ਜੀ, ਮੇਰੇ ਨਾ 15 ਕੁ ਦਿਨ ਹੋ ਗਏ ਆ, ਔਨ ਆਫ ਹੀ ਆ, ਖੱਬੀ ਬਾਂਹ ਦੇ ਵਿੱਚ ਦਰਦ ਪੈਂਦੀ ਬਹੁਤ ਜ਼ਿਆਦਾ, ਰਾਤ ਨੂੰ ਬਹੁਤ ਜ਼ਿਆਦਾ ਪੈਂਦੀ ਜਦੋਂ ਮੈਂ ਸੌਂਦੀ ਹਾਂ। ਜਦੋਂ ਤੁਹਾਡੇ ਖੱਬੇ ਪਾਸੇ ਹੁੰਦਾ ਉਹ ਤਾਂ ਅਸੀਂ ਕਹਿੰਦੇ ਹੁੰਦੇ ਤੁਸੀਂ ਚੈੱਕ ਹੀ ਕਰਾ ਲਓ। ਹਾਂਜੀ, ਹੁਣ ਬਣਾਈ ਆ ਅਪਾਇੰਟਮੈਂਟ, ਪਹਿਲਾਂ ਤਾਂ ਮਿਲਦੀ ਨਾ ਸੀ, ਹੁਣ ਤਾਂ ਮਿਲ ਗਈ ਆ। ਤੇ ਡਾਕਟਰ ਨੂੰ ਫੋਨ ਕੀਤਾ ਸੀ, ਉਹ ਕਹਿੰਦੇ ਜਦੋਂ ਖੱਬੀ ਹੁੰਦੀ ਆ ਤਾਂ ਐਮਰਜੈਂਸੀ ਜਾਓ, ਸਾਨੂੰ ਨਾ ਫੋਨ ਕਰੋ। ਆਪਾਂ ਆਪਣੇ ਸਿਰ ਕੁਛ ਨਹੀਂ ਲੈਣਾ ਜੀ। ਹਾਂਜੀ ਹਾਂਜੀ, ਕਹਿੰਦੇ ਸਾਨੂੰ ਕਾਹਤੇ ਫੋਨ ਕਰਦੇ ਆ, ਕਹਿੰਦੇ ਐਮਰਜੈਂਸੀ ਜਾਓ। ਹੁਣ ਫ੍ਰੀ ਦੀ ਇੰਸ਼ੋਰੈਂਸ ਐਮਰਜੈਂਸੀ ਵਾਲਿਆਂ ਦੇ ਵਿੱਚ ਵੀ ਢੇਰ ਹੀ ਲੱਗੇ ਪਏ ਆ। ਉਹੀ ਆ, ਉੱਥੇ ਜਾ ਕੇ ਬਿਠਾ ਛੱਡਦੇ। ਜਿਹਨੂੰ ਜ਼ੁਕਾਮ ਹੋਇਆ ਉਹ ਵੀ ਉੱਥੇ ਚਲਿਆ ਜਾਂਦਾ ਹੈ। ਉੱਠ ਕੇ ਉੱਥੇ ਜਾਂਦੇ ਆ, ਉਹ ਕਹਿੰਦੇ ਅਸੀਂ ਤਾਂ ਐਂਬੂਲੈਂਸ ਪਹਿਲਾਂ ਲੈਂਦੇ ਆ, ਹੈਲੀਕਾਪਟਰ ਲੈਂਦੇ ਆ, ਤੁਸੀਂ ਹਾਲੇ ਬੈਠੋ, ਤੁਹਾਨੂੰ ਸਾਹ ਆਉਂਦਾ। ਹਾਂਜੀ ਹਾਂਜੀ, ਦੈਟਸ ਟਰੂ। ਪਰ ਤੁਸੀਂ ਕੋਸ਼ਿਸ਼ ਕਰੋ ਵੀ ਜਿਹੜਾ ਲਸਣ ਵਗੈਰਾ ਉਹਨੂੰ ਜ਼ਰੂਰ ਖਾਂਦੇ ਰਹੋ। ਉਹ ਤਾਂ ਬਹੁਤ ਖਾਂਦੇ ਭੈਣ ਜੀ, ਕਦੇ ਦੁੱਧ 'ਚ ਉਹਦੀ ਖੀਰ ਜੀ ਬਣਾ ਕੇ ਵੀ ਖਾਂਦੇ ਆ, ਹਲਦੀ ਵੀ ਪੀਂਦੇ ਆ। ਸ਼ਾਇਦ ਉਹ ਚੀਜ਼ਾਂ ਤੁਹਾਨੂੰ ਬਚਾਈ ਜਾਂਦੀਆਂ ਆ। ਹਾਂਜੀ, ਤੇ ਉਹ ਜਿਹੜਾ ਆਪਣਾ 4 ਚੀਜ਼ਾਂ ਪਾ ਕੇ ਆ, ਆਪਣਾ ਨਿੰਬੂ ਦਾ ਤੇ ਅਦਰਕ ਦਾ, ਉਹ ਵੀ ਰਸ ਪੀਂਦੇ। ਤੇ ਪਤਾ ਨਹੀਂ ਉਹਦੀ ਜਿੱਦਾਂ ਨਾ ਪਹਿਲਾਂ ਬਹੁਤ ਜ਼ਿਆਦਾ ਉੱਪਰੋਂ ਦਰਦ ਪੈਂਦੀ ਸੀ, ਫਿਰ ਬਾਂਹ 'ਚ ਆ ਗਏ। ਹੁਣ ਜਿਹੜਾ ਅੰਗੂਠਾ ਆ ਉਹਦੇ ਨਾਲ ਕੋਈ ਚੀਜ਼ ਨਹੀਂ ਫੜ ਹੁੰਦੀ, ਤਾਂ ਕੱਲੀਆਂ ਉਂਗਲਾਂ ਵਿਚਾਰੀਆਂ ਕੀ ਕਰਨ। ਅੱਛਾ, ਹੱਥ ਦਾ ਅੰਗੂਠਾ ਜਿਹੜਾ ਨਾ, ਜਦੋਂ ਮੈਂ ਉਹਨੂੰ ਦਰਦ ਪੈਂਦੀ ਉੱਪਰੋਂ ਦੱਬਦੀ ਆ ਤੇ ਜਾਨ ਨਿਕਲਦੀ ਆ। ਤੇ ਏਦਾਂ ਕੋਈ ਚੀਜ਼ ਦਾ, ਬੋਤਲ ਦਾ ਢੱਕਣ ਖੋਲਣਾ ਹੋਵੇ ਕਾਸੇ ਦਾ, ਉਹ ਖੁੱਲਦਾ ਨਹੀਂ ਹੈਗਾ। ਚਲੋ ਉਹ ਤਾਂ ਇੱਕ ਵੱਖਰੀ ਚੀਜ਼ ਹੈਗੀ ਆ। ਦੋਨੇ ਹੱਥਾਂ ਦੇ ਗੁੱਟੇ ਸੀਗੇ, ਹੁਣ ਥੋੜਾ ਜਿਹਾ ਸੱਜੇ ਹੱਥ ਦਾ ਥੋੜਾ ਜਿਹਾ ਫਰਕ ਆ, ਖੱਬੇ ਨੂੰ ਹੱਥ ਹੀ ਨਹੀਂ ਲੱਗਦਾ ਅਜੇ ਤਾਈਂ ਵੀ। ਅੱਛਾ, ਉਹ ਦੱਬਣ ਵੀ ਨਹੀਂ ਦਿੰਦਾ, ਇੰਨੀ ਦਰਦ ਆ ਉਹਦੇ ਵਿੱਚ। ਅੱਛਾ, ਤੇਲ ਵੀ ਮਲਦੀ ਆ ਤੇ ਸੇਕ ਵੀ ਦਿੱਤਾ, ਕੁਛ ਪਤਾ ਨਹੀਂ ਲੱਗਦਾ। ਹੁਣ ਬਾਮ ਲਾਉਣੀ ਆ, ਉਹਨਾਂ ਕੁ ਚਿਰ ਮਾੜਾ ਜਿਹਾ ਫਰਕ ਪੈਂਦਾ ਬਾਮ ਦੇ ਨਾਲ ਜੀ। ਪਤਾ ਨਹੀਂ, ਰਾਤ ਨੂੰ ਬਹੁਤ ਜ਼ਿਆਦਾ ਜਲੰਦਾ। ਹਾਂਜੀ ਹਾਂਜੀ, ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ, ਕੀ ਲਾਈਏ। ਜ਼ਰੂਰ ਪੁੱਛਦੇ ਹਾਂ ਆਪਾਂ, ਕਿਉਂਕਿ ਜਿਹੜੀਆਂ ਇਹ ਹੈਗੀਆਂ ਨਾ ਅੰਗੂਠੇ ਨਹੀਂ ਕੰਮ ਕਰਦੇ, ਹੱਥ ਉਂਗਲਾਂ ਨਹੀਂ ਕੰਮ ਕਰਦੀਆਂ, ਇਹ ਤਾਂ ਬਹੁਤ ਲੋਕਾਂ ਨੂੰ ਪ੍ਰੋਬਲਮ ਹੈ ਇਸ ਵੇਲੇ। ਅੱਛਾ ਜੀ, ਪਤਾ ਨਹੀਂ, ਮੈਂ ਤਾਂ ਅੱਗੇ ਅੱਜ ਤਾਈਂ ਦੇਖਿਆ ਵੀ ਨਹੀਂ ਕਿੱਦਾਂ ਜਿਹੜਾ ਏਦਾਂ ਹੋ ਗਿਆ ਆ। ਨਹੀਂ, ਬਹੁਤ ਹੈਗੀ ਆ ਇਹ ਲੋਕਾਂ ਨੂੰ। ਕਈਆਂ ਨੂੰ ਉਹ ਟੀਕਿਆਂ ਤੋਂ ਬਾਅਦ ਹੋ ਗਈ, ਕਈਆਂ ਨੂੰ ਆਰਥਰਾਈਟਸ ਹੋ ਗਏ ਆ, ਕਈਆਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਇਹ ਆਈਆਂ ਆ। ਅਤੇ ਇਹਨਾਂ ਤੋਂ ਤੁਸੀਂ ਛੁਟਕਾਰਾ ਕਿਵੇਂ ਪਾਇਆ, ਉਹ ਜ਼ਰੂਰ ਤੁਸੀਂ ਕਾਲ ਕਰਕੇ ਜ਼ਰੂਰ ਸ਼ੇਅਰ ਕਰੋ ਕਿ ਇਹਨਾਂ ਤੋਂ ਤੁਹਾਨੂੰ ਆਰਾਮ ਕਿਵੇਂ ਆਇਆ। ਅਗਲੇ ਕਾਲਰ ਨੇ ਨਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਪੁੱਛਣਾ ਸੀ ਕਿ ਇੱਕ 60 ਕੁ ਸਾਲ ਦੇ ਆ ਤੇ ਉਹਨਾਂ ਦੇ ਜਿੱਦਾਂ ਖਾਜ ਬਹੁਤ ਹੁੰਦੀ ਆ, ਜਿੱਦਾਂ ਖਾਜ ਹੋ ਕੇ ਤੇ ਫਿਰ ਜਿਵੇਂ ਵਿੱਚ ਫਿੰਸੀਆਂ ਜਿਹੀਆਂ ਬਣ ਜਾਂਦੀਆਂ, ਇਸ ਤਰ੍ਹਾਂ ਹੁੰਦੀ ਆ। ਤੇ ਜੇ ਕਿਸੇ ਨੂੰ ਕੋਈ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਖਾਜ ਬਹੁਤ ਹੁੰਦੀ ਆ, ਠੀਕ ਹੈ ਜੀ, ਠੀਕ। ਹਾਂਜੀ, ਠੀਕ ਹੈ, ਪੁੱਛ ਲੈ। ਵੈਸੇ ਤਾਂ ਖਾਜ ਤੋਂ ਦੱਸਿਆ ਵੀ ਗਿਆ ਸੀਗਾ, ਤੇ ਜ਼ਰੂਰ ਕੋਈ ਨਾ ਕੋਈ ਜਿਹੜਾ ਕਾਲ ਕਰਕੇ ਦੱਸਿਓ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਉਹ ਜਿਹੜੇ ਕਹਿੰਦੇ ਸੀਗੇ ਮੇਰੇ ਵਾਲ ਝੜਦੇ ਆ, ਚਟਕ ਪਏ ਹੋਏ ਆ, ਇੱਥੇ ਪੰਜਾਬੀ ਰੇਡੀਓ ਤੇ ਕਿਸੇ ਨੇ ਦੱਸਿਆ ਸੀ ਭੇਡ ਦੇ ਦੁੱਧ ਵਿੱਚ ਜੂਆਂ ਵਾਲਾ ਸ਼ੈਂਪੂ ਲਾਉਣ। ਹਾਂਜੀ ਹਾਂਜੀ, ਤੇ ਆ ਜਿਹੜਾ ਉਲਟੀ ਵਾਲਾ, ਇਹ ਬੱਚਾ ਵਾ ਛੋਟਾ, ਪੁਦੀਨੇ ਦਾ ਰਸ ਕੱਢ ਕੇ ਤੇ ਨਿੰਬੂ ਦਾ ਰਸ ਕੱਢ ਕੇ ਤੇ ਥੋੜੀ ਜਿਹੀ ਵਿੱਚ ਚੌਥਾ ਹਿੱਸਾ ਉਹ ਦੇ ਦੇਣ, ਚੌਥਾ ਹਿੱਸਾ ਉਹ ਪਾ ਕੇ ਮਿਸਰੀ ਪਾ ਕੇ ਥੋੜੀ ਜਿਹੀ ਦੇ ਦੇਣ। ਤੇ ਹਾਂਜੀ, ਮੇਰੇ ਭਣੋਈਏ ਨੂੰ ਉਲਟੀਆਂ ਲੱਗੀਆਂ ਸੀ, ਉਹਨਾਂ ਨੇ ਤਾਂ ਪਿਆਜ਼ ਦਾ ਰਸ ਵੀ ਮੈਂ ਉਹਨਾਂ ਨੂੰ ਦੱਸਿਆ ਸੀਗਾ। ਤੇ ਪਰ ਹੁਣ ਇਹ ਬੱਚਾ ਵਾ, ਕੀ ਪਤਾ ਪਿਆਜ਼ ਦਾ ਰਸ ਨਾ ਲਵੇ। ਹਾਂ, ਛੋਟਾ ਆ। ਹਾਂ, ਛੋਟਾ ਹੈ। ਤੇ ਉਹ ਤਾਂ ਉਹਨੂੰ ਹੌਸਪੀਟਲ ਲੈ ਕੇ ਜਾਣਾ ਸੀਗਾ, ਤੇ ਫਿਰ ਉਹ ਕਹਿੰਦੇ ਸੀ ਰਾਤ ਆ ਵੀ ਸਾਨੂੰ ਔਖਾ ਹੈ। ਮੈਂ ਉਹਨਾਂ ਨੂੰ ਦੱਸਿਆ ਸੀ, ਫਿਰ ਉਹਨਾਂ ਨੇ ਕਰ ਲਿਆ ਸੀ, ਫਿਰ ਠੀਕ ਹੋ ਗਿਆ, ਮੁੜ ਕੇ ਉਲਟੀ ਨਹੀਂ ਆਈ ਉਹਨਾਂ ਨੂੰ। ਅੱਛਾ। ਹਾਂਜੀ, ਫਿਰ ਜਾਣਾ ਨਹੀਂ ਪਿਆ ਹੌਸਪੀਟਲ ਕੋਲ। ਤੇ ਉਹ ਡੀਹਾਈਡਰੇਸ਼ਨ ਹੋਈ ਸੀ, ਉਹਦੇ ਲਈ ਉਹ ਪਾਣੀ ਦਿੰਦੇ ਰਹੇ ਬਾਰ ਬਾਰ,
ਤੇ ਉਹਨੂੰ ਨਾ ਜਾਂ ਅੰਗੂਰਾਂ ਦੀ ਖੰਡ ਪਾ ਲੈਣ, ਜੇ ਨਹੀਂ ਮਿਸਰੀ ਪਾਉਣੀ ਅੰਗੂਰਾਂ ਦੀ ਖੰਡ ਪਾ ਲੈਣ, ਤੇ ਨਿੰਬੂ ਦਾ ਰਸ ਨਿਚੋੜ ਲੈਣ, ਤੇ ਪੁਦੀਨੇ ਦਾ ਰਸ ਕੱਢ ਕੇ ਕੋਈ ਪਾਣੀ ਪੂਣੀ ਨੀ ਮਿਕਸ ਕਰਨਾ, ਸਿੱਧਾ ਹੀ ਦੇਣਾ। ਚੌਥਾ ਹਿੱਸਾ ਦੇ ਕੇ ਦੇਖ ਲੈਣ, ਚੌਥਾ ਹਿੱਸਾ ਦੇਣਾ। ਹਾਂਜੀ ਜੀ ਹਾਂਜੀ। ਤੇ ਬਾਕੀ ਆ ਜਿਨ੍ਹਾਂ ਦੇ ਕਹਿੰਦੇ ਸੀ ਖਾਜ ਹੁੰਦੀ ਆ ਨਾ, ਕੋਲਗੇਟ ਪੇਸਟ ਸਿਰਕੇ ਦੇ ਵਿੱਚ, ਐਪਲ ਸਾਈਡਰ ਵਿਨੀਗਰ ਦੇ ਵਿੱਚ ਕੱਲਾ ਵੀ ਲਾ ਸਕਦੇ ਆ, ਜੇ ਵਿੱਚ ਮਿਲਾ ਕੇ ਵੀ ਲਾ ਸਕਦੇ ਆ। ਜੇ ਛੋਟਾ ਬੱਚਾ ਤਾਂ ਉਹਦੇ ਵਿੱਚ ਕੋਲਗੇਟ ਪੇਸਟ ਮਿਲਾ ਕੇ ਉਹਦੀ ਸਕਿਨ ਤੇ ਲਾਓ। ਠੀਕ ਹੈ। ਹਾਂਜੀ। ਤੇ ਜਿਹੜੇ ਕਹਿੰਦੇ ਸੀ ਆ ਪੇਨ ਹੁੰਦੀ ਆ, ਮੇਰਾ ਅੰਗੂਠਾ ਦੁਖਦਾ, ਮੇਰੀ ਬਾਂਹ ਹੈ, ਬਸ ਮੈਂ ਕੰਮ ਤੇ ਆ, ਤੇ ਚਲੋ ਮੈਂ ਜਲਦੀ ਬੋਲ ਦਿੰਦੀ ਆ। ਤੇ ਆ ਜਿਹੜਾ ਵੀ ਕੱਛ ਦੇ ਥੱਲੇ ਹੁੰਦਾ ਨਾ, ਕੱਛ ਦੇ ਮੋਢੇ ਦੇ ਥੱਲੇ, ਉਹਨਾਂ ਨੂੰ ਪੁਆਇੰਟ ਦਾ ਨਹੀਂ ਪਤਾ ਲੱਗਣਾ, ਜਿੱਥੇ ਕਸ਼ ਹੁੰਦੀ ਹੈ, ਇਹਨੂੰ ਨੱਪਣ ਜਾਂ ਬੇਲਣੇ ਦੇ ਨਾਲ ਨਾ, ਜਾਂ ਕਿ ਸੌਫਟ ਬਾਲ ਦੇ ਨਾਲ ਆਪਣੀ ਕੱਛ ਦੇ ਅੰਦਰ ਰੱਖ ਕੇ ਬੇਲਣਾ ਜਾਂ ਸੌਫਟ ਬਾਲ ਉਹਨੂੰ ਦੱਬਣ। ਹਾਂਜੀ। ਤੇ ਜਿਹੜੇ ਅੰਗੂਠਾ ਆ ਤਾਂ ਅੰਗੂਠਾ ਤੇ ਉਂਗਲਾਂ ਤੇ ਅੰਗੂਠੇ ਜ਼ਿਆਦਾ ਤਾਂ ਦੁਖਦਾ, ਉਹਨੂੰ ਨਾ ਉਹ ਜਿਹੜੇ ਕੱਪੜੇ ਧੋਣ ਵਾਲੀਆਂ ਚੁੰਡੀ ਹੁੰਦੀ ਆ, ਹਾਂਜੀ, ਉਹ ਲਾ ਕੇ 5 ਮਿੰਟ ਰੱਖ ਲੈਣ। 5 ਮਿੰਟ ਨਹੀਂ ਰੱਖ ਸਕਦੇ, 2 ਮਿੰਟ ਕਰਕੇ ਰੱਖ ਲੈਣ, 2-3 ਵਾਰ ਕਰਨੇ ਦਾ ਦਿਨ ਚ। ਤੇ ਫਿਰ ਆਪੇ ਜਦੋਂ ਥੋੜਾ ਪੇਨ ਘੱਟ ਜਾਂਦੀ ਹੈ, ਫਿਰ ਟਾਈਮ ਵਧਾ ਦੇਣਾ। ਠੀਕ ਹੈ। ਹਾਂਜੀ। ਬਾਕੀ ਹੋਰ ਪਤਾ ਨਹੀਂ ਹੁਣ ਅੱਜ ਇਹਨਾਂ ਜਿਹੜੇ ਕਹਿੰਦੇ ਸੀਗੇ ਵੀ ਉਹਦੀ ਸਮੈਲ ਨਹੀਂ ਹੈਗੀ, ਤ੍ਰਿਪਲਾ ਸਾਰੇ ਚੀਜ਼ ਵਾਸਤੇ ਹੀ ਹੈਗਾ, ਵਧੀਆ ਚੀਜ਼ ਆ। ਹਾਂਜੀ ਹਾਂਜੀ। ਤੇ ਬਾਕੀ ਜਿਨ੍ਹਾਂ ਨੇ ਉਹ ਕਹਿੰਦੇ ਸੀਗੇ ਵੀ ਲੈਟਰੀਨ ਦੇ ਰਾਹੀਂ ਉਲਟੀਆਂ ਵੀ ਆਉਂਦੀ ਆ, ਬਲੱਡ ਆਉਂਦਾ, ਉਹ ਨਾ ਇਸਬਗੋਲ ਲੈ ਲੈਣਾ 1 ਚਮਚਾ, ਤੇ ਉਹਦੇ ਚ ਉਹਨਾਂ ਨੇ ਲੈਣਾ ਠੰਡੇ ਪਾਣੀ ਦੇ ਨਾਲ, ਜਾਂ ਠੰਡੇ ਕੱਚੀ ਲੱਸੀ ਨਾਲ ਲੈ ਲੈਣ, ਜਾਂ ਠੰਡੇ ਪਾਣੀ ਨਾਲ ਲੈ ਲੈਣ। ਤੇ ਉਹ ਇੱਕੋ ਲੈਣ 5-4 ਆਲੂ ਬੁਖਾਰੇ ਸੁੱਕੇ, ਤੇ 2 ਇੰਚੀ ਦੇ ਵੀ, ਤੇ ਜਾਂ 1 ਇੰਚ ਜਿੰਨੀ ਹੋਵੇ ਇਮਲੀ, ਜਿੰਨੀ 2 ਵੀ, ਤੇ 8-10 ਪੱਤੇ ਪੁਦੀਨੇ ਦੇ, 8-10 ਪੱਤੇ ਇਹਦੇ ਹਰੇ ਧਨੀਏ ਦੇ, 1 ਹਰੀ ਇਲਾਇਚੀ। ਤੇ ਜੇ ਸ਼ੂਗਰ ਨਹੀਂ ਹੈਗੀ ਤਾਂ ਮਿਸਰੀ ਪਾ ਲੈਣ। ਤੇ ਹਾਂਜੀ। ਤੇ ਅੱਧਾ ਚਮਚਾ ਨਾਰਦਾਨਾ, ਅੱਧਾ ਚਮਚਾ ਸੁੱਕਾ ਧਨੀਆ, ਇਹ ਰਾਤ ਨੂੰ ਭਿਉਂ ਦੇਣੇ ਆ, ਤੇ ਸਵੇਰ ਨੂੰ ਗ੍ਰਾਇੰਡ ਕਰਕੇ ਪੁਣ ਕੇ ਪੀ ਲਓ। ਤੇ 20 ਕੱਢ ਦੇਣੇ ਆ ਜਣ ਦੀ, ਆਲੂ ਬੁਖਾਰਿਆਂ ਦੇ ਵੀ ਤੇ ਇਮਲੀ ਦੇ। ਤੇ ਇੱਕ ਨਾ ਕਾਸ਼ਨੀ ਦੇ ਵੀ ਉਹਨੂੰ ਲਵੈਂਡਰ ਸੀਡ ਕਹਿੰਦੇ, ਮੈਂ ਦੇਖੇ ਆ ਇੱਥੇ ਮਿਲਦੇ ਆ, ਮੈਨੂੰ ਇੱਧਰ ਪਤਾ ਨਹੀਂ ਉਹ ਕਿਹੜੇ ਏਰੀਏ ਚ ਰਹਿੰਦੇ, ਜੇ ਨਹੀਂ ਮਿਲਦੇ। ਜੇ ਤਾਂ ਮਿਲਦੇ ਆ ਇੰਗਲੈਂਡ ਚ ਸੀਗੇ। ਅੱਛਾ, ਇੰਗਲੈਂਡ ਚ। ਜੇ ਤਾਂ ਮਿਲਦੇ ਆ ਤਾਂ ਪਾ ਲੈਣ ਅੱਧਾ ਚਮਚਾ, ਲਵੈਂਡਰ ਸੀਡ ਕਹਿੰਦੇ ਆ ਉਹਨੂੰ। ਤੇ ਜੇ ਨਹੀਂ ਮਿਲਦੇ ਤਾਂ ਵੀ ਕੋਈ ਗੱਲ ਨਹੀਂ, ਇਹ ਚੀਜ਼ਾਂ ਪਾ ਕੇ ਪੁਣ ਕੇ 1 ਹਫ਼ਤਾ ਪੀ ਕੇ ਦੇਖ ਲੈਣਾ। ਠੀਕ ਆ। ਹਾਂਜੀ। ਓਕੇ, ਥੈਂਕ ਯੂ ਤੁਹਾਡਾ ਟਾਈਮ ਦੇਣ ਲਈ ਜੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖੋ ਏਡੀ ਦੂਰ ਵੀ ਬੈਠੇ ਆ, ਉਹ ਕਰ ਸਕਦੇ ਆ। ਇੰਗਲੈਂਡ ਤੇ ਨਾਲ ਹੀ ਹੈਗਾ ਇੰਡੀਆ ਦੇ, ਆ ਚੀਜ਼ਾਂ ਉੱਥੇ ਵੀ ਬਹੁਤ ਮਿਲਦੀਆਂ। ਰੂਪੀ ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਆਪਣਾ ਰੇਡੀਓ ਬੰਦ ਕਰ ਲਓ ਜੀ। ਮੇਰੇ ਭੈਣ ਜੀ, ਇੱਕ ਤਾਂ ਮੈਂ ਵੀ ਦੇਣੀ ਆ ਬੈਕ ਫੀਡ, ਜਿੱਦਾਂ ਨਾ ਤੁਸੀਂ ਖਾਜ ਬਾਰੇ ਦੱਸਿਆ ਸੀ ਮੈਨੂੰ, ਤਾਰੇ ਮੇਰੇ ਦਾ ਤੇਲ ਤਾਂ ਗੈਸ ਲਾ ਕੇ ਲਾਉਣ। ਹਾਂਜੀ। ਉਹ ਨਾ ਭੈਣ ਜੀ ਮੈਨੂੰ 75% ਫਰਕ ਆ ਹੁਣ। ਠੀਕ ਹੈ ਜੀ। ਮੇਰੇ ਖਾਜ ਬਹੁਤ ਆਉਂਦੀ ਸੀ, ਮੇਰੇ ਤਾਂ ਗਾਲੀ ਗਈ ਸੀ। ਠੀਕ ਹੈ। ਹਾਂਜੀ। ਤਾਂ ਇੱਕ ਭੈਣ ਜੀ ਮੈਂ ਪੁੱਛਣਾ, ਮੇਰੇ ਗੈਸ, ਮੈਂ ਬਹੁਤ ਚੀਜ਼ਾਂ ਖਾਧੀਆਂ, ਜਿਹੜੇ ਜਗਵੀਰ ਭਾਜੀ ਵੀ ਦੱਸਦੇ ਤੁਸੀਂ, ਗੈਸ ਤੋਂ ਮੇਰੇ ਗੈਸ ਨਹੀਂ ਹਟਦੀ, ਢਕਾਰ ਬਹੁਤ ਲੰਬੇ ਆਉਂਦੇ ਆ। ਠੀਕ ਆ, ਪੁੱਛ ਲੈਂਦੇ। ਜਿੱਦਾਂ ਨਾ ਆਪਣੇ ਇੰਡੀਆ ਮੱਝਾਂ ਦੀਆਂ ਗਾਈਆਂ, ਏਦਾਂ ਢਕਾਰ ਆਉਂਦੇ ਲੰਬੇ, ਇੱਕ ਸਕਿੰਟ ਚ 10-10 ਢਕਾਰ ਆਉਂਦੇ। ਠੀਕ ਹੈ। 50-60 ਆ ਜਾਂਦੇ ਆ 10 ਮਿੰਟਾਂ ਚ। ਕੋਈ ਨਹੀਂ, ਪੁੱਛ ਲੈਂਦੇ। ਚਲੋ ਠੀਕ ਹੈ ਭੈਣ ਜੀ, ਓਕੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਨੇ ਕਾਲ ਕੀਤੀ ਸੀਗੀ, ਇੱਕ ਨੇ ਮਣਕਿਆਂ ਦੀ। ਮਣਕਿਆਂ ਦੀ ਪ੍ਰੋਬਲਮ ਤੇ ਇਹ ਤਾਂ ਹੁਣ ਆਮ ਹੀ ਹੈਗੀ ਆ, ਕਿਉਂਕਿ ਅਸੀਂ ਪ੍ਰੋਪਰ ਜਦੋਂ ਕੰਮ ਕਰਦੇ ਆ ਤਾਂ ਆਪਣਾ ਆਸਰਾ ਨਹੀਂ ਲੈਂਦੇ, ਕੋਈ ਬੈਲਟ ਨਹੀਂ ਲੱਗੀ ਹੁੰਦੀ ਜਿਹਨੂੰ ਪ੍ਰੋਬਲਮ ਹੈਗੀ ਆ, ਤੇ ਅਸੀਂ ਜ਼ਿਆਦਾਤਰ ਸੋਫੇ ਤੇ ਬੈਠਦੇ ਆ, ਜਿਵੇਂ ਤੁਸੀਂ ਦੱਸਿਆ ਸੀਗਾ। ਤੇ
ਸੋਫਾ ਹੀ ਸਾਡੀ ਇਹ ਨਾ ਮਣਕਿਆਂ ਨੂੰ ਪ੍ਰੋਬਲਮ ਦੇ ਜਾਂਦਾ, ਕਿਉਂਕਿ ਪਿਛਲਾ ਪਾਸਾ ਸਾਡਾ ਸੋਫੇ ਦੇ ਵਿੱਚ ਵੜ ਜਾਂਦਾ ਜੀ, ਤੇ ਸਾਡਾ ਪੋਸਚਰ ਜਿਹੜਾ ਨਾ ਉਹ ਠੀਕ ਨਹੀਂ ਰਹਿੰਦਾ ਹੈਗਾ। ਤੇ ਜਾਂ ਜਿਹੜੇ ਪੈ ਕੇ ਆਪਣਾ ਲੈਪਟਾਪ ਤੇ ਕੰਮ ਕਰਦੇ ਨੇ, ਜਾਂ ਬੱਚੇ ਅੱਧੇ ਇੱਧਰ ਉੱਧਰ ਨੂੰ ਹੋ ਕੇ ਫੋਨ ਤੇ ਲੱਗੇ ਰਹਿੰਦੇ ਆ, ਉਹਨਾਂ ਦਾ ਆਪਣੇ ਪੋਸਟੀਰੀਅਰ ਜਿਹੜਾ ਹੈਗਾ ਉਹ ਵਿੰਗਾ ਹੋ ਜਾਂਦਾ ਜੀ, ਤੇ ਉਹਨਾਂ ਦੀ ਵੀ ਮਣਕਿਆਂ ਦੀ ਪ੍ਰੋਬਲਮ ਆ ਜਾਂਦੀ ਹੈਗੀ ਆ। ਤੇ ਇਹ ਨਾ ਹੁਣ ਜਿਹੜੀ ਬੀਬੀ ਨੇ ਕਿਹਾ ਸੀ, ਉਹਨਾਂ ਜਾਂ ਤਾਂ ਇਨਵਰਜਨ ਟੇਬਲ ਤੇ ਚੜ ਜਾਣ, ਇਨਵਰਜਨ ਟੇਬਲ ਮੰਗਵਾ ਲੈਣ, ਉਹਦੇ ਤੇ ਚੜਿਆ ਕਰਨ ਤੇ 45 ਡਿਗਰੀ ਤੇ ਉਹਨੂੰ ਸੈੱਟ ਕਰ ਲੈਣ, ਉਹ ਠੀਕ ਹੋ ਸਕਦੇ ਆ। ਬਹੁਤ ਜ਼ਿਆਦਾਤਰ ਪ੍ਰੋਬਲਮਾਂ ਜਿਹੜੀਆਂ ਨੇ ਨਾ ਬੈਕ ਦੀਆਂ, ਉਹਦੇ ਨਾਲ ਠੀਕ ਹੋ ਜਾਂਦੀਆਂ ਨੇ। ਤੇ ਜਾਂ ਫਿਰ ਕਪਿੰਗ ਕਰਵਾ ਸਕਦੇ ਆ, ਜਾਂ ਫਿਰ ਕਾਰੋਪਰੇਟਰ ਦੇ ਜਾ ਸਕਦੇ ਨੇ ਜੀ। ਹਾਂਜੀ। ਤੇ ਦੂਸਰਾ ਆਪਣੇ ਮੋਹਨ ਸਿੰਘ ਹੋਰੀ ਨੇ ਦੱਸਿਆ ਸੀਗਾ ਕਿ ਉਹਨਾਂ ਦਾ ਪੇਟ ਗੁੜੂ ਕਰਦਾ ਰਹਿੰਦਾ। ਹਾਂਜੀ, ਜਿੰਨਾ ਵੀ ਸਵਾਦ ਨਾਲ ਉਹ ਖਾਣ ਪੀਣਗੇ, ਵਧੀਆ ਚੀਜ਼ਾਂ ਬਣਾ ਕੇ ਤੜਕੇ ਲਾ ਕੇ, ਫਿਰ ਉਹ ਗੁੜੂ ਹੀ ਹੋਣੀਆਂ। ਤੇ ਆ ਭੈਣਾਂ ਨੇ ਕਿਹਾ ਸੀਗਾ ਡਕਾਰ ਆਉਂਦੇ ਨੇ, ਤੇ ਇਹ ਕਾਰਨ ਇਹੀ ਆ, ਜਿੰਨੇ ਅਸੀਂ ਤੜਕੇ ਲਾਵਾਂਗੇ ਵਧੀਆ ਉਨੇ ਹੀ ਇਹ ਗੁੜੂ ਤੇ ਡਕਾਰ ਆਉਣਗੇ। ਸਾਨੂੰ ਤੜਕੇ ਲਾਉਣੇ ਟੋਟਲੀ ਬੰਦ ਕਰ ਦਿਓ, ਸਿੱਧਾ ਹੀ ਤੁਸੀਂ ਸਾਰਾ ਕੁਝ ਪਾ ਕੇ ਪਾਣੀ ਦੇ ਵਿੱਚ ਹੀ ਬਣਾਓ। ਜਦੋਂ ਪਲੇਟ 'ਚ ਪਾ ਲਿਆ ਖਾਣ ਲਈ, ਉਦੋਂ ਤੁਸੀਂ ਉਹਦੇ 'ਚ ਘਿਓ ਜਾਂ ਕੋਕੋਨਟ ਦਾ ਤੇਲ ਜਿਹੜਾ ਔਰਗੈਨਿਕ ਆਉਂਦਾ ਉਹ ਪਾ ਲਓ। ਤੜਕੇ ਬਿਲਕੁਲ ਬੰਦ ਕਰ ਦਿਓ। ਜੇ ਕਿਸੇ ਨੇ, ਜਿਵੇਂ ਹੁਣ ਇਹਨਾਂ ਦੀ ਪ੍ਰੋਬਲਮ ਆ, ਮੋਹਨ ਸਿੰਘਾਂ ਦੀ, ਇਹਨਾਂ ਦੀ ਪਿੱਤੇ ਦੀ ਪ੍ਰੋਬਲਮ ਹੈਗੀ, ਇਹਨਾਂ ਦੇ ਲਿਵਰ ਦੀ ਵੀ ਪ੍ਰੋਬਲਮ ਹੋ ਸਕਦੀ ਆ, ਚੈੱਕ ਕਰਵਾ ਲੈਣ ਜੀ। ਤੇ ਇਹ ਇਸੇ ਤਰ੍ਹਾਂ ਹੀ ਰਹਿਣਾ, ਇਸ ਤੋਂ ਵੱਧ ਪ੍ਰੋਬਲਮ ਆ ਸਕਦੀ ਹੈ ਇਹਨਾਂ ਨੂੰ ਅਗਰ ਇਹ ਖਾਣਾ ਠੀਕ ਨਹੀਂ ਕਰਦੇ। ਚਿੱਟਾ ਆਟਾ, ਚਿੱਟੇ ਚੌਲ, ਚਿੱਟੀ ਖੰਡ ਤੇ ਚਿੱਟਾ ਲੂਣ, ਇਹ ਚੀਜ਼ਾਂ ਬੰਦ ਕਰ ਦਿਓ। ਗੁੜ ਵੀ ਮਾੜਾ ਹੀ ਆਉਂਦਾ ਤੇ ਸ਼ੱਕਰ ਵੀ ਮਾੜੀ ਆ, ਇੰਨਾ ਵਧੀਆ ਨਹੀਂ ਹੈਗਾ। ਸ਼ਹਿਦ ਵਰਤ ਲਓ। ਹਾਂਜੀ। ਤੇ ਭੈਣਾਂ ਨੇ ਕਾਲ ਕੀਤੀ ਸੀ, ਇੱਕ ਨੇ ਵਾਲ ਝੜਦੇ ਹੈਗੇ ਆ ਜੀ। ਹਾਂਜੀ, ਵਾਲ ਝਾੜਨ ਦਾ ਇੱਕ ਤਾਂ ਰਿੰਡੀ ਦਾ ਤੇਲ ਜੀ, ਤੇ ਦੂਸਰਾ ਆਪਣੇ ਕਲੌਂਜੀ ਦਾ ਤੇਲ, ਰੋਜ਼ਮੈਰੀ ਤੇਲ ਤੇ ਜੋਜੋਬਾ, ਇਹ ਸਾਰੇ ਤੇਲ ਮਿਲਾ ਲਓ, ਇਹਨਾਂ ਨੂੰ ਲਾਓ, ਇਹਦੇ ਨਾਲ ਬਹੁਤ ਫਰਕ ਪੈ ਜਾਊਗਾ ਜੀ। ਠੀਕ ਹੈ। ਤੇ ਚੂਲੇ ਤੇ ਕੁੱਲੇ ਦੇ ਵਿੱਚ ਫਰਕ ਭਾਈ ਸਾਹਿਬ ਨੇ ਪੁੱਛਿਆ ਸੀਗਾ। ਜੇ ਅਸੀਂ ਦੇਖੀਏ ਜਿਹੜਾ ਕੁੱਲਾ ਹੈਗਾ ਤਾਂ ਉੱਪਰਲੇ ਪਾਸੇ ਨੂੰ ਅਸੀਂ ਕਹਿ ਸਕਦੇ ਹਾਂ, ਜਿਹੜਾ ਲੋਅਰ ਬੈਕ ਤੋਂ ਸਾਈਡ ਤੋਂ ਹੁੰਦਾ। ਤੇ ਜਿਹੜਾ ਕੁੱਲਾ ਹੈਗਾ, ਅਸੀਂ ਉਹ ਜਿੰਨਾ ਗੋਲੂਆਰ ਨਹੀਂ ਸਾਡਾ ਘੁੰਮਦਾ ਹੈਗਾ, ਉਹਦੇ ਵਿੱਚ ਕੁੱਲੇ ਤੋਂ ਥੱਲੜੇ ਪਾਸੇ, ਚੂਲੇ ਤੋਂ ਥੱਲੜੇ ਪਾਸੇ, ਠੀਕ ਹੈ, ਜਿਹੜੀ ਸਾਡੀ ਪੱਟ ਦੀ ਵੱਡੀ ਹੱਡੀ ਹੁੰਦੀ ਆ, ਅੰਦਰ ਘੁੰਮਦੀ ਹੈਗੀ ਆ, ਇਹ ਉਹਦੇ ਕੋਲ ਦੀ ਨਰਵ ਜਾਂਦੀ ਆ ਜੀ, ਇਹ ਜਿਹੜੀ ਬੈਕ ਤੋਂ ਪਿੰਚ ਹੋ ਕੇ ਜਾਂਦੀ ਆ। ਕਿਸੇ ਨੂੰ ਬੈਕ 'ਚ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ, ਪਰ ਉਹਦੀ ਉੱਥੇ ਉਸ ਜਗ੍ਹਾ ਤੇ ਕੁੱਲੇ ਤੋਂ ਥੱਲੜੇ ਪਾਸੇ ਪ੍ਰੋਬਲਮ ਆਉਂਦੀ ਆ, ਉੱਥੋਂ ਅੜ ਜਾਂਦੀ ਆ ਇੱਕ ਤਰ੍ਹਾਂ ਦੀ, ਕਿਉਂਕਿ ਅੜਦੀ ਉਹ ਉੱਥੇ ਹੱਡੀ ਤਾਂ ਹੈ ਨਹੀਂ, ਜਿਹੜੀ ਉਹ ਨਾੜ ਹੈਗੀ ਆ ਸਿਆਟਿਕਾ ਨਾੜ, ਉਹ ਟਾਈਟ ਬਹੁਤ ਹੋ ਜਾਂਦੀ ਆ, ਟੇਢੀ ਹੋ ਜਾਂਦੀ ਆ। ਉਹ ਬੰਦਾ ਸੋਚਦਾ ਜੀ ਮੇਰੇ ਕੁੱਲੇ ਦੇ ਵਿੱਚ ਪ੍ਰੋਬਲਮ ਆ, ਕੁੱਲੇ 'ਚ ਪ੍ਰੋਬਲਮ ਨਹੀਂ, ਉਹ ਨਰਵ ਦੀ ਪ੍ਰੋਬਲਮ ਆ ਜੀ। ਤੇ ਨਰਵ ਪਿੰਚ ਹੁੰਦੀ ਆ, ਉਹ ਚੈੱਕ ਕਰਵਾ ਲੈਣ ਤੇ ਉਹ ਦਿਖਾ ਕੇ ਡਾਕਟਰ ਨੂੰ ਠੀਕ ਹੋ ਸਕਦੇ ਆ। ਤੇ ਜਿਵੇਂ ਉਹਨਾਂ ਨੇ ਕਿਹਾ ਸੀ, ਅਸੀਂ ਗਏ ਸੀਗੇ ਕਾਰੋਪਰੇਟਰ ਦੇ, ਉਹਨੇ ਅਲਾਈਨਮੈਂਟ ਦਾ ਕਰ ਦਿੱਤੀ ਆ, ਪਰ ਅਗਰ ਇਹ ਵਰਤ ਲੈਣ, ਅਗਰ ਕੁੱਲੇ 'ਚ ਪ੍ਰੋਬਲਮ ਹੈ ਨਹੀਂ ਗੀ ਕੋਈ, ਫਿਰ ਇਹ ਵਰਤ ਸਕਦੇ ਨੇ ਇਨਵਰਜਨ ਟੇਬਲ ਜੀ। ਤੇ ਭੈਣਾਂ ਨੇ ਖੱਬੀ ਬਾਂਹ 'ਚ ਦਰਦ ਬਾਰੇ ਕਿਹਾ ਸੀਗਾ। ਖੱਬੀ ਬਾਂਹ ਦੇ ਵਿੱਚ ਕਿਸੇ ਦੇ ਵੀ ਜੇ ਦਰਦ ਹੁੰਦਾ, ਇੱਕਦਮ ਗਰਮੀ ਆਉਂਦੀ ਆ, ਇਹ ਦਰਦ ਵੀ ਇੱਕਦਮ ਉੱਠੇ ਤੇ ਦਿਲ ਘਬਰਾਵੇ, ਫਿਰ ਐਮਰਜੈਂਸੀ ਅਸੀਂ ਜਾ ਸਕਦੇ ਹਾਂ ਜੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਭੈਣ ਜੀ, ਜਿਵੇਂ ਹੁਣ ਖੱਟੇ ਢਕਾਰ ਆਉਂਦੇ ਨੇ, ਗੈਸ ਬਣ ਜਾਂਦੀ ਹੈਗੀ ਆ, ਤੇ ਆਪਾਂ ਨੂੰ ਐਸਿਡਿਟੀ ਹੁੰਦੀ ਆ। ਇਹ ਨਾ ਸਾਡੀ ਜਿਹੜੀ ਗੈਸ ਹੈਗੀ ਆ, ਇਹ ਉੱਪਰ ਸਟਰਨਮ, ਛਾਤੀ ਦੇ ਵਿੱਚ ਚਲੀ ਜਾਂਦੀ ਆ ਜੀ, ਛਾਤੀ ਦੇ ਵਿਚਾਲੇ, ਉੱਥੋਂ ਇਹ ਜਾ ਕੇ ਆਪਣੇ ਦਿਲ ਨੂੰ ਢੱਕ ਦਿੰਦੀ ਆ। ਜਦੋਂ ਦਿਲ ਨੂੰ ਢੱਕਦੀ ਆ, ਅੰਦਰ ਤਾਂ ਹੈ ਤਾਂ ਮਾੜੀਆਂ ਪਤਲੀਆਂ ਪਰਤਾਂ ਹੀ ਨੇ ਜੀ। ਤੇ ਜਦੋਂ ਦਿਲ ਨੂੰ ਢੱਕਦੀ ਆ ਭੈਣ ਜੀ, ਫਿਰ ਦਿਲ ਇੱਕ ਤਰ੍ਹਾਂ ਤੜਫਦਾ, ਕਿਉਂਕਿ ਉਹਦੇ ਕੋਲ ਜਗ੍ਹਾ ਘੱਟ ਹੈਗੀ ਆ, ਤੇ ਉਹ ਜਦੋਂ ਜ਼ਿਆਦਾ ਉਹਨੂੰ ਬੀਟਿੰਗ ਕਰਨੀ ਪੈਂਦੀ ਆ, ਤਾਂ ਇਹ ਜਿਹੜੇ ਸਿੰਪਟਮ ਨੇ ਇਹ ਪੈਦਾ ਹੁੰਦੇ ਨੇ। ਤੇ ਖੱਬੀ ਬਾਂਹ ਦੇ ਵਿੱਚ ਹੀ ਉਹ ਦਰਦ ਜਾਂਦਾ, ਉਹਨੂੰ ਗਰਮੀ ਵੀ ਆਉਂਦੀ ਹੈ, ਇੱਕਦਮ ਦਿਲ ਵੀ ਘਬਰਾਉਂਦਾ, ਕਿਉਂਕਿ ਗੱਲ ਤਾਂ ਦਿਲ ਦੀ ਆ। ਉਹ ਸੋਚਦਾ ਵੀ ਲੈ ਮੈਨੂੰ ਤਾਂ ਹੁਣ ਅਟੈਕ ਹੋ ਜਾਣਾ, ਪਰ ਅਟੈਕ ਨਹੀਂ ਹੁੰਦਾ ਜੀ। ਉਹਨਾਂ ਦੇ ਖਾਣੇ ਮਾੜੇ ਨੇ, ਖਾਣਿਆਂ ਨੂੰ ਠੀਕ ਕੀਤਾ ਜਾਵੇ, ਹਰ ਇੱਕ ਚੀਜ਼ ਠੀਕ ਹੋ ਸਕਦੀ ਆ। ਟਾਈਮ ਨਹੀਂ ਹੈਗਾ ਜੀ ਸਾਡੇ ਔਰਗਨਾਂ ਨੂੰ ਤੰਗ ਕਰਨ। ਤੇ ਬਾਕੀ ਭੈਣ ਜੀ, ਕੋਵਿਡ ਤੋਂ ਬਾਅਦ ਜਿਹੜੇ ਟੀਕੇ ਲੱਗੇ ਨੇ ਨਾ, ਉਹ ਟੀਕਿਆਂ ਦੇ ਨਾਲ ਪ੍ਰੋਬਲਮਾਂ ਬਹੁਤ ਆਈਆਂ ਨੇ। ਕਿਸੇ ਦੀਆਂ ਲੱਤਾਂ ਦੁਖਦੀਆਂ ਨੇ, ਕਿਸੇ ਦੇ ਆਪਣੇ ਖਾਜ ਹੋ ਰਹੀ ਆ, ਤੇ ਖਾਜ ਦੀਆਂ ਕਾਫੀ ਪ੍ਰੋਬਲਮਾਂ ਆਈਆਂ ਨੇ।
ਤੇ ਇਹਦੇ ਲਈ ਹੋਮਿਓਪੈਥੀ ਦੇ ਵਿੱਚ ਕਾਫੀ ਦਵਾਈਆਂ ਹੈਗੀਆਂ ਨੇ, ਤੇ ਕਿਸੇ ਵੀ ਨੇੜੇ ਦੇ ਡਾਕਟਰ ਨੂੰ ਤੁਸੀਂ ਪੁੱਛ ਸਕਦੇ ਹੋ। ਹੋਮਿਓਪੈਥੀ ਦਵਾਈ ਲੈ ਲਓ ਤੇ ਖਾਜ ਕਿਸੇ ਵੀ ਤਰ੍ਹਾਂ ਦੀ ਹੋਵੇ ਭੈਣ ਜੀ, ਐਗਜ਼ੀਮਾ ਹੋਵੇ, ਸੋਰਾਇਸਿਸ ਹੋਵੇ, ਇਹ ਠੀਕ ਹੋ ਸਕਦੀਆਂ ਨੇ, ਪਰ ਇਹਨਾਂ ਨੂੰ ਟਾਈਮ ਲੱਗਦਾ। ਪਰ ਜਿਹੜੇ ਟੀਕਿਆਂ ਤੋਂ ਇਹ ਕੋਵਿਡ ਵਾਲਿਆਂ ਤੋਂ ਹੋਈ ਆ, ਇਹ ਜਲਦੀ ਠੀਕ ਹੋ ਜਾਂਦੀ ਆ ਭੈਣ ਜੀ। ਠੀਕ ਹੈ ਜੀ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਾਡੇ ਸਰੋਤੀ ਮਰੀਜ਼ ਹੁੰਦੇ ਆ, ਸਰੋਤੇ ਸਾਡੇ ਡਾਕਟਰ ਹੁੰਦੇ ਆ, ਅਤੇ ਉਹ ਇੱਕ ਦੂਸਰੇ ਨੂੰ ਸਾਰਾ ਕੁਛ ਦੱਸ ਲੈਂਦੇ ਆ। ਜਿਹੜੇ ਨੁਸਖੇ ਦੱਸੇ ਜਾਂਦੇ ਆ ਉਹ ਜ਼ਰੂਰ ਵਰਤਿਆ ਕਰੋ, ਪਰ ਆਪਣੀ ਸਿਹਤ ਦੇਖ ਕੇ। ਜੇ ਕੋਈ ਚੀਜ਼ ਨਹੀਂ ਪਚਦੀ ਉਹ ਤੁਸੀਂ ਨਹੀਂ ਵਰਤਣੀ, ਕਿਉਂਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ। ਅਤੇ ਜਿਹੜੀ ਚੀਜ਼ ਦੱਸੀ ਜਾਂਦੀ ਆ ਉਹ ਥੋੜ੍ਹੀ ਚੀਜ਼ ਤੋਂ ਸਟਾਰਟ ਕਰਿਆ ਕਰੋ, ਕਿਉਂਕਿ ਗੋਲੀਆਂ ਤਾਂ ਜਦੋਂ ਡਾਕਟਰ ਦਿੰਦੇ ਆ ਉਹਨਾਂ 'ਤੇ ਲਿਖਿਆ ਹੁੰਦਾ ਆ 5 ਮਿਲੀਗ੍ਰਾਮ ਆ, 10 ਮਿਲੀਗ੍ਰਾਮ ਆ, ਪਰ ਤੁਸੀਂ ਚਮਚੇ ਦਾ ਚੌਥਾ ਹਿੱਸਾ ਸ਼ੁਰੂ ਕਰਨਾ ਆ। ਬੇਸ਼ੱਕ ਕਈ ਖੁਰਾਕਾਂ ਦੱਸੀਆਂ ਜਾਂਦੀਆਂ, ਥੋੜ੍ਹੀ ਚੀਜ਼ ਤੋਂ ਸ਼ੁਰੂ ਕਰੋ। ਜਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਪਚਣ ਲੱਗ ਜਾਣ ਤਾਂ ਫਿਰ ਉਹਦੀ ਮਕਦਾਰ ਤੁਸੀਂ ਵਧਾ ਸਕਦੇ ਆ, ਕਿਉਂਕਿ ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ। ਅਤੇ ਹੁਣ ਚੱਲਾਂਗੇ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਅਜੇ ਵੀ ਕਿਸੇ ਨੇ ਫੀਡਬੈਕ ਦੇਣੀ ਆ ਅਤੇ ਤੁਸੀਂ ਦੇ ਸਕਦੇ ਆ, ਫੀਡਬੈਕ ਦੇਣੀ ਆ, ਕਿਸੇ ਨੇ ਪੁੱਛਣਾ ਆ, ਦੱਸਣਾ, ਕੁਛ ਕਮੈਂਟ ਸਾਡੇ ਕੋਲ ਰਹਿੰਦੇ ਆ, ਉਸ ਦੇ ਵਿੱਚ ਗੱਲ ਕਰਾਂਗੇ। ਗੁਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਜੀ। ਮੈਂ ਉਹਨਾਂ ਨੂੰ ਦੱਸਣ ਲੱਗੀ ਹਾਂ ਜਿਹੜੇ ਕੁੜੀ ਪਾਰੋਂ, ਬਾਕੀ ਉਹ ਭੈਣ ਜੀ ਜਿਹੜੇ ਬੋਲ ਦਿੰਦੇ ਨੇ ਹਲੇ ਮੇਰਾ ਗੰਜ ਪੈ ਗਿਆ। ਸੌਖਾ ਜਿਹਾ ਕੰਮ ਹੈ। ਇੱਕ ਤਾਂ ਘਿਓ ਦੀ ਮਸਾਜ ਕਰਨ ਸਿਰ ਨੂੰ, ਤੇ ਨਿੱਕਾ ਜਿਹਾ ਮੇਰੇ ਕੋਲ ਨੁਕਸਾ ਬੜਾ ਅੱਛਾ ਹੈ। ਇੱਕ ਲੱਪ ਬਦਾਮ ਲੈ ਕੇ ਨਾ, ਸਰ੍ਹੋਂ ਦਾ ਤੇਲ ਲੈ ਲੈਣ 300 ਗ੍ਰਾਮ, 400 ਲੈ ਲੈਣ। ਇੱਕ ਲੱਪ ਬਦਾਮਾਂ ਦੀ, ਲੱਪ ਪੰਜਾਬੀ ਦਾ ਮਤਲਬ ਲੱਪ ਭਰ ਰਹੀ, ਉਹਨੂੰ ਅੱਧੇ ਕਰਕੇ ਨਾ ਤੋੜ ਕੇ ਤੇਲ 'ਚ ਪਾ ਲੈਣ, ਤੇ 2 ਚਮਚੇ ਕਲੌਂਜੀ ਪਾ ਲੈਣ, 1 ਚਮਚਾ ਮੇਥੇ ਪਾ ਲੈਣ, ਤੇ ਉਹਨੂੰ ਮੱਠੀ ਅੱਗ ਤੇ ਸਾੜ ਲੈਣ ਤੇ ਪੁਣ ਕੇ ਲਾਉਣ ਦੇ ਵਾਲ ਦੂਣੇ ਤੀਣੇ ਆ ਜਾਣਗੇ। ਪੱਕਾ ਨੁਕਸਾ ਵਰਤਿਆ ਹੋਇਆ ਹੈ। ਤੇ ਦੂਜੀ ਗੱਲ ਹੈ ਵੀ ਹਫ਼ਤੇ 2-3 ਵਾਰੀ 2 ਵਾਰੀ ਮਸਾਜ ਕਰ ਲਿਆ ਘਿਓ ਦਾ, ਤੇ ਨਾਲ ਅਸੀਂ ਡਰਾਈ ਤੋਂ ਹੀ ਵਾਲ 'ਚ ਕਿਰਦੇ ਨੇ, ਹੋਰ ਕਿਸੇ ਕਿਰਦੇ ਨਹੀਂ। ਹੁਣ ਮੈਂ ਦੱਸਣ ਲੱਗੀ ਜੇ ਉਸ ਕੁੜੀ ਨੂੰ ਸੰਗ੍ਰਹਿਣੀ ਜੇ ਇੰਗਲੈਂਡ ਵਾਲੇ ਸੁਣ ਲੈਣ, ਨਹੀਂ ਤਾਂ ਦੁਬਾਰਾ ਮੈਂ ਅਗਲੇ ਵਾਰੀ ਫਿਰ ਦੱਸ ਦਿਆਂਗੀ। ਇਹ ਉਹਨੂੰ ਸੰਗ੍ਰਹਿਣੀ ਹੈ। ਇਹ ਡਾਕਟਰਾਂ ਕੋਲ ਜਾਂਦੇ ਰਹੇ ਨੇ, ਗਰਮ ਕੈਪਸੂਲ ਖਾ ਕੇ, ਦਵਾਈਆਂ ਖਾ ਕੇ, ਤੇ ਉਹਦੇ ਲੈਟਰਿਨ ਤੇ ਬਲੱਡ ਤਾਂ ਹੀ ਆਉਣ ਲੱਗਾ। ਜਿਹੜੇ 8-9 ਵਾਰੀ ਜਾਣਗੇ। 10 ਸਾਲਾਂ ਦੀ ਮੇਰੀ ਤੁਹਾਡੇ ਕੈਲੀਫੋਰਨੀਆ ਸਾਡੀ ਰਿਸ਼ਤੇਦਾਰ ਸੀ, 10 ਸਾਲਾਂ ਦਾ ਉਹਦਾ ਇਹ ਹਾਲ ਸੀ। ਇਸੇ ਨੁਕਸੇ ਨਾਲ ਹੀ ਬਚ ਗਈ। ਉਹਨੇ ਕਈਆਂ ਨੂੰ ਦੱਸਿਆ ਤੁਹਾਡੇ ਪੰਜਾਬੀ ਰੇਡੀਓ ਦੇ। ਮੈਂ ਕਿਹਾ ਮੈਂ ਉੱਥੋਂ ਦੇ ਸੁਣਿਆ। ਉਹਨੂੰ ਜੋ ਟੱਟੀਆਂ ਵਿੱਚ ਤਾਂ ਪਹਿਲਾਂ ਜਦੋਂ ਬਲੱਡ ਰੋਕਣਾ ਤਾਂ ਪਹਿਲਾਂ ਤੁਹਾਨੂੰ ਦਹੀਂ ਦੇ ਵਿੱਚ ਨਾ ਕੇਲਾ ਮਿੱਧ ਕੇ ਪਾਉਣ, ਹਿੰਗ ਪਾ ਕੇ ਉਹਨੂੰ ਖਵਾ ਦੇਣ। ਨਿਰਣੇ ਕਾਲ ਜੇ ਕੁਛ ਨਹੀਂ ਦੇਣਾ ਪਹਿਲੋਂ। ਇੱਕ ਉਹਦੀ ਰੋਟੀ ਬੰਦ ਕਰ ਦੇਣ ਕਣਕ ਦੀ ਖਾਣ ਦੀ। ਇਮਲੀ ਰਾਤ ਨੂੰ ਭਿਉਂ ਕੇ ਪਾਣੀ ਰੱਖ ਦੇਣ, ਸਵੇਰੇ ਉਹਦੇ 'ਚ ਬੜਾ ਗਲਿਆ ਰਸਿਆ ਕੇਲਾ ਮਿੱਧ ਕੇ ਉਹਨੂੰ ਖਵਾਉਣ। ਉਹਦਾ ਬਲੱਡ ਬਿਲਕੁਲ ਰੁਕੇਗਾ। ਤੇ ਬਲੱਡ ਉਹ ਬਿਮਾਰੀ ਨਾਲ ਨਹੀਂ ਆ ਰਿਹਾ, ਉਹ ਗਰਮ ਦਵਾਈਆਂ ਨਾਲ ਆ ਰਿਹਾ। ਉਹਦੀ ਰੋਟੀ ਬੰਦ ਕਰ ਦੇਣ, ਉਹਨੂੰ ਖਿਚੜੀ ਮੂੰਗੀ ਦੀ ਦਾਲ ਦੀ ਬਣਾ ਕੇ ਵਿੱਚ ਹਿੰਗ ਪਾ ਕੇ, ਸਵੇਰੇ ਦਹੀਂ ਪਾ ਕੇ ਨਿਰਣੇ ਕਾਲਜੇ ਉਹਨੂੰ ਬ੍ਰੇਕਫਾਸਟ ਉਹ ਹੀ ਕਰਾਉਣ। ਜਿਹੜਾ ਈਸਬਗੋਲ ਦਾ ਛਿਲਕਾ ਹੈ ਨਾ, ਦਹੀਂ 'ਚ ਪਾ ਕੇ ਨਾ ਉਹਨੂੰ ਉਹ ਦੇਣ, ਦਹੀਂ 'ਚ ਪਾ ਕੇ, ਤੇ ਨਾਲ ਥੋੜੀ ਸ਼ੱਕਰ ਪਾ ਲੈਣ, ਵਿੱਚ ਹਿੰਗ ਪਾ ਲੈਣ। ਜੇ ਕੁਛ ਨਹੀਂ ਵਿਗੜਦਾ, ਇਹ ਘਰ ਦੀਆਂ ਡਰਾਈ ਫਰੂਟਾਂ ਵਾਲਾ ਹਿਸਾਬ ਹੀ ਇਹਦਾ। ਫਿਰ ਈਸਬਗੋਲ ਦਾ ਛਿਲਕਾ ਲੈ ਕੇ ਨਾ ਸਵੇਰੇ 1 ਗਲਾਸ ਪਾਣੀ ਦਾ ਭਰ ਲੈਣਾ, ਉਹਦੇ ਸ਼ੱਕਰ ਘੋਲ ਲੈਣ 2-3 ਚਮਚੇ, ਚੰਗਾ ਮਿੱਠਾ ਪੂਰਾ ਹੋ ਜਾਵੇ। ਉਹਦੇ ਈਸਬਗੋਲ ਦਾ ਛਿਲਕਾ 2 ਚਮਚੇ ਭਿਉਂ ਕੇ ਨਾ 10-15 ਮਿੰਟ ਰੱਖ ਦੇਣ। ਉਹ ਫੁੱਲ ਜਾਏਗਾ, ਤੇ ਜਦੋਂ ਫੁੱਲ ਜਾਏਗਾ ਫਿਰ ਉਹਨੂੰ ਮਾਰ ਕੇ ਚਮਚਾ ਤੇ ਬਹਿ ਕੇ ਆਰਾਮ ਨਾਲ ਥੋੜਾ ਕਰਕੇ ਪੀਂਦੀ ਰਵੇ। ਉਹਦੇ ਨਾਲ ਉਹਨੂੰ ਬਹੁਤ ਫਰਕ ਪਏਗਾ। ਇਹ ਕਰਨ ਹਫ਼ਤੇ ਵਿੱਚ ਕੁੜੀ ਨੇ ਠੀਕ ਹੋ ਜਾਣਾ। ਜਿਹੜੀ ਕੁਤੀਰਾ ਗੂੰਦ ਹੈ ਨਾ, ਇਹਨੂੰ ਵੀ ਉਹਨੂੰ ਠੰਡੇ ਦੁੱਧ ਵਿੱਚ ਦੇਣ। ਉਹਨੂੰ ਕੁਛ ਨਹੀਂ, ਉਹ ਟੁੱਟੀਆਂ ਜੜੀਆਂ ਨਾ, ਉਹਨੂੰ ਗਰਮੀ ਜਾਂ ਲਹੂ ਜਿਹਾ ਆ ਰਿਹਾ, ਬਲੱਡ ਜਿਹਾ, ਹੋਰ ਉਹਨੂੰ ਕੁਛ ਵੀ ਨਹੀਂ ਹੈਗਾ, ਉਹ ਠੀਕ ਹੋ ਜਾਏਗੀ। ਅੱਛਾ, ਇੱਕ ਉਹ ਕਰਨ ਜਵੈਣ ਆਪਣਾ ਸੌਂਫ ਲੈ ਕੇ ਨਾ, ਤੇ ਉਹਨੂੰ ਭੁੰਨ ਕੇ ਠੰਡੇ ਪਾਣੀ ਨਾਲ ਦੇਣ ਉਹਨੂੰ ਚਮਚਾ ਕਰ। ਇੱਕ ਉਹਨੂੰ ਇਸ ਤਰ੍ਹਾਂ ਕਰਨ, ਅਨਾਰ ਦਾ ਛਿਲਕਾ, ਜਿਹੜਾ ਅਨਾਰ ਦਾ ਛਿਲਕੇ ਦਾ ਪਾਊਡਰ ਆਮ ਸਾਰਿਆਂ ਕੋਲ ਮਿਲਦਾ, ਇੰਗਲੈਂਡ ਤੇ ਇੰਡੀਆ ਵਰਗਾ ਹੀ ਮਿਲ ਜਾਏਗਾ। ਨਹੀਂ ਤਾਂ ਅਨਾਰ ਦੇ ਛਿਲਕੇ ਸੁਕਾ ਲੈਣ, ਸੁੱਕਣੇ ਉੱਤੇ ਸੁਕਾ ਲੈਣ। ਅਨਾਰ ਮਿਲਦੇ ਅੱਜ ਕੱਲ, ਵਾਲ ਕੇ ਦੇ ਦੇਣ ਜੋ ਮਰਜ਼ੀ। ਉਹ ਛਿਲਕਾ ਇੱਕ ਅਨਾਰ ਜਿਹੜਾ ਨਾ, ਉਹਦਾ ਜੂਸ ਦੇਣਾ ਬੜਾ ਜ਼ਰੂਰੀ ਹੈ ਉਸ ਕੁੜੀ ਨੂੰ। ਅਨਾਰ ਦਾ ਜੂਸ ਦੇਣ, ਅਨਾਰ ਦਾ ਛਿਲਕਾ ਦਹੀਂ 'ਚ ਪਾ ਕੇ, ਹਿੰਗ ਪਾ ਕੇ ਦੇਣ। ਇੱਕ ਕੋਸੇ ਪਾਣੀ ਨਾਲ ਨਾ ਥੋੜੀ ਜਿਹੀ ਹਿੰਗ ਦੇਣ ਉਹਨੂੰ, ਅੱਧਾ ਚਮਚਾ, ਥੋੜੀ ਦੇ ਦੇ। ਹਿੰਗ ਤਾਂ ਵਿਗੜਦਾ ਹੀ ਨਹੀਂ, ਆਪਾਂ ਸਬਜ਼ੀਆਂ ਰੋਟੀਆਂ 'ਚ ਵੀ ਪਾਉਂਦੇ ਹਾਂ ਰੋਜ਼, ਨਾਲ ਕੀ ਫਰਕ ਪੈਂਦਾ।
ਹੈਨਾ। ਥੋੜੀ ਜਿਹੀ ਹਿੰਗ ਘੋਲ ਕੇ ਨਾ ਮੈਨੂੰ ਜਿਵੇਂ ਬੇਸਣ ਜਿਸ ਤਰ੍ਹਾਂ ਕਸੰਗਣੀ ਜਿਹੀ ਉਹਦੀ ਧੁੰਨੀ 'ਚ ਪਾ ਕੇ ਤੇ ਲਾਵਾਂ ਦੇ ਉੱਤੇ ਉਹਨੂੰ ਲੇਪ ਕਰ ਦੇਣ। ਇਹਦੇ ਨਾਲ ਤਾਂ ਉਹਨੂੰ ਬਿਲਕੁਲ ਥੋੜੇ ਦਿਨਾਂ 'ਚ ਹੀ ਆਰਾਮ ਆ ਜਾਏਗਾ। ਜੇ ਨਹੀਂ ਸੋਨੇ ਤੇ ਅਗਲੇ ਮੰਗਲਵਾਰ ਫਿਰ ਦੱਸਾਂਗੀ। ਇਹ ਬਹੁਤ ਬਿਮਾਰੀ ਮਾੜੀ ਹੈ। ਜਿਹੜੇ ਇਸਬਗੋਲ ਦਾ ਛਿਲਕਾ ਦੇਣਗੇ ਨਾ ਕੀਤਾ ਕਤੀਰਾ ਗੂੰਦ ਸ਼ੱਕਰ ਪਾ ਕੇ ਰਾਤ ਨੂੰ ਭਿਓਵੋ ਸਵੇਰੇ ਪਾ ਕੇ ਇਹ ਜਿਹੜੀ ਆਂਦਰੀਆਂ ਜ਼ਖਮ ਨੇ ਠੀਕ ਹੋ ਜਾਣਗੇ। ਉਹ ਟੱਟੀਆਂ ਆ ਕੇ ਅੰਦਰ ਆਂਦਰੀਆਂ ਜ਼ਖਮ ਹੋਏ ਪਏ ਨੇ। ਫਿਰ ਜਾਂਦੇ ਅਸੀਂ ਭੱਜ ਕੇ ਡਾਕਟਰ ਕੋਲ, ਉਹਨਾਂ ਨੇ ਕੈਪਸੂਲ ਗੋਲੀਆਂ ਕਦੀ ਵੀ ਟੱਟੀਆਂ ਉਲਟੀਆਂ ਲੱਗਣ ਡਾਕਟਰ ਦੇ ਕੈਪਸੂਲ ਨਾ ਖਾਇਆ ਕਰੋ, ਨੁਕਸੇ ਪੜ ਕੇ ਖਾਇਆ ਕਰੋ। ਘਰ ਦੇ ਦੇਸੀ ਨੁਕਸਿਆਂ ਨਾਲ ਮੈਂ ਆਮ ਕੰਮ ਕਰ ਰਹੀ, ਸਾਰਾ ਕੁਝ ਕਰਦੀ ਪਈ ਹਾਂ। ਮੈਂ ਡਾਕਟਰ ਕੋਲ ਜਾਣੀ, ਮੈਨੂੰ ਬੜੀ ਹਿੱਟ ਹੈ ਡਾਕਟਰ ਕੋਲ ਜਾਣ ਦੀ, ਪਰ ਫਿਰ ਵੀ ਕਦੀ ਕਦਾਈ ਹੁਣ ਮੇਰੇ ਸਿਰ ਦੀਆਂ ਜਦੋਂ ਉੱਥੇ ਪਰੇਸ਼ਾਨੀ ਤੋਂ ਸਿਰ ਦੀਆਂ ਹੱਡੀਆਂ ਦੁਖਦੀਆਂ ਸੀ ਤੇ ਜਾ ਕੇ ਮੈਂ ਸਕੈਨ ਕਰਾਈ, ਦਵਾਈ ਫਿਰ ਵੀ ਮੈਂ ਲਈ। ਮੈਂ ਉਹਦੇ ਘਰ ਦੀ ਪੰਜੀਰੀ ਜੀ ਬਣਾਈ ਹੈ, ਉਹ ਦੁੱਧ ਜੀ ਪਾ ਨਾਲ ਖਾਂਦੀ ਰਹੀ ਤੇ ਮੈਨੂੰ ਆਰਾਮ ਆ ਗਿਆ। ਇਸ ਤਰ੍ਹਾਂ ਕਰਿਆ ਕਰੋ, ਰੋਟੀਆਂ ਰਾਟੀਆਂ ਖਾਇਆ ਕਰੋ, ਸਭ ਕੁਝ ਖਾਇਆ ਕਰੋ ਲਿਮਟ ਦਾ। ਫਰੂਟ ਵੀ ਖਾਓ, ਪੰਜੀਰੀ ਖਾਓ, ਘਿਓ ਖਾਓ, ਕੁਝ ਨਹੀਂ ਵਿਗੜਦਾ। ਲਿਮਟ ਨਾ ਰਵੋ, ਤੁਹਾਡੇ ਸਰੀਰ ਠੀਕ ਰਹਿਣਗੇ। ਓਕੇ, ਤੁਸੀਂ ਵੀ ਖਾਇਆ ਕਰੋ, ਤੁਹਾਨੂੰ ਬੜੀ ਖੇਚਲ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ। ਅਗਲੇ ਲਾਸਟ ਤੇ ਉਹਦੇ ਨਾਲ ਨਾਲ ਦੱਸ ਦਈਏ ਕਿ ਜਿਹੜੇ ਨੁਸਖੇ ਦੱਸੀ ਜਾਂਦੇ ਆ ਨਾ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਆ ਉਹ ਦਵਾਈਆਂ ਦੇ ਵਿੱਚ ਵੀ ਪੈਂਦੀਆਂ, ਉਹਨਾਂ ਦੇ ਨਾਂ ਹੀ ਹੋਰ ਹੁੰਦੇ ਆ। ਬਸ ਸਾਨੂੰ ਨਹੀਂ ਦੱਸਿਆ ਜਾਂਦਾ ਕਿ ਇਹ ਚੀਜ਼ਾਂ ਆ ਜਿਹੜੀਆਂ ਇਹ ਦਵਾਈਆਂ ਦੇ ਵਿੱਚ ਪੈਂਦੀਆਂ ਆ। ਅਤੇ ਉਹ ਤੁਸੀਂ ਇਹਨਾਂ ਚੀਜ਼ਾਂ ਨੂੰ ਜਦੋਂ ਸਿੱਧੀਆਂ ਹੀ ਲੈ ਲਓਗੇ ਨਾ ਤੁਸੀਂ, ਅਤੇ ਇਹਨਾਂ ਦਾ ਫਿਰ ਤੁਹਾਨੂੰ ਫਰਕ ਪੈਂਦਾ ਆ। ਅਤੇ ਇਹ ਤੁਸੀਂ ਲੈਂਦੇ ਰਿਹਾ ਕਰੋ ਹੌਲੀ ਸਹਿਜੇ, ਜਿਸ ਤਰ੍ਹਾਂ ਵੀ ਤੁਸੀਂ ਲੈ ਸਕਦੇ ਆ, ਥੋੜ੍ਹੀ ਥੋੜ੍ਹੀ ਲੈ ਲਿਆ ਕਰੋ, ਪਰ ਤੁਹਾਨੂੰ ਫਰਕ ਜ਼ਰੂਰ ਪਊਗਾ। ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਆ ਉਹ ਡਾਕਟਰ ਤੋਂ ਕਈ ਵਾਰੀ ਤੁਹਾਨੂੰ ਦੱਸਦੇ ਆ, ਆਪਾਂ ਜਾਣਾ ਤਾਂ ਉੱਥੇ ਹੀ ਹੁੰਦਾ ਆ। ਅਤੇ ਪਰ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਜਾਣਾ ਹੀ ਨਹੀਂਗਾ, ਪਰ ਤੁਸੀਂ ਬਿਮਾਰੀ ਪੁੱਛ ਲਓ ਅਤੇ ਉਹਦਾ ਇਲਾਜ ਪੁੱਛ ਲਓ। ਜੱਸੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੀਦੀ, ਮੈਂ ਪੁੱਛਣਾ ਸੀਗਾ ਆਪਣੇ ਇੰਡੀਆ 'ਚ ਕਿਸੇ ਦੇ ਪੱਥਰੀਆਂ ਆ ਅਤੇ ਉਹਨੇ ਪੁੱਛਿਆ ਸੀਗਾ ਹੁਣੇ ਕੌਡੀਆਂ ਵਾਲਾ ਨੁਸਖਾ ਕਿ ਕਿੰਨੀਆਂ ਕੌਡੀਆਂ ਪਾਉਣੀਆਂ ਅਤੇ ਕਿੰਨਾ ਨਿੰਬੂ ਪਾਉਣਾ ਆ ਅਤੇ ਕਿੰਨਾ ਚਿਰ ਉਹ ਰੱਖਣੀਆਂ ਆ, ਜਾਂ ਛਾਵੇਂ ਰੱਖਣਾ ਜਾਂ ਧੁੱਪੇ ਰੱਖਣੀਆਂ। ਹਾਂਜੀ, ਠੀਕ ਹੈ। ਅਤੇ ਕਿੰਨਾ ਕਿੰਨਾ ਪੀਣਾ ਆ। ਠੀਕ ਹੈ, ਠੀਕ ਹੈ, ਸੁਣ ਲਿਓ ਹੁਣ ਤੁਸੀਂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। 1 ਲੀਟਰ ਜੂਸ ਲੈਣਾ ਹੈਗਾ ਆ, ਆਪ ਕੱਢਣਾ ਆ ਦੂਜਾ ਨਿੰਬੂਆਂ ਦਾ, ਉਹਨੂੰ ਪੁਣ ਲੈਣਾ ਆ, ਕੱਚ ਦੇ ਮਰਤਬਾਨ ਦੇ ਵਿੱਚ ਪਾ ਲੈਣ, ਕਰਚੇ ਦੇ ਭਾਂਡੇ 'ਚ ਪਾ ਲੈਣ, ਅਤੇ ਉਹਦੇ ਵਿੱਚ 8 ਕੁ ਉਹਨਾਂ ਨੇ ਦੱਸੀਆਂ ਸੀਗੀਆਂ ਕੌਡੀਆਂ, ਅਤੇ ਉਹਨੂੰ ਮੇਰਾ ਖਿਆਲ ਬਾਹਰ ਰੱਖਣ ਦੀ ਤਾਂ ਲੋੜ ਨਹੀਂ ਗੀ, ਕਿਚਨ ਦੇ ਵਿੱਚ ਟੇਬਲ 'ਤੇ ਰੱਖ ਸਕਦੇ ਆ, ਕਿਉਂਕਿ ਉਹਦੀ ਗੈਸ ਬਣ ਜਾਂਦੀ ਕਈ ਵਾਰੀ, ਉਹਦਾ ਢੱਕਣ ਉੱਡ ਜਾਂਦਾ। ਕੋਈ ਨਹੀਂ, ਅੱਧਾ ਕੁ ਰੱਖ ਲੈਣ, 2 ਕੁ 3 ਦਿਨ ਦੇ ਵਿੱਚ ਉਹ ਫਿਰ ਖੁਰ ਜਾਂਦੀਆਂ। ਉਹਨੂੰ ਫਿਰ ਪੁਣ ਕੇ ਕੱਚ ਦੀਆਂ ਬੋਤਲਾਂ 'ਚ ਪਾ ਕੇ ਫਰਿੱਜ 'ਚ ਰੱਖਣਾ। 1 ਹੀ ਚਮਚਾ ਲੈਣਾ ਸਵੇਰ ਨੂੰ, ਇੱਕੋ ਹੀ, ਵਾਧੂ ਨਹੀਂ। ਅਤੇ ਉਹ ਹੁਣ ਇੱਦਾਂ ਸਿੱਧਾ ਨਹੀਂ ਪੀ ਹੋਊਗਾ, ਕੋਈ ਪਾਣੀ ਰਲਾ ਕੇ ਪੀ ਲੈਂਦਾ, ਕੋਈ ਉਹਦੇ ਨਾਲ ਉਹਦੇ ਉੱਤੋਂ ਦੀ ਪਾਣੀ ਪੀ ਲੈਂਦਾ, ਅਤੇ ਫਿਰ ਅੱਧਾ ਪੌਣਾ ਘੰਟਾ ਕੁਝ ਖਾਂਦੇ ਨਹੀਂ ਗੇ। ਇਸ ਤਰ੍ਹਾਂ ਲਿਆ ਬਹੁਤਿਆਂ ਨੇ, ਅਤੇ ਉਹਦੇ ਨਾਲ ਇਹੀ ਨਹੀਂ, ਹੋਰ ਵੀ ਕਈ ਬਿਮਾਰੀਆਂ ਤੋਂ ਆਰਾਮ ਆਉਂਦਾ ਆ। ਇਕੱਲੀਆਂ ਪੱਥਰੀਆਂ ਨੇ, ਬਾਕੀ ਸਰੀਰ ਆਪੋ ਆਪਣਾ ਆ। ਜਿਸ ਤਰ੍ਹਾਂ ਚੀਜ਼ ਥੋੜ੍ਹੀ ਦੱਸੀ ਜਾਂਦੀ ਉੱਦਾਂ ਹੀ ਲੈਣੀ ਆ, ਵਾਧੂ ਮਾਤਰਾ 'ਚ ਨਹੀਂ ਲੈਣੀ ਕਿ ਬਹੁਤ ਜ਼ਿਆਦਾ ਲੈ ਲਓਗੇ ਤੁਸੀਂ ਤਾਂ ਤੁਹਾਨੂੰ ਛੇਤੀ ਆਰਾਮ ਆਊਗਾ। ਥੋੜ੍ਹੀ 1 ਚਮਚਾ ਦੱਸਿਆ, ਇੱਕੋ ਹੀ ਚਮਚਾ ਲੈਣਾ ਆ ਤੁਸੀਂ, ਅਤੇ ਉੱਤੋਂ ਦੀ ਪਾਣੀ ਲੈ ਸਕਦੇ ਹਾਂ। ਘੰਟਾ ਜ਼ਰੂਰ ਉਹਦਾ ਵੇਟ ਕਰ ਲਓ, ਅਤੇ ਉਹ ਚੀਜ਼ਾਂ ਇਸ ਤਰ੍ਹਾਂ ਲੈਣੀਆਂ। ਜਦੋਂ ਲੈਂਦੇ ਰਹੋਗੇ ਤਾਂ ਫਿਰ ਆਰਾਮ ਤਾਂ ਤੁਹਾਨੂੰ ਆਊਗਾ, ਉਹ ਤੋਂ ਨਹੀਂ ਆਊਗਾ, ਹੋਰ ਕਿਸੇ ਨਾ ਕਿਸੇ ਬਿਮਾਰੀ ਤੋਂ ਵੀ ਤੁਹਾਨੂੰ ਨਾਲ ਦੀ ਨਾਲ ਆਰਾਮ ਜ਼ਰੂਰ ਆਊਗਾ। ਬਹੁਤ ਸਾਰੇ ਲੋਕਾਂ ਦੀ ਜਿਹੜੀ ਫੀਡਬੈਕ ਉਹ ਆਈ ਆ, ਅਤੇ ਪਰ ਤੁਸੀਂ ਉਹਨਾਂ ਨੂੰ ਕਰਨਾ ਜ਼ਰੂਰ ਪਊਗਾ। ਜੇ ਤੁਹਾਨੂੰ ਹੁਣ ਨਹੀਂ ਪਤਾ ਲੱਗਾ ਤਾਂ ਤੁਸੀਂ ਐਤਵਾਰ ਨੂੰ ਇਹ ਪ੍ਰੋਗਰਾਮ ਰਿਪੀਟ ਹੋਣਾ ਉਹ 'ਤੇ ਸੁਣ ਸਕਦੇ ਆ। ਪੋਡਕਾਸਟ ਦੇ ਉੱਤੇ ਪਾ ਦਿੱਤੇ ਜਾਂਦੇ ਆ, ਜਿਨ੍ਹਾਂ ਨੇ ਐਪ ਡਾਊਨਲੋਡ ਕੀਤੀ ਹੋਈ ਆ ਉਹਦੇ 'ਤੇ ਵੀ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਆ, ਲਿਖ ਸਕਦੇ ਆ, ਅਤੇ ਆਪਣਾ ਇਲਾਜ ਆਪ ਕਰ ਸਕਦੇ ਆ। ਅਤੇ ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ